ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਦਾ ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਪ੍ਰਵੀਨ ਸ਼ਰਮਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਕਰਮਵੀਰ ਸਿੰਘ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਜਿਸ ਵੀ ਮਾਧਿਅਮ ਰਾਹੀਂ ਸੁਣ ਰਹੇ ਹੋ, ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਜੁੜੇ ਹੋਏ ਹੋ, ਸਾਰਿਆਂ ਦਾ ਸਵਾਗਤ ਹੈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਰੀਕਾ ਦੇ ਵਿੱਚ ਪੂਰੇ 4 ਹਫ਼ਤੇ ਦਾ ਵਕਤ ਰਹਿ ਗਿਆ ਆ ਜੀ। ਨਵੰਬਰ ਦੀਆਂ ਇਲੈਕਸ਼ਨਸ, ਬੈਲਟਸ ਲੋਕਾਂ ਦੇ ਘਰਾਂ 'ਚ ਪਹੁੰਚਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਕਈਆਂ ਦੇ ਪਹੁੰਚ ਚੁੱਕੇ ਆ, ਕਈਆਂ ਦੇ ਆਉਣੇ ਜਿਹੜੇ ਉਹ ਸ਼ੁਰੂ ਹੋ ਜਾਣੇ ਆ। ਸੋ ਅਰਲੀ ਵੋਟਿੰਗ ਦੀਆਂ ਡੇਜ਼ ਵੀ ਜਿਹੜੀਆਂ ਆ ਰਹੀਆਂ ਆ। ਸੋ ਇਲੈਕਸ਼ਨਸ ਦੇ ਵਿੱਚ ਗਹਿ ਗੱਚ ਮੁਕਾਬਲਾ ਜਿਹੜਾ ਉਹ ਹੁੰਦਾ ਆ। ਛੋਟੇ ਪੱਧਰ ਤੋਂ ਲੈ ਕੇ ਆਪਾਂ ਕਹਿ ਲਈਏ ਵੀ ਸਿਟੀ, ਕਾਉਂਟੀ, ਉੱਥੋਂ ਲੈ ਕੇ ਸਕੂਲ ਡਿਸਟ੍ਰਿਕਟਸ ਤੋਂ ਲੈ ਕੇ ਇਵੈਂਚੁਅਲੀ ਫੈਡਰਲ ਲੈਵਲ ਤੱਕ, ਉੱਥੇ ਤੱਕ ਜਿਹੜਾ ਉੱਥੋਂ ਦੇ ਹਾਊਸ ਦੀਆਂ ਤੇ ਨਾਲ ਦੇ ਨਾਲ ਕਾਂਗਰਸ ਦੀਆਂ ਤੇ ਨਾਲ ਸੈਨੇਟ ਦੀਆਂ ਜਿਹੜੀਆਂ ਰੇਸਾਂ ਆ ਉਹ ਡਿਸਾਈਡ ਹੋਣੀਆਂ ਆ। ਸੋ 4 ਹਫ਼ਤੇ ਪੂਰੇ ਜਿਹੜੇ ਉਹ ਰਹਿ ਗਏ ਨੇ। ਨਵੰਬਰ ਦੇ ਜਿਹੜੇ ਦੂਸਰਾ ਮੰਗਲਵਾਰ ਆ ਰਿਹਾ ਹੈਗਾ 8 ਨੂੰ ਕੈਲੀਫੋਰਨੀਆ ਦੇ ਵਿੱਚ, ਪੂਰੇ ਅਮਰੀਕਾ ਦੇ ਵਿੱਚ ਉਹ ਜਿਹੜਾ ਆ ਇਲੈਕਸ਼ਨ ਡੇ ਹੈਗਾ। ਇਲੈਕਸ਼ਨ ਡੇ ਆ। ਸੋ ਉਸ ਦਿਨ ਕਈਆਂ ਦੇ ਭਵਿੱਖ ਜਿਹੜੇ ਆ ਉਹ ਸੀਲ ਹੋਣੇ ਆ। ਕਈਆਂ ਦੇ ਲਈ ਖੁਸ਼ਖਬਰੀ, ਕਈਆਂ ਦੇ ਲਈ ਮਾੜੀ ਖਬਰੀ ਜਿਹੜੀ ਆ, ਮਾੜੀ ਖਬਰ ਜਿਹੜੀ ਉਹ ਰਹਿੰਦੀ ਆ। ਪਰ ਹੁਣ ਜਿਹੜੇ ਇਸ ਮਾਮਲੇ ਦੇ ਵਿੱਚ ਅੱਜ ਆਪਣੇ ਨਾਲ ਯੂਬਾ ਸਿਟੀ ਤੋਂ ਸਿਟੀ ਕੌਂਸਲ ਡਿਸਟ੍ਰਿਕਟ 2 ਦੇ ਲਈ ਇਲੈਕਸ਼ਨ ਜਿਹੜੇ ਲੜ ਰਹੇ ਨੇ ਕੈਂਡੀਡੇਟ ਨੇ ਸੁਖ ਸਿੱਧੂ, ਜਿਨ੍ਹਾਂ ਨੇ ਕੁਛ ਵਾਰੀ ਪਹਿਲਾਂ ਵੀ ਇੱਕ ਵਾਰੀ ਜਿਹੜੀ ਸਿਟੀ ਕੌਂਸਲ ਦੀ ਇਲੈਕਸ਼ਨ ਰਨ ਕੀਤੀ ਸੀ, ਲੜੀ ਸੀਗੀ, ਪਰ ਉਦੋਂ ਕੁਛ ਕੁ ਵੋਟਾਂ ਦੇ ਨਾਲ ਰਹਿ ਗਏ ਸੀਗੇ। ਪਰ ਇਸ ਵਾਰ ਫਿਰ ਆਪਣੀ ਪੋਲੀਟਿਕਸ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਆ। ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਨਾਲ ਇੰਟਰਵਿਊ ਕਰਾਂਗੇ, ਜਾਣਾਂਗੇ ਕੀ ਆ ਯੂਬਾ ਸਿਟੀ ਦੇ ਮੁੱਦੇ, ਕੀ ਆ ਉਹਨਾਂ ਦੀ ਡਿਸਟ੍ਰਿਕਟ ਦੇ ਮੁੱਦੇ, ਉਹ ਕਿਹੜੇ ਕੀ ਪਲੇਟਫਾਰਮ ਦੇ ਉੱਤੇ ਉਹ ਰਨ ਕਰ ਰਹੇ ਆ। ਸੁਖ ਸਿੱਧੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਭਰਾਵਾਂ ਨੂੰ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਸਾਨੂੰ ਵੀ ਟਾਈਮ ਦਿੱਤਾ ਇਸ ਚੀਜ਼ ਲਈ। ਤੇ ਸਾਰੇ ਸਰੋਤੇ ਜਿਹੜੇ ਵੀ ਸੁਣ ਰਹੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ। ਤੇ ਸਾਰਿਆਂ ਨੂੰ ਪੁਕਾਰ ਆਪਣੀ ਇਹੀ ਹੈ ਵੀ ਜਿੰਨੇ ਵੀ ਯੂਬਾ ਸਿਟੀ 'ਚ ਆਪਣੇ ਸਾਰੇ ਸੁਣਦੇ ਹੋਣ ਤੇ ਉਹਨਾਂ ਨੂੰ ਇਹੀ ਮੈਸੇਜ ਆ ਵੀ ਪਲੀਜ਼ ਵੋਟ ਜ਼ਰੂਰ ਪਾਉਣੀ ਆ। ਤੇ ਬੈਲਟ ਆਲਰੇਡੀ ਆ ਚੁੱਕੇ ਆ, ਇਹ ਚੀਜ਼ ਦਾ ਵੀ ਖਿਆਲ ਰੱਖਣਾ। ਤੇ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਵੀ 10 ਤਰੀਕ ਨੂੰ ਆਉਣੇ ਆ, ਪਰ ਆਪਣੇ ਆਲਰੇਡੀ ਫਰਾਈਡੇ ਆ ਗਏ ਆ ਕਈਆਂ ਦੇ ਕੋਲ। ਸੋ ਪਲੀਜ਼ ਉਹਦਾ ਖਿਆਲ ਰੱਖਿਓ ਜੀ। ਸੋ ਮਹੀਨਾ ਪਹਿਲਾਂ ਹੀ ਜਿਹੜੇ ਆ ਉਹ ਇਲੈਕਸ਼ਨ ਦੇ ਲਈ ਬੈਲਟ ਜਿਹੜੇ ਆ, ਚੋਣ ਜਿੱਤੇ ਇੰਡੀਆ ਦੇ ਵਿੱਚ ਠੱਪਾ ਮਾਰਦੇ ਆ ਤੇ ਹੁਣ ਬਟਨ ਦੱਬਦੇ ਆ, ਉਹ ਜਿਹੜੀ ਚੀਜ਼ ਇੱਥੇ ਪਹੁੰਚ ਚੁੱਕੀ ਆ। ਉੱਦਾਂ ਦੇਖ ਰਹੇ ਆ ਸੁਖ ਸਿੱਧੂ ਜੀ ਤੇ ਪ੍ਰਵੀਨ ਸ਼ਰਮਾ ਵੀ ਪਹਿਲਾਂ ਦੇ ਨਾਲੋਂ ਪੰਜਾਬੀਆਂ ਦੀ ਰੁਚੀ ਇੱਥੋਂ ਦੀ ਇਲੈਕਸ਼ਨਸ ਦੇ ਵਿੱਚ ਵਧੀ ਆ। ਉਸ ਦਾ ਜਿਹੜਾ ਉਹ ਆਪਾਂ ਨੂੰ ਦੇਖ ਰਿਹਾ, ਜਿੱਦਾਂ ਸੁਖ ਸਿੱਧੂ ਵਰਗੇ ਹੋਰ ਵੀ ਬਹੁਤ ਸਾਰੇ ਪੰਜਾਬੀ ਥਾਂ ਦੇ ਉੱਤੇ ਕਈ ਸ਼ਹਿਰਾਂ 'ਚ, ਕਾਉਂਟੀਜ਼ ਦੇ ਵਿੱਚ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਉਹ ਰਨ ਕਰ ਰਹੇ ਆ। ਸੋ ਸੁਖ ਸਿੱਧੂ ਜੀ ਪਹਿਲਾਂ ਇਹ ਦੱਸੋ ਵੀ ਇਸ ਵਾਰ ਇਲੈਕਸ਼ਨ ਲੜਨ ਦਾ ਮਨ ਕਿੱਦਾਂ ਬਣਿਆ? ਯੂਜਲੀ ਬੰਦਾ ਕਈ ਵਾਰੀ ਟਰਾਈ ਕਰਦਾ ਆ, ਹਾਰ ਜਾਂਦਾ ਆ ਤੇ ਫਿਰ ਕਹਿੰਦਾ ਵੀ ਚੱਲ ਇਹ ਕੰਮ ਆਪਣੇ ਵਾਸਤੇ ਨਹੀਂ, ਪਰ ਤੁਸੀਂ ਦੁਬਾਰਾ ਦੂਜੀ ਵਾਰੀ ਟਰਾਈ ਕਰਨ ਜਾ ਰਹੇ ਹੋ। ਕੀ ਹੈ ਤੁਹਾਡੀ ਇਸ ਦੇ ਪਿੱਛੇ ਮੋਟੀਵੇਸ਼ਨ? ਹਾਂਜੀ ਦੇਖੋ, ਮੋਟੀਵੇਸ਼ਨ ਤਾਂ ਕਈ ਤਰ੍ਹਾਂ ਦੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਲਾਸਟ ਟਾਈਮ ਆਪਾਂ 87 ਵੋਟਾਂ ਤੇ ਹਾਰ ਗਏ ਸੀਗੇ। ਸੋ 87 ਜੇ ਤੁਸੀਂ ਕੰਪੇਅਰ ਕਰਦੇ ਆ 7000 ਵੋਟ ਨੂੰ ਆਲਮੋਸਟ ਕੁਛ ਵੀ ਨਹੀਂ ਹੁੰਦਾ। ਤੇ ਉਸ ਚੀਜ਼ ਦਾ ਪਹਿਲਾਂ ਵੀ ਚਲੋ ਮਨ ਤਾਂ ਸੀਗਾ ਵੀ ਇਲੈਕਸ਼ਨ ਦੇ ਵਿੱਚ ਦੁਬਾਰਾ ਲੜਾਂਗੇ। ਤੇ ਮੈਂ ਪਿਛਲੇ 2 ਸਾਲ, ਜਦੋਂ 2 ਸਾਲਾਂ ਬਾਅਦ ਹੁੰਦੀ ਹੈ ਸਿਟੀ ਦੀ ਇਲੈਕਸ਼ਨ, ਤੇ ਪਿਛਲੇ 2 ਸਾਲ ਮੈਂ ਉਦੋਂ ਮਿਸ ਕਰਤਾ ਸੀਗਾ ਕਿਉਂ ਥੋੜੇ ਕੰਮ ਬਿਜ਼ੀ ਸੀਗੇ ਤੇ ਉਸ ਵੇਲੇ ਟਾਈਮ ਨਹੀਂ ਲੱਗਾ। ਸੋ ਹੁਣ ਮੇਰੇ ਕੋਲ ਟਾਈਮ ਫਿਰ ਦੁਬਾਰਾ ਹੈ ਇਸ ਚੀਜ਼ ਨੂੰ ਕਰਨ ਲਈ। ਤੇ ਆਪਾਂ ਜਿਹੜੇ ਪਹਿਲੀ ਵਾਰੀ ਰਨ ਕੀਤਾ ਨਾ ਜਦੋਂ, ਉਹਦੇ ਵਿੱਚ ਲੈਸਨ ਬੜੇ ਸਿੱਖੇ ਸੀਗੇ ਤੇ ਉਹ ਲੈਸਨ ਆਪਾਂ ਹੁਣ ਅਪਲਾਈ ਕਰ ਰਹੇ ਹਾਂ ਵੀ ਕਿਹੜੀਆਂ ਚੀਜ਼ਾਂ ਸਾਡੇ ਲਈ ਉਸ ਵੇਲੇ ਫਾਇਦੇਮੰਦ ਰਹੀਆਂ, ਜਿਹੜੀਆਂ ਕੀਤੀਆਂ, ਕਿਹੜੀਆਂ ਨਹੀਂ ਰਹੀਆਂ ਤੇ ਕਿਹੜੀਆਂ ਹੋਰ ਅਸੀਂ ਐਕਸਟਰਾ ਕਰਾਂਗੇ। ਸੋ ਇਹੀ ਚੀਜ਼ਾਂ ਤੋਂ ਸਿੱਖ ਕੇ ਤੇ ਬਾਕੀ ਦੇਖੋ ਮੇਰਾ ਮਕਸਦ ਇਹ ਹੈ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ 5 ਇੱਥੇ ਕਾਉਂਸਲ ਮੈਂਬਰ ਆ ਤੇ ਸਾਡਾ ਪੰਜਾਬੀ ਇੱਕ ਵੀ ਹੈ ਨੀਗਾ। ਸੋ ਰੈਪਰੈਜ਼ੈਂਟੇਟਿਵ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਇਸ ਚੀਜ਼ ਲਈ। ਤੇ ਕਿਉਂ ਦੇਖੋ ਜੋ ਬਾਹਰ ਬੈਠੇ ਸੀ ਜੋ ਮਰਜ਼ੀ ਕਰੀਏ, ਜੇ ਗੱਲਾਂ ਜਿੰਨੀਆਂ ਮਰਜ਼ੀ ਕਰ ਲਈ, ਪਰ ਜਦੋਂ ਸਾਡੀ ਵਿੱਚ ਕੋਈ ਸਾਡਾ ਆਵਾਜ਼ ਉਠਾਉਣ ਵਾਲਾ ਨਹੀਂ ਬੰਦਾ ਹੈਗਾ ਨਾ, ਤਾਂ ਤੁਹਾਡਾ ਕੁਛ ਨਹੀਂ ਬਣਦਾ। ਜਿਹੜਾ ਸਾਡਾ ਕਰੰਟ ਹੁਣ ਚਲੋ ਜਿਹੜੇ ਬੰਦੇ ਤੇ ਮੈਂ ਅਗੇਂਸਟ ਰਨ ਕਰ ਰਿਹਾ, ਜਦੋਂ ਆਪਣਾ ਇੰਡੀਆ ਵੀ ਆ ਪ੍ਰੋਟੈਸਟ ਫਾਰਮਿੰਗ ਦਾ ਚੱਲਦਾ ਸੀਗਾ, ਉਸ ਬੰਦੇ ਨੂੰ ਮੈਂ ਐਟਲੀਸਟ 5 ਵਾਰੀ ਕੰਟੈਕਟ ਕੀਤਾ ਵੀ ਸਾਡੇ ਲਈ ਤੂੰ ਇੱਕ ਵੀਡੀਓ ਬਣਾ ਕੇ ਦੇ। ਵੀ ਕਈ ਸਿਟੀਆਂ ਦੇ ਮੇਅਰ ਏਦਾਂ ਵੀਡੀਓ ਬਣਾ ਕੇ ਦੇ ਰਹੇ ਐਜ਼ ਅ ਸਪੋਰਟ
ਜੀ ਤੇ ਉਸ ਬੰਦੇ ਨੇ ਜਾਣੀ ਕਿ ਉਦਾਂ ਹੀ ਮੈਨੂੰ ਟਾਲੇ ਟੱਪੇ 'ਚ ਲਾ ਰੱਖਿਆ। ਸੋ ਜਿੱਦਾਂ ਮਰਜ਼ੀ ਅਸੀਂ ਕਰ ਲਈਏ, ਇਹਨਾਂ ਨੂੰ ਜਿਹੜਾ ਸਾਨੂੰ ਦੁੱਖ ਆ, ਇਹਨਾਂ ਨੂੰ ਉਸ ਦੁੱਖ ਦਾ ਸਮਝ ਨਹੀਂ ਆਉਂਦੀ ਇਸ ਗੱਲ ਦੀ। ਕੌਣ ਹੈ ਆਪਾਂ ਇਸ ਟਾਈਮ, ਕਿਹੜੇ ਇਨਕਮਬੈਂਟ ਦੇ ਖਿਲਾਫ ਲੜ ਰਹੇ ਆ ਤੁਸੀਂ? ਸਾਡੇ ਹਾਂਜੀ, ਉਹ ਮਾਰਕ ਬੂਮਗਾਰਡਨ ਹੈ ਉਹਦਾ ਨਾਂ, ਤੇ 3 ਅਸੀਂ ਟੋਟਲ ਕੈਂਡੀਡੇਟ ਹੈ। ਪੰਜਾਬੀ ਮੈਂ ਇਕੱਲਾ ਹੀ ਆ, ਮਾਰਕ ਹੈਗਾ ਇਨਕਮਬੈਂਟ, ਤੇ ਨਾਲ ਇੱਕ ਹੁਣ ਨਵਾਂ ਜਿਹੜਾ ਉਹਨੇ ਪੇਪਰ ਭਰੇ ਸੀ ਉਹਦਾ ਨਾਂ ਹੈਗਾ ਚੱਕ ਸਮਿਥ, ਤੇ ਤੀਜਾ ਹੈਗਾ ਮੈਂ। ਤੇ ਇਹ ਡਿਸਟ੍ਰਿਕਟ ਦਾ ਮਾੜਾ ਜਿਹਾ ਆਪਾਂ ਗੱਲ ਕਰਦੇ ਹਾਂ, ਉਹ ਜੇ ਡਿਸਟ੍ਰਿਕਟ ਦਾ ਸਮਝਾ ਲਵਾਂਗੇ ਸਾਰਿਆਂ ਨੂੰ ਜਦੋਂ ਤੁਸੀਂ ਰੈਡੀ। ਸੋ ਅੱਗੇ ਕੀ ਹੁੰਦਾ ਸੀਗਾ? ਆਈ ਥਿੰਕ ਲਾਸਟ ਟਾਈਮ ਜਦੋਂ ਤੁਸੀਂ ਇਲੈਕਸ਼ਨ ਲੜੇ ਸੀ ਵੀ ਸਿਟੀ ਪੂਰੀ ਜਿਹੜੀ ਆ ਹਰ ਇੱਕ ਡਿਸਟ੍ਰਿਕਟ ਦੇ ਲਈ ਵੋਟ ਕਰਦੀ ਸੀ। ਹੁਣ ਪਰ ਇਹਨਾਂ ਨੇ ਮੈਨੂੰ ਲੱਗਦਾ ਹੱਦਬੰਦੀ ਕਰਤੀ ਆ, ਸਿਰਫ ਜਿਹੜੇ ਉਸ ਡਿਸਟ੍ਰਿਕਟ ਦੇ ਵਿੱਚ ਹੀ ਵੋਟਰ ਆ ਉਹੀ ਉਸ ਦੇ ਉੱਤੇ ਜਿਹੜਾ ਉਹ ਵੋਟ ਪਾ ਸਕਦੇ ਆ। ਹਾਂਜੀ, ਇਹ ਦੇਖੋ ਕੈਲੀਫੋਰਨੀਆ ਨੇ ਲਾ ਬਣਾਇਆ ਵੀ ਜਿਹੜੀਆਂ ਸਰਟਨ ਸਾਈਜ਼ ਸਿਟੀਆਂ ਆ, ਮੇਰਾ ਖਿਆਲ 50,000 ਪਾਪੂਲੇਸ਼ਨ ਦੇ ਨਾਲ ਆ ਮੇਰਾ ਖਿਆਲ, ਠੀਕ ਹੈ, ਤੇ ਉਹਨਾਂ ਨੇ ਇਹ ਲਾ ਬਣਾਇਆ ਵੀ ਤੁਹਾਨੂੰ ਹੈਵ ਟੂ ਕਰਨਾ ਪੈਣਾ ਇਹ ਜਿਹੜਾ ਲਾ ਉਹਨਾਂ ਦਾ ਸੀਗਾ, ਤੇ ਨਹੀਂ ਤਾਂ ਤੁਹਾਨੂੰ ਪਨਿਸ਼ਮੈਂਟ ਮਿਲ ਸਕਦੀ ਆ ਇਦਾਂ ਕਰਦਾ। ਸੋ ਜਿਹੜਾ ਸਿਟੀ ਜਿਹੜਾ ਕਾਉਂਸਲ ਸੀਗਾ ਉਹਨੇ ਇਹ ਅਪਰੂਵ ਕਰ ਦਿੱਤਾ ਸੀਗਾ, ਤੇ ਡਿਸਟ੍ਰਿਕਟ ਉਹਨੇ ਇਦਾਂ ਟਰਾਈ ਕੀਤੀ ਬਣਾਉਣ ਦੀ ਜਿੱਦਾਂ ਪਹਿਲਾਂ ਸਟਰ ਕਾਉਂਟੀ ਵਾਲੇ ਇੱਥੇ ਡਿਸਟ੍ਰਿਕਟ ਕੋਡੀ ਬਣੇ ਹੋ, ਸਾਰੇ ਉਸ ਗੱਲ ਨੂੰ ਯੂਜ਼ ਟੂ ਆ, ਪਰ ਜਿਹੜੀ ਸਿਟੀ ਦੇ ਡਿਸਟ੍ਰਿਕਟ ਆ ਇਹ ਉਹਦੇ ਨਾਲੋਂ ਡਿਫਰੈਂਟ ਆ। ਸੋ ਇਹ ਗੱਲ ਆਪਾਂ ਸਾਰਿਆਂ ਨੂੰ ਸਮਝਾਉਣੀ ਪੈਣੀ ਆ ਵੀ ਇਹ ਜਿਹੜਾ ਮੇਰੇ ਵਾਲਾ ਡਿਸਟ੍ਰਿਕਟ 2 ਆ ਨਾ, ਇਹ ਚੱਲਦਾ ਹੈ ਹਾਈਵੇ 99 ਤੋਂ ਵੈਸਟ ਟਾਊਨਸ਼ਿਪ ਰੋਡ ਤੱਕ, ਤੇ ਹਾਂਜੀ, ਤੇ ਇਧਰੋਂ ਸਾਊਥ ਨੂੰ ਕਲੂਸਾ ਹਾਈਵੇ ਲੈ ਕੇ ਤੇ ਨਾਰਥ ਪੀਸ ਰੋਡ ਤੱਕ। ਸੋ ਇਹਨੇ ਜਿੱਦਾਂ ਰੈਕਟੈਂਗਲ ਜਿਹਾ ਬਣਾਤਾ ਇੱਕ ਕਿਸਮ ਦਾ। ਇਹਦੇ ਵਿੱਚ 8700 ਰਜਿਸਟਰਡ ਵੋਟ ਹੈ ਆਲਰੇਡੀ ਰਾਈਟ ਨਾਓ, ਤੇ ਉਹਦੇ ਵਿੱਚੋਂ ਜੀ 1365 ਹੈਗੀ ਪੰਜਾਬੀਆਂ ਦੀ। ਅੱਛਾ, ਠੀਕ ਹੈ, ਹਾਂਜੀ। ਸੋ 1365 ਜਿਹੜੇ ਪੰਜਾਬੀਆਂ ਦੀ ਆ, ਆਪਾਂ ਉਹਨਾਂ ਨੂੰ ਮੋਸਟਲੀ ਸਾਰਿਆਂ ਨੂੰ ਆਲਰੇਡੀ ਅਪਰੋਚ ਕਰ ਰਹੇ ਆ ਵੀ ਤੁਸੀਂ ਵੋਟ ਜ਼ਰੂਰ ਪਾਉਣੀ ਆ। ਤੁਹਾਨੂੰ ਪਤਾ ਮਿਡ ਟਰਮ ਦੇ ਵਿੱਚ ਨਾ ਲੋਕੀ ਵੋਟ ਬਹੁਤ ਘੱਟ ਪਾਉਂਦੇ ਆ, ਸੋ ਆਈ ਥਿੰਕ ਜੇ 8700 ਟੋਟਲ ਆ ਤਾਂ ਸਮਝ ਲਓ ਅੱਧੀ ਵੋਟ ਪਊਗੀ, ਗੈਸ ਹੀ ਆ ਵੀ 4200 4300 ਵਾਲੀ ਹੋਊਗੀ। ਤੇ ਪਰ ਪਿਛਲੀ ਇਲੈਕਸ਼ਨ ਦੇ ਜਦੋਂ ਪਿਛਲੀ ਵਾਰ ਦੇ ਨਾਲੋਂ ਫਿਰ ਇਸ ਵਾਰ ਜੋਰ ਤੁਹਾਨੂੰ ਲਾਉਣਾ ਥੋੜਾ ਈਜ਼ੀ ਆ ਵੀ ਹੁਣ ਇੱਕ ਸੀਮਤ ਜੀ ਥਾਂ ਹੋ ਗਈ ਆ। ਹਾਂਜੀ, ਈਜ਼ੀ ਹੈਗਾ ਵੀ ਤੁਹਾਨੂੰ ਜਿਹੜਾ ਡੋਰ ਟੂ ਡੋਰ ਵਾਕਿੰਗ ਕਰਨੀ ਪੈਂਦੀ ਹੈ ਨਾ, ਉਹ ਘਟ ਗਈ ਆ, ਡੈਫੀਨਿਟਲੀ ਘਟ ਗਈ ਆ। ਤੇ ਉਹਦੇ ਨਾਲ ਸਾਡੇ ਯੂਬਾ ਸਿਟੀ ਜਿਹੜਾ ਇੱਕ ਹੈਪੀ ਪਾਰਕ ਏਰੀਆ ਗਿਣਿਆ ਜਾਂਦਾ, ਉਹਦੇ ਵਿੱਚ ਪੰਜਾਬੀਆਂ ਦਾ ਬਹੁਤ ਗਾੜਿਆ, ਪਰ ਆਪਾਂ ਨੂੰ ਹੁਣ ਉਹ ਸਾਡੇ ਡਿਸਟ੍ਰਿਕਟ ਤੋਂ ਬਾਹਰ ਆਇਆ ਕਿ, ਸੋ ਉੱਥੋਂ ਸਾਨੂੰ ਕੋਈ ਹੈਲਪ ਨਹੀਂ ਆਈ ਆ ਸਕਦੀ। ਤੇ ਪਰ ਫਿਰ ਵੀ ਜੇ ਤੁਸੀਂ ਸੋਚੋ ਵੀ ਜੇ 8700 ਸਮਝ ਲਓ 1400 ਆਪਣੇ ਪੰਜਾਬੀ ਹੈਗੇ ਆ, ਉਹਦੇ ਨਾਲ ਬਹੁਤ ਕਾਫੀ ਆਪਾਂ ਚੇਂਜ ਲੈ ਸਕਦੇ ਹਾਂ ਜੇ ਆਪਾਂ ਸਾਰੇ ਵੋਟ ਪਾਈਏ ਇਕੱਠੇ ਹੋ ਕੇ। ਕੀ ਤੁਸੀਂ ਮੌਜੂਦਾ ਸਿਟੀ ਕੌਂਸਲ ਦੀ ਭੂਮਿਕਾ ਤੋਂ ਖੁਸ਼ ਹੋ, ਨਾ ਖੁਸ਼ ਹੋ? ਕੀ ਤੁਸੀਂ ਬਦਲਾਵ ਜੇ ਤੁਸੀਂ ਆਉਂਦੇ ਆ ਕੀ ਲੈ ਕੇ ਆਉਂਗੇ? ਹਾਂਜੀ, ਦੇਖੋ ਇਹ ਚੀਜ਼ਾਂ ਹਰੇਕ ਜਿਹੜਾ ਕੈਂਡੀਡੇਟ ਆਉਂਦਾ ਉਹਨੇ ਆਪਣਾ ਦੂਜਾ ਕਹਿਣਾ ਹੁੰਦਾ ਵੀ ਮੈਂ ਇਦਾਂ ਕਰਨਾ। ਜਿਹੜਾ ਇੱਕ ਨਹੀਂ ਵੱਡੀ ਬਹੁਤ ਗੱਲ ਮਿਸ ਕਰ ਗਏ ਆ ਸਾਡੇ ਸਿਟੀ ਕੌਂਸਲ ਵਾਲੇ। ਦੇਖੋ ਮੈਂ ਥਰੂ ਆਊਟ ਦਾ ਈਅਰ ਵੀ ਮੀਟਿੰਗਾਂ ਅਟੈਂਡ ਕਰੀ ਗਿਆ ਇਹਨਾਂ ਦੀਆਂ, ਤੇ ਇੱਕ ਹੋਮਲੈਸ ਦਾ ਇਸ਼ੂ ਸੀਗਾ, ਉਹ ਸੀਗਾ ਇੱਥੇ ਹੈਬਿਟੈਟ ਕਮਿਊਨਿਟੀ ਇੱਕ ਦੂਜੀ ਆ ਆਰਗੇਨਾਈਜੇਸ਼ਨ, ਤੇ ਉਹ ਚਾਹੁੰਦੇ ਸੀਗੇ ਇੱਥੇ ਇੱਕ ਬਨੈਨਜ਼ਾ ਇਨ ਮੋਟਲ ਹੈ, ਤੇ ਉਹ ਹੈਗਾ ਵੀ ਆਪਣਾ ਕੋਈ ਗੁਜਰਾਤੀ ਭਾਈ ਜਿਹੜਾ ਉਹਨੂੰ ਓਨ ਕਰਦਾ, ਤੇ ਇੱਕ ਟਾਈਮ ਉਹ ਬਹੁਤ ਵਧੀਆ ਹੋਟਲ ਸੀਗਾ, ਤੇ ਹੁਣ ਉਹਦੀ ਕੇਅਰ ਹੈ ਨਹੀਂਗੀ ਵਾਲੀ। ਤੇ ਉਹ ਹੈਬਿਟੈਟ ਕਮਿਊਨਿਟੀ ਵਾਲੇ ਕੀ ਕਰਨਾ ਚਾਹੁੰਦੇ ਸੀ, ਉਹਨੂੰ ਬਾਏ ਕਰਕੇ ਨਾ, ਐਂਡ ਬਿਲਡਿੰਗ ਨੂੰ ਬਾਏ ਕਰਕੇ ਉਹ ਜਿੱਦਾਂ ਜਿਹੜੇ ਵੀ ਆ ਹੋਮਲੈਸ ਇਸ਼ੂ ਵਾਲੇ ਆ, ਜਿਹੜੇ ਵੀ ਹੈਂਡ ਅਪ ਮੰਗਦੇ ਆ, ਉਹਨਾਂ ਨੂੰ ਉੱਥੇ ਰੱਖਣਾ ਚਾਹੁੰਦੇ ਸੀਗੇ। ਉਹਨੇ ਸਾਰਾ ਕੁਝ ਬਣਾ ਕੇ ਠੀਕ ਕਰਨਾ, ਪਰ ਉਹ ਸਿਟੀ ਕੋਲੋਂ ਕਮਿਟਮੈਂਟ ਚਾਹੁੰਦੇ ਸੀਗੇ। ਤੇ ਇਹ ਸਿਟੀ ਵਾਲੇ ਕਾਉਂਸਲ ਵਾਲਿਆਂ ਸਾਰਿਆਂ ਨੇ ਨਾ ਉਹਨਾਂ ਨੂੰ ਉਦਾਂ ਹੀ ਜਿੱਦਾਂ ਲਾਰੇ ਲੱਪਿਆਂ 'ਚ ਲਾ ਰੱਖਿਆ। ਇੱਕ ਗ੍ਰਾਂਟ ਮਿਲ ਰਿਹਾ ਸੀਗਾ, ਆਪਣਾ ਫੈਡਰਲ ਗ੍ਰਾਂਟ ਸੀਗਾ, ਤੇ ਉਹਦੀ ਸੀਗੀ ਡੈਡਲਾਈਨ, ਸਰਟਨ ਟਾਈਮ ਸੀਗਾ ਵੀ ਐਨੀ ਟਾਈਮ ਤੁਹਾਨੂੰ ਯੈਸ ਐਂਡ ਨੋ ਕਰਨੀ ਪੈਣੀ ਆ। ਹਾਂਜੀ, ਤੇ ਇਹਨੇ ਬੇਸਿਕਲੀ ਉਹ ਜਿੱਦਾਂ ਗੋਰੇ ਕਹਿੰਦੇ ਕਿਕ ਦ ਕੈਨ ਡਾਊਨ ਦ ਰੋਡ, ਉਹ ਗੱਲ ਕਰ ਦਿੱਤੀ ਤੇ ਡਿਸੀਜਨ ਨਹੀਂ ਲਿਆ ਉਸ ਚੀਜ਼ ਦਾ। ਉਹ ਬਹੁਤ ਮਿਸਟੇਕ ਕਰ ਗਿਆ ਆਪਣੇ ਹਿਸਾਬ ਨਾਲ। ਸੋ ਤੁਸੀਂ ਫੰਡ ਨਹੀਂ ਮਿਲੇ। ਹਾਂਜੀ, ਸੋ ਤੁਸੀਂ ਕੀ ਸੋਚਦੇ ਹੋ, ਕਰਨਾ ਚਾਹੀਦਾ ਸੀ ਸਿਟੀ ਨੂੰ ਕਿ ਨਹੀਂ? ਕਰਨਾ ਚਾਹੀਦਾ ਸੀ, ਬਿਲਕੁਲ। ਦੇਖੋ ਜਿਹੜਾ ਹੋਮਲੈਸ ਦਾ ਇਸ਼ੂ ਆ, ਇਹ ਤਾਂ ਜਦੋਂ ਮੈਂ 4 ਸਾਲ ਪਹਿਲਾਂ ਰਨ ਕੀਤਾ ਉਹਦੇ ਨਾਲ ਦੁੱਗਣਾ ਹੋ ਗਿਆ, ਹੁਣ ਡਬਲ ਹੋ ਗਿਆ ਕੰਮ। ਤੇ ਜਿਹੜੇ ਮੈਂ ਹੁਣ ਜਦੋਂ ਇਲੈਕਸ਼ਨ ਲਈ ਲੜਨਾ ਸੀਗਾ, ਮੈਂ ਲੋਕਲ ਬੰਦਿਆਂ ਨੂੰ ਮਿਲਿਆ, ਤੇ ਸਮਝ ਲਓ 50% ਤਾਂ ਬੰਦੇ ਉਹੀ ਆ ਜਿਹੜਾ ਨੂੰ ਮੈਂਟਲ ਇਸ਼ੂ ਆ, 50% ਆਲਮੋਸਟ ਹੈਗੇ ਡਰੱਗ ਵਾਲੇ ਇਸ਼ੂ ਆ। ਤੇ ਸ਼ਰਫ ਨਾਲ ਵੀ ਮੈਂ ਬੈਠਾ, ਤੇ ਸਾਡਾ ਜਿਹੜਾ ਚੀਫ ਆਫ ਪੁਲਿਸ ਬ੍ਰਾਇਨ ਬੇਕਰ, ਉਹਨਾਂ ਵੀ ਮੈਂ ਮੀਟਿੰਗ ਕੀਤੀ ਸੀ। ਉਹ ਬੇਕਰ ਕਹਿੰਦਾ ਵੀ ਸਾਡੇ ਕੋਲ 90 ਤੋਂ 100 ਬੰਦਾ ਆ ਜਿਹੜਾ ਰਿਪੀਟ ਅਫੈਂਡਰ ਆ, ਇਲਤਾਂ ਕਰਦੇ ਆ, ਪੁੱਠੇ ਕੰਮ ਕਰਦੇ ਆ ਉਹ, ਤੇ ਕਹਿੰਦਾ ਸੈਡਲੀ ਅਸੀਂ ਉਹਨਾਂ ਨੂੰ ਕਰ ਕੁਛ ਨਹੀਂ ਸਕਦੇ। ਸੋ ਥੋੜੇ ਜਿਹੇ ਲਾ ਵੀ ਸਟਰੋਂਗਰ ਆਣੇ ਚਾਹੀਦੇ ਆ, ਆਈ ਥਿੰਕ ਸਟੇਟ ਲੈਵਲ ਤੇ ਫੈਡਰਲ ਲੈਵਲ ਤੇ, ਜਿਹੜਾ ਪੁਲਿਸ ਕੋਲ ਵੀ ਮਾੜੀ ਜਿਹੀ ਪਾਵਰ ਹੋਵੇ। ਸੋ ਰਾਈਟ ਨਾਓ ਸੋ ਸਿੱਧੂ ਜੀ, ਵੀ ਆਪਾਂ ਦੇਖਦੇ ਹਾਂ ਵੀ ਜਿਹੜੇ ਸੈਕਰਾਮੈਂਟੋ 'ਚ ਬੈਠੇ ਕਾਨੂੰਨ ਬਣਾ ਰਹੇ ਆ, ਜਿੱਦਾਂ $900,000 ਤੱਕ ਚੋਰੀ ਕਰੋ ਤੁਹਾਨੂੰ ਕੋਈ ਫੈਲਨੀ ਨਹੀਂ, ਕੋਈ ਕੁਛ ਨਹੀਂ, ਇਹੋ ਜਿਹੇ ਮਾਮਲੇ ਦੇ ਉੱਤੇ ਤੁਹਾਡਾ ਕੀ ਸਟੈਂਡ ਆ?
ਨਹੀਂ ਦੇਖੋ ਸਟੈਂਡ ਇਹ ਮੈਂ ਤਾਂ ਕਹਿੰਦਾ ਐਜ਼ ਜਿੱਦਾਂ ਹੁਣ ਅਸੀਂ ਇੱਥੇ ਮੋਸਟਲੀ ਫਾਰਮਿੰਗ 'ਚ ਇਨਵੋਲਵ ਹਾਂ, ਸਾਡੇ ਫਾਰਮਰ ਨਾਲ ਰੋਜ਼ ਕਦੇ ਡੀਜ਼ਲ ਚੋਰੀ ਕਰਕੇ ਲੈ ਜਾਂਦਾ, ਕਦੇ ਟਰੈਕਟਰ ਦਾ ਟਾਇਰ ਲਾ ਕੇ ਲੈ ਜਾਂਦਾ। ਇਹ ਚੀਜ਼ਾਂ ਤਾਂ ਕੰਟਰੋਲ ਕਰਨੀਆਂ ਪੈਣੀਆਂ ਆਪਾਂ ਨੂੰ। ਆਈ ਥਿੰਕ ਇਹ ਚੀਜ਼ਾਂ ਜੇ ਆਪਾਂ ਜਿੰਨਾ ਉਹਨਾਂ ਨੂੰ ਫਰੀडम ਦੇਈ ਜਾਂਦੇ ਆ, ਜਿਹੜੇ ਇਲਤਾਂ ਕਰਦੇ ਆ, ਉਨਾ ਹੀ ਉਹ ਫਾਇਦਾ ਉਠਾ ਰਹੇ ਇਸ ਚੀਜ਼ ਦਾ। ਜੀ ਜੀ। ਸੋ ਤੁਸੀਂ ਹੋਮਲੈਸਨੈਸ ਦੀ ਸਥਿਤੀ ਨੂੰ ਲੈ ਕੇ ਕੀਤਾ ਆ, ਜੇ ਤੁਸੀਂ ਜਿੱਤਦੇ ਆ ਤਾਂ ਤੁਹਾਡਾ ਕੀ ਇਸ ਦੇ ਵਿੱਚ ਰੋਲ ਰਹੂਗਾ? ਤੁਸੀਂ ਕਿੱਦਾਂ ਸੋਚਦੇ ਆ ਵੀ ਇਸ ਨੂੰ ਕੰਟਰੋਲ ਦੇ ਵਿੱਚ ਕਰੋਗੇ? ਕਿਉਂਕਿ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਆਏ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਕੰਟਰੋਲ ਕਰਾਂਗੇ, ਹੁਣ ਵੀ ਤੁਸੀਂ ਵੀ ਉਹੀ ਕਹਿ ਰਹੇ ਹੋ ਵੀ ਵਾਟਸ ਗੋਇੰ ਟੂ ਬੀ ਡਿਫਰੈਂਟ? ਹਾਂਜੀ, ਉਹ ਇਹ ਚੀਜ਼ਾਂ ਤਾਂ ਦੇਖੋ ਸਾਰਿਆਂ, ਮੈਂ ਇੱਕ ਜਿਹੜੀ ਮੇਰਾ ਲਾਸਟ ਵੀਕ ਇੱਥੇ ਸਾਡਾ ਦੂਜਾ ਡਿਬੇਟ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਮੈਂ ਇਹੀ ਗੱਲਾਂ ਕਹੀਆਂ ਸੀਗੀਆਂ ਵੀ ਜਿਹੜਾ ਹੋਮਲੈਸ ਦਾ ਇਸ਼ੂ ਆ ਨਾ, ਇਹ ਆਪਾਂ ਨੂੰ ਜਿੱਦਾਂ ਪਾਰਟੀਬਾਜ਼ੀ ਦੇ ਵਿੱਚ ਨਾ ਇਹਨੂੰ ਬਾੜੀਏ। ਕਿਉਂ? ਜਿਹੜੇ ਤਾਂ ਡੈਮੋਕ੍ਰੈਟਿਕ ਉਹ ਕਹਿੰਦੇ ਇਦਾਂ ਕਰਨਾ, ਰਿਪਬਲਿਕਨ ਕਹਿੰਦੇ ਇਦਾਂ ਕਰਨਾ, ਉਹ ਕਹਿਣਗੇ ਸਾਡਾ ਨਹੀਂ ਇਸ਼ੂ ਹੈਗਾ, ਸਿਟੀ ਵਾਲੇ ਕਹਿਣਗੇ ਕਾਉਂਟੀ ਦਾ ਇਸ਼ੂ ਹੈ, ਜਾਂ ਕਾਉਂਟੀ ਵਾਲੇ ਕਹਿਣਗੇ ਸਿਟੀ ਦਾ ਇਸ਼ੂ ਆ। ਇਹ ਸਾਨੂੰ ਐਜ਼ ਅ ਕਮਿਊਨਿਟੀ ਸਾਰਿਆਂ ਨੂੰ ਇਹ ਚੀਜ਼ ਦੇ ਵਿੱਚ ਵੜਨਾ ਪੈਣਾ, ਤਾਂ ਇਹ ਚੀਜ਼ ਨੂੰ ਸੁਧਾਰ ਆਊਗਾ। ਕਿਉਂ ਜੇ ਆਪਾਂ ਇੱਕੋ ਚੀਜ਼ ਦੇ ਕਹਿੰਦੇ ਪਿਆ ਇੱਕ ਚੀਜ਼ ਸਾਰੇ ਜੇ ਇੱਥੇ ਸਮਝ ਲਓ 1000 ਹੋਮਲੈਸ ਆ, ਜੇ ਤੁਸੀਂ ਇੱਕੋ ਚੀਜ਼ ਤੇ ਉਹਨੂੰ ਕਹਿੰਦੇ ਇਦਾਂ ਠੀਕ ਕਰ ਦੇਣੇ, ਨਹੀਂ ਹੋਣੇ ਉਹ, ਰਾਈਟ? ਸੋ ਇਹਦੇ ਵਿੱਚ ਪ੍ਰੋਗਰਾਮ ਜਿਹੜੇ ਇਹਨਾਂ ਨੂੰ ਟੀਚ ਕਰਦੇ ਆ, ਜਿਹਦਾ ਰੀਹੈਬਿਲਿਟੇਟ ਕਰਦੇ ਆ, ਉਹ ਚੀਜ਼ਾਂ 'ਚ ਜ਼ਿਆਦਾ ਤੁਹਾਨੂੰ ਹੋਰ ਪਾਉਣਾ ਪੈਣਾ, ਉਹ ਸਿਸਟਮ ਵਧਾਉਣੇ ਪੈਣੇ ਆ, ਤਾਂ ਕਿ ਇਦਾਂ ਨਾ ਹੋਵੇ ਭਾਵੇਂ $400 ਫ੍ਰੀ ਦੇ ਦਿੱਤਾ, 500 ਫ੍ਰੀ ਦਿੱਤਾ, ਕਿ ਇਦਾਂ ਦਾ ਕੋਈ ਫਾਇਦਾ ਨਹੀਂ ਉਸ ਚੀਜ਼ ਦਾ। ਕਿਉਂ? ਉਹ ਤਾਂ ਹਰ ਵਾਰ ਫ੍ਰੀ ਲਈ ਜਾਣਾ, ਉਹਨਾਂ ਨੇ ਕਰਨਾ ਕੁਝ। ਹਾਂਜੀ। ਤੇ ਬਾਕੀ ਜਿਹੜਾ ਅਫੋਰਡੇਬਲ ਹਾਊਸਿੰਗ ਦੀ ਗੱਲ ਆ ਨਾ, ਇਹਦੇ ਵਿੱਚ ਬਹੁਤ ਮੈਂ ਕਿਹਾ ਕੱਲ ਖਰੇ ਪਰਸੋਂ ਇੱਕ ਨਿਊਜ਼ ਟੀਵੀ ਤੇ ਵੀ ਨਿਊਜ਼ ਆਈ ਸੀਗੀ ਵੀ ਜਿਹੜਾ ਹੋਮਲੈਸ ਵੱਧ ਗਿਆ, ਪਰ ਜਿਹੜੀ ਅਫੋਰਡੇਬਲ ਹਾਊਸਿੰਗ ਆ ਉਹ ਘਟੀ ਜਾਂਦੀ ਆ। ਤੇ ਸਾਡਾ ਜਿਹੜਾ ਮੇਰਾ ਡਿਸਟ੍ਰਿਕਟ ਆ, ਇਹਦੇ ਵਿੱਚ ਹੁਣ ਕਿੱਥੇ ਨਵੇਂ ਘਰ ਬਣ ਰਹੇ ਆ, ਉਹ ਘਰ ਘੱਟ ਤੋਂ ਘੱਟ ਭਾਜੀ 7 ਲੱਖ ਤੋਂ ਥੱਲੇ ਹੈ ਨਹੀਂਗਾ ਕੋਈ। ਵਾਓ। ਹੁਣ ਜੇ ਮੈਂ ਹੁਣ ਤੁਹਾਨੂੰ ਪ੍ਰਾਈਮ ਐਗਜ਼ਾਮਪਲ ਦਿੰਦਾ, ਮੇਰੇ ਨਿਆਣੇ ਆ, ਮੇਰੀ ਬੇਟੀ ਆ UC ਡੇਵਿਸ ਤੋਂ ਗ੍ਰੈਜੂਏਟ ਹੋਈ ਆ, 4 ਈਅਰ ਡਿਗਰੀ ਉਹਨੇ ਲੈ ਲਈ ਆ, ਤੇ ਹੁਣ ਜੇ ਉਹ ਬਾਹਰ ਜੌਬ ਕਰਨੀ ਹੋਵੇ 70,000 ਦੀ ਜੌਬ ਉਹਨੂੰ ਈਜ਼ੀਲੀ ਮਿਲ ਜਾਣੀ ਆ। ਪਰ ਜੇ 70,000 ਦੀ ਜੌਬ ਨਾਲ ਉਹਨੇ ਆਪਣਾ ਘਰ ਲੈਣਾ ਹੋਵੇ, ਕਦੇ ਵੀ ਨਹੀਂ ਅਫੋਰਡ ਕਰ ਸਕਦੀ ਉਹ। ਇੰਪੋਸੀਬਲ। ਸੋ ਜਿਹੜੀ ਨੈਕਸਟ ਜਨਰੇਸ਼ਨ ਆ ਨਾ, ਇਹ ਚੀਜ਼ ਬਹੁਤ ਹਰਟ ਹੋ ਰਹੀ ਆ। ਉਹਦੇ ਨਾਲ ਇੰਨਾ ਆਪਾਂ ਇਨਵੈਸਟਮੈਂਟ ਲਾ ਤੇ ਚੱਕੀ ਜਾਂਦੇ ਆ ਵੀ ਆ 5 ਘਰ ਇੱਧਰ ਲੈ ਲੈ, 4 ਇੱਧਰ ਲੈ ਲੈ। ਐਜ਼ ਅ ਬਿਜ਼ਨਸ ਓਨਰ ਤਾਂ ਬਹੁਤ ਵਧੀਆ ਲੱਗਦਾ, ਪਰ ਜਿਹੜੀ ਹੋਮ ਓਨਰਸ਼ਿਪ ਆ ਉਹਨੂੰ ਪ੍ਰੋਬਲਮ ਪੈ ਰਹੀ ਹੈ। ਉਹ ਆਪਾਂ ਬਿਜ਼ਨਸ ਬਣਾਤਾ, ਹੋਮ ਨਹੀਂ ਰਿਹਾ ਹੁਣ। ਨੈਕਸਟ ਜਨਰੇਸ਼ਨ ਦੀ ਹੋਮ ਅਫੋਰਡੇਬਿਲਟੀ ਖਿਸਕਦੀ ਜਾਂਦੀ ਆ, ਉਹ ਖਿਸਕਦੀ ਜਾ ਰਹੀ ਹੈ। ਕਿਉਂ? ਛੋਟੀਆਂ ਅਪਾਰਟਮੈਂਟਾਂ ਟਾਈਪ ਤਾਂ ਸਾਡੇ ਬਣਾਉਂਦੀਆਂ ਨਹੀਂ। ਇੱਥੇ ਸਾਡੇ ਕਈ ਪੰਜਾਬੀ ਭਰਾ ਨੇ ਜਿਹੜੇ ਬਿਲਡਿੰਗ ਕਰ ਰਹੇ ਆ, ਪਰ ਉਹ ਕੀ ਕਰਦੇ ਆ, ਬਿਲਡਿੰਗ ਜੂਬਾ ਸਿਟੀ ਤੋਂ ਬਾਹਰ ਕਰੀ ਜਾਂਦੇ ਆ। ਕਿਉਂ? ਜੂਬਾ ਸਿਟੀ ਜਿਹੜੀ ਸਾਡੀ ਇਹਨਾਂ ਦੀ ਸਥਿਤੀ ਆ, ਉਹ ਕੀ ਆ, ਇੱਕ ਤਾਂ ਪੈਸੇ ਬਹੁਤ ਲੈਂਦੇ ਆ, ਇੱਕ ਇਹਨਾਂ ਨੂੰ ਵੇਟ ਬਹੁਤ ਕਰਨੀ ਪੈਂਦੀ ਆ, ਜੇ ਇਹਨੀ ਇੰਸਪੈਕਸ਼ਨ ਵੀ ਕਰਾਉਣੀ ਆ, ਬੰਦੇ ਪੂਰੇ ਨਹੀਂ ਹੈਗੇ। ਤੇ ਉਹ ਕੀ ਕਰਦੇ ਆ ਕਿ ਉਧਰ ਮੈਰੀ ਸਿਵਲ ਜਾ ਕੇ ਬਣਾਈ ਜਾਂਦੇ ਆ, ਜਾਂ ਕਲੂਸਾ ਇੱਧਰ ਪੈਂਦਾ, ਕਲੂਸੇ ਜਾ ਕੇ ਬਣਾਈ ਜਾਂਦੇ। ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕੰਮ ਕਰਨਾ ਬਹੁਤ ਸੌਖਾ ਹੈ। ਸਾਡੀ ਜਿਹੜੀ ਯੂਨੀਵਰਸਿਟੀ ਵਾਲੇ ਬੰਦੇ ਆ, ਇਹ ਤੰਗ ਬਹੁਤ ਕਰਦੇ ਆ। ਸੋ ਇਹ ਚੀਜ਼ ਜ਼ਰੂਰ ਆਪਾਂ ਚੇਂਜ ਲਿਆਵਾਂਗੇ। ਸੋ ਐਜ਼ ਅ ਸਿਟੀ ਕਾਉਂਸਲਰ, ਤੁਹਾਡੇ ਹੱਥ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ, ਸਾਰਿਆਂ ਨੇ ਡਿਸਾਈਡ ਕਰਨਾ ਹੁੰਦਾ? ਹਾਂਜੀ। ਉਹਦੇ ਵਿੱਚ ਦੇਖੋ ਜਿਹੜੇ ਜਿਨ੍ਹਾਂ ਨੇ ਅਪਰੂਵਲ ਦੇਣੇ ਆ, ਉਹ ਤਾਂ ਸਿਟੀ ਮੈਨੇਜਰ ਨੂੰ ਜਾਂ ਕਰਨਗੇ, ਜਾਂ ਗਰੁੱਪ ਦੇ ਕੋਲੋਂ 5 ਮੈਂਬਰਾਂ ਦੇ ਕੋਲੋਂ ਪਰਮਿਸ਼ਨ ਲੈਣਗੇ ਇਹਨਾਂ ਚੀਜ਼ਾਂ ਦੀ। ਸੋ ਉਹਦੇ ਵਿੱਚ ਜਿੰਨਾ ਤੁਸੀਂ ਆਵਾਜ਼ ਉਠਾਓਗੇ, ਉਨੀ ਤੁਹਾਡੀ ਆਵਾਜ਼ ਸੁਣੀ ਜਾਂਦੀ ਆ। ਸੋ ਬੇਸਿਕਲੀ ਯੂਨੀਵਰਸਿਟੀ ਲੂਜ਼ ਕਰ ਰਿਹਾ ਬਿਜ਼ਨਸ ਵੀ, ਪ੍ਰਾਪਰਟੀ ਟੈਕਸ ਬਿਲਕੁਲ ਸਿਟੀ ਨੂੰ ਆਉਣਾ ਸੀਗਾ। 100% ਕਰ ਰਿਹਾ ਹੈ ਲੂਜ਼ ਇਸ ਚੀਜ਼ ਵਿੱਚ। ਇਹ ਮੈਂ ਇਕੱਲਾ ਨਹੀਂ ਕਹਿੰਦਾ, ਮੈਂ ਇੱਥੇ ਆਪਣੇ ਡੋਰ ਟੂ ਡੋਰ ਜਾ ਰਿਹਾ ਸੀਗਾ, ਗੋਰਾ ਭਾਈ ਸੀ ਆਪਣਾ, ਉਹ ਕਹਿੰਦਾ ਮੈਂ ਵੀ ਕਹਿੰਦਾ ਬਿਲਡਰ ਹੈ, ਤੇ ਉਹਦੇ ਨਾਲ ਗੱਲ ਚੱਲ ਪਈ, ਤੇ ਉਹ ਕਹਿੰਦਾ ਮੈਂ ਆਪ ਕਹਿੰਦਾ ਚਲੋ ਜਿਹੜੇ ਬਾਕੀ ਤਾਂ ਮੈਨੂੰ ਪੰਜਾਬੀ ਬੰਦਿਆਂ ਨਾਲ ਗੱਲ ਹੋਈ ਸੀ, ਇਹ ਬੰਦਾ ਆਪ ਮੇਰੇ ਨਾਲ ਆਇਆ, ਕਹਿੰਦਾ ਮੈਂ ਤੇਰੇ ਨਾਲ ਗੱਲ ਕਰਨੀ। ਉਹ ਕਹਿੰਦਾ ਮੈਂ ਹੈਗਾ ਆ 1 ਹੋਮ 2 ਹੋਮ ਬਿਲਡਰ, ਇੱਕ ਇੱਥੇ ਬਣਾਤਾ, ਕਦੇ ਇੱਧਰ ਬਣਾਤਾ। ਕਹਿੰਦਾ ਮੈਂ ਜੂਬਾ ਸਾਡੀ ਆਪ ਨਹੀਂ ਬਣਾ ਰਿਹਾ, ਕਿਉਂ ਇੱਥੇ ਮੈਨੂੰ ਇਹਨਾਂ ਦੇ ਨਾਲ ਜਿਹੜਾ ਕੰਮ ਕਰਨਾ ਹੈ ਨਾ, ਮੈਨੂੰ ਔਖਾ ਬਹੁਤ ਲੱਗਦਾ। ਜੀ। ਸੋ ਬੜੀਆਂ ਜਿਹੜੀਆਂ ਇਸ ਹਿਸਾਬ ਦੇ ਨਾਲ ਇਹ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਐਜ਼ ਏ ਪੰਜਾਬੀ, ਸੁਖ ਸਿੱਧੂ ਜੀ, ਪੰਜਾਬੀਆਂ ਦੀਆਂ ਕੀ ਮੁਸ਼ਕਲਾਂ ਨੇ ਜੇ ਆਪਾਂ ਤੁਹਾਡੇ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ? ਹਾਂਜੀ ਦੇਖੋ, ਪੰਜਾਬੀਆਂ ਲਈ ਤਾਂ ਮੈਂ ਜਿਹੜਾ ਅੱਗੇ ਵੀ ਇੱਕ ਆਪਾਂ ਇਸ਼ੂ ਹੈ ਉਠਾਇਆ ਸੀਗਾ, ਟਰਾਂਸਪੋਰਟੇਸ਼ਨ ਦੀ ਬਹੁਤ ਪ੍ਰੋਬਲਮ ਪੈਂਦੀ ਆ। ਕਿਉਂ? ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਆ ਇੱਥੇ ਐਜ਼ ਓਵਰਆਲ ਜਿਹੜੇ ਛੋਟੇ ਸ਼ਹਿਰ ਆ, ਇਹਨਾਂ ਵਿੱਚ ਇੰਨੀ ਹੈ ਨਹੀਂਗੀ। ਜੇ ਹੈਗੀ ਆ ਤਾਂ ਉਹ ਮੇਨ ਥਾਂ ਦੇ ਵਿੱਚ ਆ, ਗਰੋਸਰੀ ਸਟੋਰ ਦੇ ਕੋਲ ਜਾਂਦੀ ਆ, ਜਾਂ ਸਿਟੀ ਦੇ ਵਿੱਚ ਚੱਲਦੀ ਆ, ਡਾਊਨਟਾਊਨ ਚੱਲਦੀ ਆ। ਹੁਣ ਡਾਊਨਟਾਊਨ ਤਾਂ ਪੰਜਾਬੀ ਆਪਣੇ ਰਹਿੰਦੇ ਨਹੀਂ, ਨਾ ਇੰਨੀ ਪਾਪੂਲੇਸ਼ਨ ਡਾਊਨਟਾਊਨ ਹੁੰਦੀ ਆ। ਤੇ ਜਿਹੜਾ ਹੁਣ ਸਾਡਾ ਆਹ ਡਿਸਟ੍ਰਿਕਟ ਆ, ਇਹਦੇ ਵਿੱਚ ਟਰਬੀਆਂ ਵਾਲਾ ਗੁਰੂ ਘਰ ਪੈ ਰਿਹਾ ਇਹਦੇ ਵਿੱਚ, ਤੇ ਅਜੇ ਤੱਕ ਬੱਸ ਉੱਥੇ ਤੱਕ ਫੁੱਲ ਨਹੀਂ ਚੱਲ ਰਹੀ। ਕਦੇ ਟਾਮੀ ਮੈਂ ਕਦੀ ਦੇਖੀ ਹੋਣੀ ਆ, ਕੋਈ ਸਟਾਫ ਨਹੀਂ ਲੱਗਾ ਆ, ਕੋਈ ਜਿੱਦਾਂ ਪ੍ਰੋਪਰਲੀ ਨਹੀਂ ਚੀਜ਼ ਬਣਦੀ। ਜੇ ਹੁਣ ਜਿੱਦਾਂ ਮੈਂ ਜਿੱਥੇ ਰਹਿ ਰਿਹਾ, ਮੇਰੇ ਡਿਸਟ੍ਰਿਕਟ ਦੇ ਵਿੱਚ ਮੈਂ ਰਹਿਣਾ ਹੈ ਨਾਰਥ ਐਂਡ ਤੇ, ਇੱਥੋਂ ਗਰੋਸਰੀ ਸਟੋਰ ਨੂੰ ਜਾਣਾ ਅਗਲੇ ਨੂੰ ਔਖਾ ਹੋ ਜਾਂਦਾ ਕਈ ਵਾਰੀ, ਕਿਉਂ ਹੈ ਹੀ ਨਹੀਂ ਪਬਲਿਕ ਟਰਾਂਸਪੋਰਟ। ਸੋ ਇਹ ਚੀਜ਼ ਤੁਸੀਂ ਇਸ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ ਵੀ ਬਹੁਤ ਸਾਰੇ ਸੀਨੀਅਰ ਨੇ, ਕਈ ਵਾਰੀ ਉਹਨਾਂ ਨੂੰ ਉਮਰ ਦੇ ਹਿਸਾਬ ਦੇ ਨਾਲ ਡਰਾਈਵ ਕਰਨਾ ਵੀ ਔਖਾ, ਕਈਆਂ ਕੋਲ ਮੋਡ ਆਫ ਟਰਾਂਸਪੋਰਟੇਸ਼ਨ ਨਹੀਂ ਹੈਗਾ। ਸੋ
ਆਪਣੇ ਜਿਹੜੇ ਜੇ ਆਪਾਂ ਆਪਣੀ ਕਮਿਊਨਿਟੀ ਦੇ ਪੱਖ ਤੋਂ ਗੱਲ ਕਰੀਏ, ਆਪਣੇ ਜਿਹੜੇ ਬਜ਼ੁਰਗ ਆ ਸਾਈਕਲ ਚਲਾਉਣਾ ਪਸੰਦ ਕਰਦੇ ਆ, ਕੀ ਉੱਥੇ ਬਾਈਕ ਲੇਨ ਵਗੈਰਾ ਵੀ ਬਣੀ ਆ ਕਿ ਨਹੀਂ? ਹਾਂਜੀ, ਬਾਈਕ ਲੇਨ ਦੇਖੋ, ਜਿਹੜੀ ਗੁਰੂ ਘਰ ਵਾਲੀ ਰੋਡ ਹੈ ਨਾ, ਬਹੁਤ ਬਿਜ਼ੀ ਰੋਡ ਆ, ਉਹ ਐਕਚੁਅਲੀ ਪੈਂਦੀ ਹੈਗੀ ਕਾਉਂਟੀ ਵਿੱਚ, ਸਿਟੀ 'ਚ ਨਹੀਂ ਆਉਂਦੀ ਉਹ। ਓਕੇ। ਪਰ ਕੋਈ ਵੀ ਇਲੈਕਟਡ ਅਫੀਸ਼ੀਅਲ ਉਸ ਚੀਜ਼ ਦੇ ਵਿੱਚ ਜਾ ਕੇ ਹੱਥ ਪਾ ਸਕਦਾ ਵੀ ਹਾਂ ਭਾਈ ਸਾਡੇ ਲਈ ਡੇਂਜਰਸ ਹੈ, ਇੱਥੇ ਏਦਾਂ ਹੋ ਗਿਆ ਤੇ ਵੀ ਉਹਨੂੰ ਵਧਾਉਣਾ ਚਾਹੀਦਾ, ਪਰ ਅਜੇ ਤੱਕ ਉਸ ਚੀਜ਼ ਨੂੰ ਪਿਆ ਨੀਗਾ ਹੱਥ। ਜਿਹੜੇ ਉਦਾਂ ਮੇਨ ਰੋਡਾਂ ਆ ਮੇਰੇ ਡਿਸਟ੍ਰਿਕਟ ਵਾਲੇ, ਉਹਨਾਂ ਵਿੱਚ ਉਹਦਾ ਬਾਈਕ ਪੈਥ ਹੈਗਾ ਆ। ਓਕੇ। ਤੇ ਸਾਡੇ ਸਟੇਬਲਰ ਲੇਨ ਮੇਨ ਚੱਲਦੀ ਆ, ਜਾਂ ਸਾਡੇ ਬਿਊਟ ਹਾਊਸ ਜਿਹੜੀ ਗੁਰੂ ਘਰ ਨੂੰ ਜਾਂਦੀ ਆ ਮੇਨ ਇਧਰੋਂ, ਉਹਦੇ ਉੱਤੇ ਬਾਈਕ ਹੈਗਾ, ਬਾਈਕ ਲੇਨ ਬਣੀ। ਤੇ ਜਿਹੜਾ ਉੱਥੇ ਸਟਾਪ ਸਾਈਨ ਆ, ਉਸ ਦੇ ਉੱਤੇ ਕਈ ਵਾਰੀ ਮੰਗ ਉੱਠੀ ਵੀ ਇੱਥੇ ਲਾਈਟ ਲੱਗ ਜਾਣੀ ਚਾਹੀਦੀ ਆ, ਉਸ ਦੇ ਉੱਤੇ ਵੀ ਕੋਈ ਵਿਚਾਰ ਜਿਹੜਾ ਉਹ ਸਿਟੀ ਨੇ ਫੈਸਲਾ ਲੈਣਾ ਹੈ ਕਿ ਉਹ ਵੀ ਇਹ ਵਿਚਾਰੇ ਇੱਧਰ ਪਿੰਗ ਪੌਂਗ ਮੈਚ ਚੱਲਦਾ ਸਿਟੀ ਤੇ? ਹਾਂ, ਤੁਹਾਡੀ ਗੱਲ ਹੈ, ਉਹ ਪਿੰਗ ਪੌਂਗ ਮੈਚ ਪੱਕਾ ਆ ਉਹ, ਪਰ ਇਦਾਂ ਆ ਵੀ ਜਦੋਂ ਤੁਸੀਂ ਜਾ ਕੇ ਵਿੱਚ ਜਾ ਕੇ ਆਪਾਂ ਬੈਠਾਂਗੇ, ਫਿਰ ਉਹਨੂੰ ਇਸ਼ੂ ਨੂੰ ਮੁੜ ਮੁੜ ਕੇ ਲਿਆ ਕੇ ਫੇਰ ਗੱਡੀ ਲਿਖੇ ਆਊਗੀ। ਤੇ ਇਸ ਵੇਲੇ ਤਾਂ ਅਜੇ ਉਹ ਚੀਜ਼ ਨੂੰ ਕਿਸੇ ਨੇ ਦੁਬਾਰਾ ਬ੍ਰਿੰਗ ਅਪ ਨਹੀਂ ਕੀਤਾ ਜੀ। ਰੀਸੈਂਟਲੀ ਸੁਖ ਸਿੱਧੂ ਜੀ, ਜਿਹੜਾ ਮਰਸਡ ਦੇ ਵਿੱਚ ਘਟਨਾ ਵਾਪਰੀ, ਉਸ ਨੇ ਖਾਸ ਕਰਕੇ ਆਪਣੀ ਕਮਿਊਨਿਟੀ ਸਾਰਿਆਂ ਨੇ ਉਦਾਂ ਹਿਲਾ ਕੇ ਰੱਖ ਦਿੱਤਾ, ਆਪਣੀ ਕਮਿਊਨਿਟੀ ਵਾਲਿਆਂ ਦੇ ਵਿੱਚ ਵੀ ਇੱਕ ਡਰ ਸਹਿਮ ਦਾ ਮਾਹੌਲ ਅਜੀਬ ਜਿਹਾ ਬੈਠ ਗਿਆ। ਹਾਂ, ਪਬਲਿਕ ਸੇਫਟੀ ਨੂੰ ਲੈ ਕੇ ਜਿਹੜਾ ਇੱਕ ਮਸਲਾ ਬੜਾ ਬਣਦਾ ਆ ਵੀ ਲੀਨੀਅੰਟ ਔਨ ਕ੍ਰਾਈਮ, ਉੱਦਾਂ ਦੀਆਂ ਪਾਲਿਸੀਜ਼ ਕਈ ਵਾਰੀ ਪੂਰੇ ਜਿਹੜੇ ਪੁਲਿਸ ਦੇ ਜਿਹੜੇ ਕਰਮਚਾਰੀ ਜਿੰਨੇ ਹੋਣੇ ਚਾਹੀਦੇ, ਮੁਲਾਜ਼ਮ ਹੋਣੇ ਚਾਹੀਦੇ ਆ, ਉਹਨੇ ਨਹੀਂ ਹੈਗੇ। ਸੋ ਜੇ ਤੁਸੀਂ ਜਿੱਤਦੇ ਆ ਤੇ ਇਹ ਪਬਲਿਕ ਸੇਫਟੀ ਦੇ ਇਸ਼ੂਜ਼ ਨੂੰ ਕਿੱਦਾਂ ਤੁਸੀਂ ਮੁੱਖ ਤੌਰ ਦੇ ਉੱਤੇ ਦੇਖਦੇ ਆ? ਕੀ ਤੁਹਾਡੀਆਂ ਇਸ ਦੇ ਵਿੱਚ ਪਾਲਿਸੀ, ਕੀ ਚੇਂਜਸ ਦੇ ਵਿੱਚ ਸੋਚ ਰਹੇ ਆ ਤੁਸੀਂ? ਕੀ ਸੋਚਦੇ ਆ ਇਸ ਦੇ ਬਾਰੇ? ਹਾਂਜੀ, ਦੇਖੋ, ਪਹਿਲਾਂ ਤਾਂ ਉਹ ਜਿਹੜੀ ਫੈਮਿਲੀ ਉੱਥੇ ਮਰਸੈਡੀ ਸੀਗੀ, ਬਹੁਤ ਮਾੜਾ ਹੋਇਆ। ਇਹ ਗੱਲ ਦੇਖੋ, ਸਾਰਿਆਂ ਦੇ ਦਿਲ ਜਾਣੀ ਕਿ ਦਿਲ 'ਚ ਸੱਟ ਲੱਗੀ ਉਸ ਚੀਜ਼ ਨਾਲ, ਤੇ ਵਿਚਾਰਿਆਂ ਨਾਲ ਧੱਕਾ ਹੀ ਉਹਦਾ ਪੂਰਾ ਹੋਇਆ। ਦੇਖੋ, ਉਹ ਬੰਦਾ ਇੱਥੇ ਤੱਕ ਵੀ ਸੀਗਾ, ਕੱਲ ਮੈਨੂੰ ਮੁੰਡਾ ਕਿੱਥੇ ਸਾਡੇ ਬਾਰਬੀਕਿਊ ਤੇ ਆਇਆ ਸੀਗਾ, ਉਹ ਕਹਿੰਦਾ ਮੇਰੇ ਕੋਲ ਵੀ ਅਪਲਾਈ ਕੀਤਾ ਸੀ ਬੰਦੇ ਨੇ, ਟਰੱਕਿੰਗ ਜੌਬ ਲਈ ਇੱਥੇ। ਉਹ ਹਸੂਸ ਨੇ ਉਸਨੇ? ਹਾਂਜੀ, ਉਸ ਬੰਦੇ ਨੇ, ਤੇ ਉਹਦੇ ਕੋਲ ਡਰਾਈਵਰ ਲਾਇਸੈਂਸ ਦੀ ਕਾਪੀ ਉਹਨੂੰ ਮੈਂ ਦਿਖਾ ਲਈ, ਕਹਿੰਦਾ ਆਹੀ ਬੰਦਾ ਨਾ। ਠੀਕ, ਮੈਂ ਕਿਹਾ ਹਾਂ ਹੈਗਾ ਤਾਂ ਇਹੀ ਆ। ਤੇ ਦੇਖੋ, ਇਹ ਚੀਜ਼ਾਂ ਅੱਜ ਕੱਲ ਕ੍ਰਾਈਮ ਤਾਂ ਵਧੀ ਜਾਂਦਾ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਇਹਦੇ ਵਿੱਚ ਥੋੜਾ ਜਿਹਾ ਜਿਹੜਾ ਹੋਮਲੈਸ ਵਾਲਾ ਚੱਕਰ ਵੀ ਆ, ਉਹ ਵੀ ਕ੍ਰਾਈਮ ਨੂੰ ਥੋੜਾ ਜਿਹਾ ਵਧਾ ਰਿਹਾ। ਤੇ ਜਿਹੜੇ ਲਾਜ਼ ਆ ਮੇਰੇ ਹਿਸਾਬ ਨਾਲ ਥੋੜੇ ਚੇਂਜ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਲਾਜ਼ ਜਿੱਦਾਂ ਪੁਲਿਸ ਚੀਫ ਨਾਲ ਮਿਲ ਕੇ, ਤਾਂ ਆਪਣੇ ਬ੍ਰੈਂਡਨ ਬਾਰਨਸ ਨਾਲ ਵੀ ਮਿਲ ਕੇ, ਸਾਡੇ ਸ਼ਰਫ ਨਾਲ ਥੋੜੇ ਜਿਹੇ ਲਾਜ਼ ਨੂੰ ਚੇਂਜਸ ਆਉਣੀਆਂ ਚਾਹੀਦੀਆਂ, ਤਾਂ ਉਹ ਵੀ ਨੱਥ ਪਾ ਸਕਦੇ ਇਸ ਚੀਜ਼ ਨੂੰ, ਕ੍ਰਾਈਮ ਨੂੰ, ਹਨਾ। ਇਹ ਜਿਹੜਾ ਬਾਕੀ ਦੂਜੀ ਗੱਲ ਇਹ ਆ, ਜਿਹੜੀ ਆਪਣੇ ਕਲਚਰ 'ਚ ਆਲਰੇਡੀ ਚੀਜ਼ ਹੈਗੀ ਆ ਵੀ ਸੈਲਫ ਪ੍ਰੋਟੈਕਸ਼ਨ ਆ, ਉਹ ਚੀਜ਼ ਦਾ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਕਿਉਂ ਆਪਾਂ ਹਰ ਵੇਲੇ ਵਲਨਰੇਬਲ ਆ, ਭਾਵੇਂ ਪੁਲਿਸ ਜਿੰਨੀ ਮਰਜ਼ੀ ਹੋਵੇ, ਤੁਹਾਡੇ ਘਰ ਉਹਨਾਂ ਨੂੰ 2-3 ਮਿੰਟ ਲੱਗ ਜਾਣੇ ਜੇ ਤੁਹਾਡੇ ਘਰ ਵੀ ਆ ਕੇ ਭੰਦਾ ਚੀਜ਼ ਨੂੰ, ਜਾਂ ਅੰਦਰ ਸੋ ਆਪਣੇ ਘਰਾਂ 'ਚ ਤਾਂ ਆਪਾਂ ਇੱਕ ਦੂਜੇ ਨੂੰ ਇਸ ਚੀਜ਼ ਨਾਲ ਚੱਲ ਸਕਦੇ ਆਪਾਂ ਪ੍ਰੋਟੈਕਟ ਕਰੀਏ। ਮੈਂ ਇਸ ਚੀਜ਼ ਤੋਂ ਬਾਅਦ ਮੈਂ ਦੋਨੇ ਆਪਣੇ ਡਾਟਰਸ ਨੂੰ ਬਿਠਾ ਲਿਆ, ਕਿਉਂ ਮੈਂ ਹੈਗਾ ਆ ਵੀ ਸੈਲਫ ਪ੍ਰੋਟੈਕਸ਼ਨ ਚਾਹੀਦੀ ਆ। ਮੈਂ CCW ਆਪਣਾ ਅਪਲਾਈ ਕਰਤਾ ਸੀ 10 ਸਾਲ ਪਹਿਲਾਂ ਪਿੱਛੇ, ਤੇ ਨਿਆਣੇ ਮੇਰੇ ਇੱਧਰ ਨੂੰ ਬਾਲਾ ਧਿਆਨ ਨਹੀਂ ਦਿੰਦੇ ਸੀ, ਨਹੀਂ ਤੇ ਹੁਣ ਦੋਨੇ ਮੇਰੇ ਡਾਟਰਸ ਕਹਿੰਦੀਆਂ ਡੈਡ ਸਾਨੂੰ ਵੀ ਸਿਖਾ ਲੈ ਇਹ ਚੀਜ਼, ਅਸੀਂ ਵੀ ਕਲਾਸਾਂ ਲਾਉਣੀਆਂ, ਅਸੀਂ ਵੀ ਸਿੱਖਣਾ ਚਾਹੁੰਦੀਆਂ ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕੀਏ। ਬੱਚਿਆਂ ਦੇ ਮਨਾਂ ਤੇ ਵੀ ਇਸ ਘਟਨਾ ਦੇ ਬਹੁਤ ਅਸਰ, ਬੱਚਿਆਂ ਨੂੰ ਡਰ ਲੱਗ ਰਿਹਾ। ਸਹੀ ਗੱਲ ਹੈ, ਬੱਚਿਆਂ ਨੂੰ ਡਰ ਲੱਗ ਰਿਹਾ। ਬੱਚੇ ਮੈਨੂੰ ਜਿੱਦਣ ਹੈਪਨ ਹੋਇਆ, ਮੈਨੂੰ ਬੱਚੇ ਨੂੰ ਕਹਿਤਾ ਡੈਡ ਤੂੰ ਡੋਰ ਟੂ ਡੋਰ ਜਾਣਾ ਬੰਦ ਕਰੋ, ਇਕੱਲੇ ਨਾ ਜਾਓ, ਕੋਈ ਨਾ ਕੋਈ ਪ੍ਰੋਬਲਮ ਪੈ ਸਕਦੀ ਹੈ। ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ, ਕਿਉਂ ਚੀਜ਼ ਅੱਜ ਕੱਲ ਪਤਾ ਨਹੀਂ ਲੱਗਦਾ ਹਨਾ ਵੀ ਕਿੱਧਰੋਂ ਕਿਸੇ ਨੇ ਕਿਹੜੇ ਹਿਸਾਬ ਨਾਲ ਆਉਣਾ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ CCW ਜਾਂ ਉਸ ਨੂੰ ਲੈ ਕੇ ਆਪਾਂ ਸਭ ਨੂੰ ਪਤਾ ਵੀ ਗਨ ਲਾਜ਼ ਬੜੇ, ਸਭ ਤੋਂ ਵਨ ਆਫ ਦਾ ਸਟ੍ਰਿਕਟੈਸਟ ਗਨ ਲਾਜ਼ ਪੂਰੇ ਕੰਟਰੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆ। ਕੀ ਇਸ ਦੇ ਵਿੱਚ ਸਿਟੀ ਕੌਂਸਲ ਦੇ ਕੋਲ ਕੋਈ ਅਖਤਿਆਰ ਹੁੰਦੇ ਆ ਜਿਹਦੇ ਵਿੱਚ ਲੋਕਾਂ ਨੂੰ ਇਦਾਂ ਸੈਲਫ ਪ੍ਰੋਟੈਕਸ਼ਨ ਦੇ ਲਈ, ਇਹ ਸਾਰੀਆਂ ਚੀਜ਼ਾਂ ਦੇ ਲਈ ਕੋਈ ਲੀਨੀਅੰਸੀ ਮਿਲੂਗੀ? ਹਾਂਜੀ, ਦੇਖੋ, ਸਿਟੀ ਕੌਂਸਲ ਦੇ ਵਿੱਚ ਨਹੀਂ ਹੁੰਦਾ, ਇਹ ਹੁੰਦਾ ਸ਼ਰਫ ਦੇ ਥੱਲੇ। ਹਾਂਜੀ, ਸ਼ਰਫ ਦੇ ਅੰਡਰ ਕੰਟਰੋਲ ਹੁੰਦਾ। ਬੇਸਿਕਲੀ ਆਨੈਸਟਲੀ ਇੰਨਾ ਔਖਾ ਨਹੀਂ ਹੈਗਾ। ਉਹ ਤੁਹਾਨੂੰ 8 ਘੰਟੇ ਦੀ ਕਲਾਸ ਲਾਉਣੀ ਪੈਂਦੀ ਸੇਫਟੀ ਦੀ ਪਹਿਲਾਂ, ਤੇ ਫਿਰ ਕਲਾਸ ਲਾ ਕੇ ਉਹ ਕਲਾਸਾਂ ਥਾਂ ਡਿਫਰੈਂਟ ਬੰਦੇ ਹੈਗੇ, ਜੁਬਾਹੜੀ 5-6 ਇੱਥੇ ਹੈਗੇ ਜਿਹੜੇ ਪ੍ਰਾਈਵੇਟ ਵੀ ਦਿੰਦੇ ਆ ਤੁਹਾਨੂੰ ਲੈਸਨ। ਤੇ ਉਦੋਂ ਬਾਅਦ ਤੁਸੀਂ ਜਾ ਕੇ ਸ਼ਰਫ ਵਾਲਿਆਂ ਦੇ ਆਨਲਾਈਨ ਅਪਲਾਈ ਕਰ ਸਕਦੇ ਆ ਉਹਦੇ ਲਈ। ਤੇ ਉਹਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਤੁਸੀਂ ਇਕੱਲੇ ਤਾਂ ਹੀ ਅਪਲਾਈ ਕਰਦੇ ਜੇ ਤੁਹਾਡੇ ਕੋਲ $1,00,000 ਤੁਸੀਂ ਚੱਕੀ ਫਿਰਦੇ ਕੈਸ਼ ਵੀ ਤਾਂ ਮਿਲਣਾ। ਉਹਦੇ ਵਿੱਚ ਤੁਸੀਂ ਕਹਿਣਾ ਮੈਂ ਸੈਲਫ ਪ੍ਰੋਟੈਕਸ਼ਨ ਲਈ ਮੈਨੂੰ ਚਾਹੀਦਾ, ਤੇ ਮੈਨੂੰ ਡੇਂਜਰ ਆ, ਇੱਥੇ ਹੇਟ ਕ੍ਰਾਈਮ ਹੋ ਰਹੇ ਆ। ਤੇ ਉਸ ਹਿਸਾਬ ਨਾਲ ਜਦੋਂ ਤੁਸੀਂ ਉਹ ਭਰਨੀ ਐਪਲੀਕੇਸ਼ਨ, ਉਹ ਤੋਂ ਬਾਅਦ ਫਿੰਗਰ ਪ੍ਰਿੰਟਿੰਗ ਕਰਾਉਣੀ ਪੈਂਦੀ ਆ। ਉਹ ਫਿੰਗਰ ਪ੍ਰਿੰਟਿੰਗ ਨੂੰ ਮੁੜ ਕੇ ਆਉਣ ਨੂੰ 3 ਮਹੀਨੇ ਲੱਗ ਜਾਂਦੇ। ਉਹ ਆਉਂਦੇ ਫੈਡਰਲ ਫਿੰਗਰ ਪ੍ਰਿੰਟਿੰਗ, ਜਿੱਦਾਂ ਬੈਕਗ੍ਰਾਉਂਡ ਚੈੱਕ ਜਿਹੜਾ ਹੁੰਦਾ ਹੈ, ਬੈਕਗ੍ਰਾਉਂਡ ਚੈੱਕ ਹੁੰਦਾ। ਹਾਂਜੀ, ਉਹ ਐਨ ਕਲੀਅਰ ਕਰਦੇ। ਉਹ ਐਪਲੀਕੇਸ਼ਨ ਉੱਤੇ ਝੂਠ ਮਾੜਾ ਨਹੀਂ ਬੋਲਣਾ, ਕਿ ਉਹ ਕੱਲੀ ਗੱਲ 20 ਸਾਲ ਪੁਰਾਣੀ ਵੀ ਕੱਢ ਕੇ ਬਹਿ ਜਾਂਦੇ ਆ ਉਹ। ਤੇ ਫਿਰ ਤੁਹਾਡੀ ਪ੍ਰੋਪਰ ਜਦੋਂ ਫਿੰਗਰ ਪ੍ਰਿੰਟ ਮੁੜ ਕੇ ਕਲੀਅਰ ਆ ਗਿਆ, ਫਿਰ ਤੁਹਾਡੀ ਸ਼ਰਫ ਦਾ ਇੰਟਰਵਿਊ ਕਰਦੇ ਆ ਉਹ।
ਤੇ ਇੰਟਰਵਿਊ ਕਰਕੇ ਉਦੋਂ ਤੁਹਾਨੂੰ ਉਹਨੇ ਪੁੱਛਣਾ ਵੀ ਸਾਰਾ ਕੁਝ ਵੀ ਪੁੱਛਣਾ, ਜਾਂ ਉਹਨੇ ਪਾਸ ਕਰ ਦੇਣਾ ਜਾਂ ਕਹਿਣਾ ਨਹੀਂ ਬਈ ਤੈਨੂੰ ਨਹੀਂ, ਪਰ ਕੋਈ ਟਾਈਮ ਆਈ ਹੋਊਗਾ ਜਿਹੜਾ ਉਹਨੇ ਫੇਲ ਕੀਤਾ ਹੋਊਗਾ। ਇੱਥੇ ਬੇਸਿਕਲੀ ਮਿਲ ਜਾਂਦਾ ਸਾਨੂੰ ਸਾਰਿਆਂ ਨੂੰ। ਓਕੇ, ਪਰਿਵਾਰਾਂ ਨੇ ਵੀ ਸਵਾਲ ਕੀਤੇ ਹੋਣਗੇ ਇਹਨਾਂ ਚੀਜ਼ਾਂ ਨੂੰ ਲੈ ਕੇ, ਕੁਝ ਵੋਟਰਸ ਨੇ, ਪਬਲਿਕ। ਸੋ ਯੂਬਾ ਸਿਟੀ ਦੇ ਵਿੱਚ ਕ੍ਰਾਈਮ ਨੂੰ ਲੈ ਕੇ ਕਿੱਦਾਂ ਤੁਸੀਂ ਦੇਖਦੇ ਆ? ਲਾਈਕ ਆਪਾਂ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਦੱਸ ਰਹੇ ਸੀਗੇ ਵੀ ਤੁਹਾਡੇ ਜਿਹੜੇ ਸ਼ੈਰਿਫ ਆ ਉਹ ਕਹਿ ਰਹੇ ਆ ਵੀ ਉਹਨਾਂ ਦੇ ਕੋਲ ਜਿਹਨੇ ਕੈਡਟਸ ਹੋਣੇ ਚਾਹੀਦੇ ਆ, ਡੈਪਟੀਜ਼ ਹੋਣੇ ਚਾਹੀਦੇ ਆ, ਉਹਨਾਂ ਦੀ ਘਾਟ ਆ। ਆਲਦੋ ਕਾਉਂਟੀ ਦਾ ਸ਼ੈਰਿਫ ਦਾ ਜਿਹੜਾ ਉਹ ਮਸਲਾ ਆ, ਜਿਹੜੀ ਸਿਟੀ ਦੀ ਪੁਲਿਸ ਆ, ਕੀ ਉਹਨਾਂ ਦੇ ਇਨਫ ਉਹਨਾਂ ਦੇ ਕੋਲ ਰਿਸੋਰਸਿਸ ਹੈਗੇ ਆ? ਉਹਨਾਂ ਦੇ ਕੋਲ ਰਿਸੋਰਸਿਸ ਹੈਗੇ ਆ, ਪਰ ਉਹ ਵੀ ਥਿਨ ਚੱਲ ਰਿਹਾ ਕੰਮ। ਇਹ ਸਾਰੇ ਦੋਨੇ ਯੂਬਾ ਸਿਟੀ ਪੁਲਿਸ ਡਿਪਾਰਟਮੈਂਟ ਹੋਈ ਜਾਂ ਸ਼ਰਫ ਹੋਈ, ਕਿਉਂ ਸਾਰਿਆਂ ਨੂੰ ਪ੍ਰੋਬਲਮ ਸੇਮ ਹੀ ਪੈ ਰਹੀ ਆ। ਕਿਉਂ ਜਿਹੜੀਆਂ ਵੱਡੀਆਂ ਸਿਟੀਆਂ ਆ ਨਾ, ਉਹਨਾਂ ਨੂੰ ਵੀ ਲੋੜ ਆ ਬਈ ਪੁਲਿਸ ਆਫਸਰ ਦੀ। ਠੀਕ ਹੈ। ਉਹ ਜਿਹੜਾ ਬੰਦਾ ਫਿਰ ਦੇਖਦਾ ਵੀ ਮੈਨੂੰ ਉੱਥੇ 20,000 ਜ਼ਿਆਦਾ ਮਿਲਦਾ ਜਾਂ ਜਿੰਨਾ ਮਿਲਦਾ, ਅਗਲਾ ਆਪਣੇ ਲਾਈਵਲੀਹੁੱਡ ਤਾਂ ਉਹਨਾਂ ਲਈ ਵੀ ਹੈ ਨਾ, ਉਹ ਵੀ ਦੇਖਦੇ ਪਏ ਹਾਂ ਬਸ ਆਪਣੀ ਰੋਟੀ ਬਣਾਉਣੀ ਕਿਸ ਤਰ੍ਹਾਂ। ਸੋ ਇਹਨਾਂ ਦੇ ਕੋਲ ਜਿਹੜਾ ਸਾਡਾ ਸ਼ਰਫ ਆਫਿਸ ਆ, ਇਹਦੇ ਕੋਲ 17 ਓਪਨਿੰਗਸ ਆ। ਇਹਨਾਂ ਤਾਂ ਓਪਨਲੀ ਫੇਸਬੁੱਕ ਤੇ ਪਾ ਦਿੱਤਾ ਸੀਗਾ 1.5 ਮਹੀਨਾ ਹੋਇਆ ਪਿੱਛੇ। ਮੇਰੇ ਕੋਲ 17 ਅਫਸਰ ਮੇਰੇ ਕੋਲ ਛੋਟ ਆ। ਮੇਰੇ ਕੋਲ ਜਿਹੜੇ ਬਾਕੀ ਮੇਰੇ ਅਫਸਰ ਹੈਗੇ ਵੀ ਆ, ਉਹ ਵੀ ਆਊਟਸਾਈਡ ਏਜੰਸੀਆਂ ਉਹਨਾਂ ਨੂੰ ਖਿੱਚ ਰਹੀਆਂ ਵੀ ਸਾਡੇ ਕੋਲ ਆਓ, ਸਾਡੇ ਕੋਲ ਆ, ਵੀ ਮੈਨੂੰ ਪੈਸਿਆਂ ਦੀ ਲੋੜ ਪੈਣੀ ਆ। ਤੇ ਉਹਨੇ ਫਿਰ ਮੈਜਰ ਪਾਇਆ ਬੈਲਟ ਦੇ ਉੱਤੇ। ਉਹ ਵੀ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ, ਉਹਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਵਿਚਾਰ ਕਰਨੇ ਚਾਹੀਦੇ ਆ ਤੇ ਉਹ ਪਾਸ ਕਰਨਾ ਜਾਂ ਨਹੀਂ ਕਰਨਾ। ਉਹ ਮੈਜਰ ਦਾ ਤੁਹਾਨੂੰ ਮਾੜਾ ਜਿਹਾ ਮੈਂ ਦੱਸ ਦਿੰਦਾ। ਉਹ ਹੈਗਾ ਆ, ਉਹਨੂੰ ਜਿੱਦਾਂ ਮੈਜਰ ਏ ਆ, ਤੇ ਉਹ ਕੀ ਆ 1% ਸੇਲਸ ਟੈਕਸ ਵਧਾਉਣਾ ਚਾਹੁੰਦੀ ਆ ਕਾਉਂਟੀ, ਸਟਰ ਕਾਉਂਟੀ। ਅੱਛਾ। ਤੇ ਉਹਦੇ ਨਾਲ ਉਹ ਕਹਿ ਰਹੇ ਆ ਵੀ ਸਾਨੂੰ 1% ਗਾਹਾਂ ਦੇ 9 ਸਾਲਾਂ ਲਈ। ਤੇ ਉਹਦੇ ਹਾਂਜੀ, ਉਹਨਾਂ ਨੂੰ ਟੋਟਲ ਇਹਦੇ ਵਿੱਚੋਂ 19.5 ਮਿਲੀਅਨ ਇਕੱਠਾ ਹੋਊਗਾ ਫੰਡ। ਠੀਕ ਹੈ। ਤੇ ਉਹ ਕਹਿ ਤਾਂ ਰਹੇ ਆ ਵੀ ਅਸੀਂ ਇਹ ਪਬਲਿਕ ਸੇਫਟੀ ਲਈ ਯੂਜ਼ ਕਰਨਾ, ਪਰ ਉਹਨੇ ਐਲੋਕੇਟ ਨਹੀਂ ਕੀਤਾ। ਪ੍ਰੋਬਲਮ ਇਹ ਪੈ ਰਹੀ ਹੈ, ਜਦੋਂ ਐਲੋਕੇਟ ਕਰਦੇ ਆ ਨਾ ਵੀ ਆਹ ਜਾਣਾ ਆ ਸਿਟੀ ਨੂੰ, ਫਿਰ ਉਹਨਾਂ ਨੂੰ ਪ੍ਰੋਬਲਮ ਇਹ ਪੈਂਦੀ ਹੈ, ਉਹਨਾਂ ਨੂੰ ਵੋਟਰ ਦੀ ਜਿਹੜੀ ਜਦੋਂ ਵੋਟਾਂ ਪੈਣੀਆਂ, ਉਹਨਾਂ ਨੂੰ ਪਰਸੈਂਟੇਜ ਜ਼ਿਆਦਾ ਚਾਹੀਦਾ। ਇਹਦੇ ਹਿਸਾਬ ਨਾਲ ਉਹਨਾਂ ਨੂੰ 51% ਨਾਲ ਸਾਰਾ ਜਾਣਾ, ਨਹੀਂ ਤਾਂ ਮੈਂ ਕਿਹਾ 65% ਆ, ਕੁਛ ਏਦਾਂ ਆ। ਉਹਦਾ ਮੈਨੂੰ 100% ਨਹੀਂ ਚੇਤਾ, ਪਰ ਉਹ ਜ਼ਿਆਦਾ ਉਹਨਾਂ ਨੂੰ ਵੋਟਾਂ ਚਾਹੀਦੀਆਂ ਪਾਸ ਕਰਨ ਲਈ। ਸੋ ਇਹ ਅਪ ਟੂ, ਇਹ ਤਾਂ ਹੁਣ ਵੋਟਰਸ ਦੇ ਆ, ਜੇ ਵੋਟਰ ਡਿਸਾਈਡ ਕਰਨਗੇ ਵੀ ਹਾਂ ਟੈਕਸ ਵਧਾਉਣਾ ਚਾਹੀਦਾ ਜਾਂ ਨਹੀਂ ਵਧਾਉਣਾ ਚਾਹੀਦਾ। ਤੁਹਾਡਾ ਕੀ ਸਟੈਂਡ ਇਸ ਤੇ ਮੈਜਰ? ਸਟੈਂਡ ਮੈਂ ਦੇਖੋ, ਮੇਰੇ ਲਾਸਟ ਵੀਕ ਜਦੋਂ ਮੇਰਾ ਹੋਇਆ ਨਾ, ਉਹਦਾ ਆਪਣੇ ਡਿਬੇਟ ਸੀਗਾ ਉੱਥੇ, ਮੈਂ ਇਕੱਲਾ ਹੀ ਸੀਗਾ ਜਿਹਨੇ ਮੈਂ ਕਿਹਾ ਮੈਂ ਇਹਦੇ ਬਾਰੇ ਰਿਸਰਚ ਕੀਤਾ, ਮੈਂ ਕਾਉਂਟੀ ਵਾਲੇ ਬੰਦਿਆਂ ਕੋਲੋਂ ਇਨਫੋਰਮੇਸ਼ਨ ਲਈ, ਉਹਨੇ ਪਾਵਰ ਪੁਆਇੰਟ ਬਣਾਏ ਸੀਗੇ। ਤੇ ਜੇ ਉਹਦੇ ਹਿਸਾਬ ਤੁਸੀਂ ਸਾਰਾ ਕੁਝ ਪੜ੍ਹਦੇ ਆ ਨਾ, ਉਹਦੇ ਹਿਸਾਬ ਨਾਲ ਇਹ ਇਹਨਾਂ ਦਾ ਸਰਨਾ ਨਹੀਂਗਾ ਇਹਦੇ ਬਗੈਰ। ਸੋ ਆਈ ਥਿੰਕ ਇਹ ਪਾਸ ਕਰਾਉਣਾ ਪਊਗਾ ਜਾਂ ਕਰਨਾ ਪਊਗਾ, ਨਹੀਂ ਤਾਂ ਜਿਹੜਾ ਏਰੀਆ ਜਿਹੜਾ ਵੀ ਕਾਉਂਟੀ ਚ ਆਉਂਦਾ ਨਾ, ਏਰੀਆ ਇੱਧਰ ਆਪਣੇ ਮਕਿਊਨ ਏਰੀਆ ਆਉਂਦਾ ਹੈ, ਇੱਧਰ ਜਿੱਧਰ ਹੈਪੀ ਪਾਰਕ ਵਾਲਾ ਜਿਹੜਾ ਏਰੀਆ, ਉਹ ਸਾਰਾ ਸ਼ਰਫ ਦੇ ਅੰਡਰ ਹੈ। ਤੇ ਉੱਥੇ ਆਪਣੇ ਪੰਜਾਬੀ ਵੀ ਕਾਫੀ ਆਪਣੇ ਆ, ਤੇ ਉਹਨਾਂ ਨੂੰ ਪ੍ਰੋਬਲਮ ਫਿਰ ਦਿੱਕਤ ਆਉਣੀ ਆ ਵੀ ਜੇ ਤੁਸੀਂ ਪੁਲਿਸ ਨੂੰ ਕਾਲ ਕਰੋਗੇ। ਹੁਣੇ ਮੈਨੂੰ ਕਿਸੇ ਨੇ ਇੱਕ ਦਿਨ ਦੱਸਿਆ ਵੀ ਜਿਹੜੇ ਪੁਲਿਸ ਡਿਪਾਰਟਮੈਂਟ ਆ, ਮੈਂ ਵੈਰੀਫਾਈ ਤਾਂ ਨਹੀਂ ਕਰ ਸਕਦਾ ਇਸ ਚੀਜ਼ ਨੂੰ, ਵੀ ਉਹ ਕਹਿੰਦੇ ਅਸੀਂ ਜਿਹੜਾ ਵੀ ਮਾਈਨਰ ਟਿਕਟ ਦਿੰਦੇ ਹੀ ਨਹੀਂ, ਹੁਣ ਸਾਡੇ ਕੋਲ ਟਾਈਮ ਹੀ ਹੈ ਨਹੀਂ। ਟ੍ਰੈਫਿਕ ਐਨਫੋਰਸਮੈਂਟ ਜਾਨੀ ਛੱਡੀ ਆ ਉਹਨੇ, ਬੇਸਿਕਲੀ ਖੁੱਲਾ ਹੀ ਕੰਮ ਚੱਲ ਰਿਹਾ ਇਸ ਵੇਲੇ, ਕਿਉਂ ਉਹਨਾਂ ਕੋਲ ਇਨਫ EMPLOYEES ਨਹੀਂ ਹੈਗੇ। ਸੋ ਐਜ਼ ਅ ਸਿਟੀ ਕਾਉਂਸਲਰ ਤੁਹਾਡੇ ਕੀ ਹੋਣਗੇ ਵੀ ਜਿਹੜੇ ਤੁਹਾਡੇ ਪੁਲਿਸ ਡਿਪਾਰਟਮੈਂਟ ਵਾਲੇ ਉਹ ਬਾਹਰਲੇ ਜਿਹੜੇ ਹੋਰ ਕਾਉਂਟੀਜ਼ ਦੇ ਵਿੱਚ ਨਾ ਜਾਣ, ਦੂਜੇ ਸ਼ਹਿਰਾਂ 'ਚ ਨਾ ਜਾਣ, ਕਿੱਦਾਂ ਕਰੋਗੇ ਤੁਸੀਂ? ਦੇਖੋ, ਉਹਨਾਂ ਦਾ ਸਿੰਪਲ ਕੰਮ ਹੁਣ ਸਾਰਿਆਂ ਜਿਹੜੀ ਵੀ ਇੰਡਸਟਰੀ 'ਚ ਆਪਾਂ ਕੰਮ ਕਰਦੇ ਹਾਂ, ਤੁਸੀਂ ਇੱਥੇ ਰੇਡੀਓ 'ਚ ਲੱਗੇ ਆ, ਮੈਂ ਇੱਧਰ ਮੈਡੀਕਲ ਕੰਮ 'ਚ ਕਰ ਰਿਹਾ ਤੇ ਫਾਰਮਿੰਗ 'ਚ ਕਰ ਰਿਹਾ, ਬੰਦੇ ਤਾਂ ਮਿਲਦੇ ਨਹੀਂ ਕਿਸੇ ਨੂੰ ਵੀ ਸਾਨੂੰ। ਸੋ ਬੰਦਿਆਂ ਨੂੰ ਜਾਣੀ ਕਿ ਟਿਕਾ ਕੇ ਰੱਖਣਾ ਜਾਂ ਸਮਝਾ ਕੇ ਰੱਖਣਾ, ਉਹਨਾਂ ਨੂੰ ਥੋੜਾ ਬੜਾ ਦੇਖਭਾਲ ਤਾਂ ਕਰਨੀ ਪੈਣੀ ਹੈ। ਸੋ ਜਿੱਦਾਂ ਵੀ ਤੁਸੀਂ ਕੰਪੈਟੀਟਿਵ ਸੈਲਰੀ ਦੇਣੀ ਪੈਣੀ ਉਹਨਾਂ ਨੂੰ। ਹੁਣ ਜੇ ਤੁਸੀਂ ਧੱਕੇ ਨਾਲ ਅਗਲੇ ਨੂੰ ਆਖੇ, ਧੱਕੇ ਨਾਲ ਤਾਂ ਕੋਈ ਵੀ ਨਹੀਂ ਰਹਿੰਦਾ, ਰਾਈਟ? ਹਰੇਕ ਕੋਲ ਓਪਨ ਆਪਰਚੂਨਿਟੀ ਹੈ ਇੱਥੇ। ਸੋ ਆਈ ਥਿੰਕ ਉਹਨਾਂ ਦੇ ਬੈਨੀਫਿਟਸ ਪੈਕੇਜ ਦਾ ਵੀ ਦੇਖਣਾ ਪਊਗਾ ਵੀ ਕਿਹੜੇ ਹਿਸਾਬ ਨਾਲ ਚੱਲ ਰਹੇ ਆ, ਵੀ ਕਿੰਨਾ ਉਹਨਾਂ ਨੂੰ ਮਿਲ ਰਿਹਾ ਜਾਂ ਕਿੰਨਾ ਨਹੀਂ ਮਿਲ ਰਿਹਾ। ਸੋ ਇਹ ਜਾਣੀ ਕਿ ਇਹ ਤਾਂ ਗਲੋਬਲ ਐਪੀਡੈਮਿਕ ਹੋ ਗਿਆ ਬੇਸਿਕਲੀ। ਸੋ ਆਈ ਥਿੰਕ ਉਹਨਾਂ ਨੂੰ ਜ਼ਰੂਰ ਬਹਿ ਕੇ ਗੱਲ ਕਰਨੀ ਪਊਗੀ ਉਹਨਾਂ ਨੂੰ ਵੀ ਹਾਂ ਵੀ ਕਿੰਨਾ ਬਜਟ ਆ, ਕਿੱਧਰੋਂ ਬਜਟ ਚੋਂ ਕਿਹੜੀ ਚੀਜ਼ ਆਪਾਂ ਸ਼ਾਇਦ ਕੱਟ ਕਰ ਸਕਦੇ ਹਾਂ, ਵੀ ਇਸ ਚੀਜ਼ ਨੂੰ ਸੰਭਾਲੀਏ, ਵੀ ਉੱਧਰੋਂ ਉਹ ਕੱਟ ਕਰ ਲਓ। ਇਹ ਤਾਂ ਡਿਸੀਜਨ ਲੈਣੇ ਪੈਂਦੇ ਹੁੰਦੇ ਸਾਨੂੰ। ਨਾਲੇ ਤੁਸੀਂ ਕਹਿ ਰਹੇ ਆ ਵੀ ਇਹ ਨਾਲੇ ਜਨਰਲ ਫੰਡ ਦੇ ਵਿੱਚ ਜਾਣੇ ਆ, ਜਨਰਲ ਫੰਡ ਨੂੰ ਲੈ ਕੇ ਜਦੋਂ ਐਲੋਕੇਟ ਨਾ ਕੀਤਾ ਹੋਵੇ ਤੁਸੀਂ ਇਕੱਠੇ ਉਸ ਨਾਂ ਤੇ ਕਰੋ, ਪਰ ਜਨਰਲ ਫੰਡ ਦੇ ਵਿੱਚ ਪਾ ਦਿਓ, ਲੋਕ ਕੁਐਸਚਨ ਕਰਦੇ ਆ। ਸੋ ਇਸ ਨੂੰ ਲੈ ਕੇ ਕਿੱਦਾਂ ਜਿਹੜਾ ਦੇਖਦੇ ਨੇ ਲੋਕ? ਇਹ ਦੇਖੋ, ਇਹ ਤਾਂ ਹਾਂ ਹਰੇਕ ਨੂੰ ਪਤਾ ਹੈ ਪੋਲੀਟੀਕਲ ਗੇਮ ਆ ਇਹ ਬੇਸਿਕਲੀ ਇਨ ਅ ਸੈਂਸ। ਤੇ ਉਹ ਸਾਰੇ ਚਾਹੁੰਦੇ ਸੀਗੇ ਵੀ ਐਲੋਕੇਟ ਕੀਤੇ ਹੁਣ, ਪਰ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਐਲੋਕੇਟ ਜੇ ਕਰਦੇ ਸੀਗੇ ਤਾਂ ਉਹਨਾਂ ਨੂੰ ਬਹੁਤ ਹਾਈ ਪਰਸੈਂਟੇਜ ਵੋਟਾਂ ਚਾਹੀਦੀਆਂ ਪਾਸ ਕਰਾਉਣ ਲਈ। ਸੋ ਉਹਨਾਂ ਨੂੰ ਪਤਾ ਲੱਗਾ ਵੀ ਇਹਨੇ ਪਾਸ ਨਹੀਂ ਹੋਣਾ ਫਿਰ। ਤੇ ਹੁਣ ਇਦਾਂ ਕਹਿ ਰਹੇ ਆ ਉਹ ਵੀ ਅਸੀਂ ਸਿਟੀ ਵਾਲੇ ਨੇ ਤੇ ਕਾਉਂਟੀ ਵਾਲੇ ਨੇ ਕੋਈ ਥੋੜਾ ਸਮਝੌਤਾ ਇਹਨਾਂ ਦਾ ਚੱਲ ਰਿਹਾ ਪਿਛਲੇ ਪਾਸੇ ਬੈਕ ਇਨ ਦਾ ਬੈਕਗਰਾਉਂਡ, ਵੀ ਉਹਦੇ ਵਿੱਚ ਫੰਡ ਸ਼ੇਅਰ ਕਰਨਗੇ ਜਿਹੜੇ ਕਾਉਂਟੀ ਵਾਲੇ ਸਿਟੀ ਵਾਲਿਆਂ ਨੂੰ ਪੈਸੇ ਵੀ ਦੇਣਗੇ।
ਯੂਬਾ ਸਿਟੀ ਦੀ ਪੋਪੂਲੇਸ਼ਨ ਲਗਾਤਾਰ ਵੱਧ ਰਹੀ ਹੈ, ਲੋਕ ਆ ਰਹੇ ਨੇ, ਇੱਥੇ ਰਹਿ ਰਹੇ ਨੇ, ਸਾਰਾ ਕੁਝ ਹੁੰਦਾ ਆ। ਕੀ ਜਿਹੜੇ ਐਜੂਕੇਸ਼ਨ ਦਾ ਲੈਵਲ ਆ ਉਸ ਪੋਪੂਲੇਸ਼ਨ ਦੇ ਨਾਲ ਕੰਪੈਰੀਟਿਵਲੀ ਵੱਧ ਰਿਹਾ ਹੈ? ਕੀ ਡਿਮਾਂਡ ਹੈ ਵੀ ਹੋਰ ਸਕੂਲ ਜਾਂ ਕਾਲਜਿਸ ਇੱਥੇ ਬਣਨੇ ਚਾਹੀਦੇ ਆ? ਹਾਂਜੀ, ਦੇਖੋ ਆਈ ਥਿੰਕ ਐਜੂਕੇਸ਼ਨ ਜਿਹੜੀ ਸਾਰਿਆਂ ਨਾਲ ਇਹ ਤਾਂ ਬੇਸ ਆ ਗਾਹਾਂ ਦੇ, ਸਪੈਸ਼ਲੀ ਗਾਹਾਂ ਦੀ ਯੰਗ ਪੀੜ੍ਹੀਆਂ ਲਈ। ਸੋ ਇਹਨਾਂ ਨੂੰ ਜਿੰਨੀ ਅਪਰਚੂਨਿਟੀ ਲੋਕਲ ਮਿਲ ਸਕੇ ਬਾਹਰ ਜਾਣ ਦੀ ਬਜਾਏ ਚਾਹੀਦੀ ਆ। ਆਈ ਥਿੰਕ ਟ੍ਰੇਡ ਸਕੂਲ ਸਾਡੇ ਇੱਥੇ ਬਹੁਤ ਘੱਟ ਆ, 1-2 ਮਸੀਂ ਆ, ਤੇ ਉਹ ਟ੍ਰੇਡ ਵੀ ਆਪਾਂ ਨੂੰ ਵਧਾਉਣੇ ਚਾਹੀਦੇ। ਐਗਰੀਕਲਚਰ ਦਾ ਜਿਹੜਾ ਸਿਸਟਮ ਹੈ, ਉਹ ਐਗਰੀਕਲਚਰ ਜਿਹੜੀ ਐਜੂਕੇਸ਼ਨ ਹੈ, ਕਿਉਂ ਹੈਵੀ ਹੈ, ਅਸੀਂ ਐਗਰੀਕਲਚਰ ਤੇ ਬਹੁਤ ਡਿਪੈਂਡੈਂਟ ਹੈ ਇੱਥੇ ਆ ਸਾਡਾ ਏਰੀਆ, ਤੇ ਉਹ ਚੀਜ਼ਾਂ ਤੇ ਵੀ ਸਾਨੂੰ ਗਾਹਾਂ ਇਹ ਚੀਜ਼ ਨੂੰ ਵਧਾਉਣਾ ਚਾਹੀਦਾ ਆ। ਕਿਉਂ ਐਜੂਕੇਸ਼ਨ ਦੇ ਬਗੈਰ ਤਾਂ ਸਰਦਾ ਨਹੀਂ। ਇਹੀ ਤਾਂ ਦੇਖੋ ਇੰਡੀਆ ਦਾ ਆਪਾਂ ਆਏ ਸਿੱਖਿਆ ਇਹੀ ਲੈਂਦੇ ਆ। ਸਾਡੇ ਫਾਦਰ ਆਏ ਸੀਗੇ ਪੁਰਾਣੇ ਦਿਨਾਂ 'ਚ 70, 72, 75 ਵਿੱਚ, ਉਹਨਾਂ ਕੋਲ ਵਿਚਾਰੇ ਕੋਈ ਐਜੂਕੇਸ਼ਨ ਹੈ ਨਹੀਂ ਸੀਗੀ। ਤੇ ਅਸੀਂ ਜਦੋਂ ਆ ਗਏ ਇੱਥੇ, ਅਸੀਂ ਐਜੂਕੇਟ ਲੈ ਲਈ ਐਜੂਕੇਸ਼ਨ, ਉਹਦੇ ਨਾਲ ਹੁਣ ਉਹ ਫਾਇਦਾ ਅਸੀਂ ਉਠਾ ਰਹੇ ਹਾਂ। ਵੀ ਮੈਂ ਹੁਣ ਦੇਖੋ ਘਰੋਂ ਜੌਬ ਕਰਦਾ 22 ਸਾਲ ਹੋ ਗਏ, ਤੇ ਘਰੋਂ ਮੈਨੂੰ ਕੋਈ ਕਮਿਊਟ ਨਹੀਂ ਹੈਗਾ, ਮੇਰਾ ਤਾਂ 10 ਘੰਟੇ ਦਾ ਕਮਿਊਟ ਹੈ ਉੱਤੋਂ ਚੁਬਾਰੇ ਤੋਂ ਥੱਲੇ। ਤੇ ਇਹ ਚੀਜ਼ਾਂ ਨਿਆਣਿਆਂ ਨੂੰ ਵੀ ਗਾਹਾਂ ਮਿਲ ਰਹੀਆਂ, ਵੀ ਉਹ ਵੀ ਆਪਸ਼ਨਾਂ ਮਿਲ ਰਹੀਆਂ। ਹੁਣ ਕੋਵਿਡ ਨੇ ਤਾਂ ਜਮਾਂ ਹੀ ਤੁਹਾਨੂੰ ਪਤਾ ਸਾਰਿਆਂ ਨੂੰ ਸਿਖਾਲਤਾ ਵੀ ਘਰੋਂ ਕੰਮ ਕਰਨਾ ਚੱਲਦਾ ਸਿਸਟਮ। ਸੋ ਐਜੂਕੇਸ਼ਨ ਲਈ ਆਈ ਥਿੰਕ ਮੈਂ ਤਾਂ ਜਿੰਨਾ ਪੁਸ਼ ਕਰੂੰਗਾ। ਦੂਜੀ ਗੱਲ ਇਹ ਹੈ, ਜਿਹੜਾ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਪ੍ਰੋਟੈਕਸ਼ਨ ਆ। ਹੁਣ ਤੁਹਾਨੂੰ ਉਹ ਚੇਤਾ ਹੋਣਾ ਜਿਹੜਾ ਟੈਕਸਿਸ ਦੇ ਵਿੱਚ ਉਹ ਮੈਸ ਸ਼ੂਟਿੰਗ ਹੋਈ ਆ, ਮੈਨੂੰ ਉਹ ਚੀਜ਼ ਤੋਂ ਬਹੁਤ ਡਰ ਲੱਗਦਾ ਹੈ ਵੀ ਇੱਥੇ ਵੀ ਕਿਤੇ ਹੋਵੇ ਨਾ। ਸੋ ਉਸ ਚੀਜ਼ ਤੇ ਵੀ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਪਊਗਾ। ਜਿਹੜੇ ਇੱਥੇ ਦਾ ਸੁਪਰਨਟੈਂਡੈਂਟ ਹੈ ਜਾਂ ਸਕੂਲ ਡਿਸਟ੍ਰਿਕਟ ਵਾਲੇ, ਉਹਨਾਂ ਨਾਲ ਜਾਣੀ ਕਿ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਵੀ ਪ੍ਰੋਟੈਕਸ਼ਨ ਹੋਰ ਚਾਹੀਦੀ ਨਿਆਣਿਆਂ ਲਈ। ਕਿਉਂ ਇਹ ਜਿਹੜਾ ਇੱਕ ਵਾਰੀ ਹੁਣ ਬੱਚੇ ਦੇ ਮਨ 'ਚ ਪੈ ਜਾਂਦਾ ਵੀ ਮੈਂ ਸਕੂਲੇ ਜਾਣਾ ਜਾਂ ਨਹੀਂ ਜਾਣਾ, ਤੇ ਉੱਤੋਂ ਏਦਾਂ ਦਾ ਹੈਪਨ ਹੋ ਜਾਵੇ, ਉਹਦਾ ਸਦਾ ਲਈ ਨਿਆਣਾ ਵਿਚਾਰਾ ਫਸ ਗਿਆ ਨਾ, ਡਰਦਾ ਸਹਿਮਦਾ ਉਹ। ਤੇ ਸੋ ਉਹ ਚੀਜ਼ ਲਈ ਵੀ ਮੈਂ ਬਹੁਤ ਆਪਣੇ ਦਿਲੋਂ ਉਹਦਾ ਪੁਸ਼ ਕਰਨਾ ਚਾਹੁੰਦਾ ਵੀ ਉਹ ਆਪਣੇ ਨਿਆਣਿਆਂ ਨੂੰ ਸੇਫ ਹੋਵੇ। ਜਿਹੜੇ ਪੇਰੈਂਟਸ ਵੀ, ਉਹਨਾਂ ਨੂੰ ਵੀ ਹੋਵੇ ਮੈਂ ਬੱਚਾ ਸਕੂਲੇ ਛੱਡ ਕੇ ਆਇਆ ਵੀ ਕੋਈ ਪ੍ਰੋਬਲਮ ਏਦਾਂ ਦੀ ਪੈਣੀ ਨਹੀਂ ਚਾਹੀਦੀ। ਸੋ ਤੁਸੀਂ ਕਿੱਦਾਂ ਸੋਚਦੇ ਹੋ ਵੀ ਉਸ ਦੇ ਵਿੱਚ ਬੱਚਿਆਂ ਦੀ ਜਿਹੜੀ ਸੇਫਟੀ ਉਹ ਕਿੱਦਾਂ ਵਧਾਈ ਜਾ ਸਕਦੀ ਹੈ? ਇਹ ਤਾਂ ਫਿਰ ਜਿਹੜਾ ਇਹਨਾਂ ਦੇ ਡਿਸਟ੍ਰਿਕਟ ਦੇ ਮੈਨੇਜਮੈਂਟ ਹੈ, ਉਹਨਾਂ ਨਾਲ ਬਹਿ ਕੇ ਗੱਲਾਂ ਕਰਨੀਆਂ ਪੈਣੀਆਂ। ਐਜ਼ ਅ ਸਿਟੀ ਕਾਉਂਸਲਰ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈਗੀ ਉਹਨਾਂ ਦੇ ਉੱਤੇ ਵੀ ਤੁਸੀਂ ਹਾਂਜੀ, ਉਹਨਾਂ ਦੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰ ਸਕਦੇ ਆ। ਉਹ ਸੁਣਦੇ ਵੀ ਆਪਾਂ ਨੂੰ ਜਾਣਦੇ ਆ, ਉਹਨਾਂ ਨੇ ਉਹ ਜਿਹੜੇ ਹੈਗੇ ਇਸ ਏਰੀਆ ਦੇ ਵਿੱਚ, ਉਹਨਾਂ ਵਿੱਚ ਆਪਣੇ ਬੰਦਿਆਂ ਨੇ ਬਹੁਤ ਉਹਨਾਂ ਦੀ ਹੈਲਪ ਕੀਤੀ ਇਲੈਕਸ਼ਨ ਦੇ ਵਿੱਚ ਵੀ ਏਦਾਂ ਆਹ ਇਲੈਕਟ ਹੋਣਾ, ਉਹਦੇ ਵਿੱਚ ਜਾਣੀ ਕਿ ਉਹ ਚੀਜ਼ਾਂ ਤਾਂ ਹੀ ਸੁਣਨਗੇ ਜੇ ਤੁਸੀਂ ਉਹਨਾਂ ਹੈਲਪ ਕੀਤੀ ਹੋ, ਤਾਂ ਹੀ ਬਹਿ ਕੇ ਗੱਲ ਕਰਦੇ। ਉਦਾਂ ਤਾਂ ਤੁਹਾਨੂੰ ਪਤਾ ਹੀ ਹੈ, ਕੋਈ ਨਹੀਂ ਸੁਣਦਾ ਕਿਸੇ ਦੀ ਗੱਲ। ਜੀ ਸੁਖ ਸਿੱਧੂ ਜੀ, ਆਪਾਂ ਦੇਖਦੇ ਹਾਂ ਵੀ ਛੋਟੇ ਸ਼ਹਿਰਾਂ ਦੀ ਇਹ ਵੀ ਇੱਕ ਪ੍ਰੋਬਲਮ ਜਿਹੜੀ ਉਹ ਹੈਗੀ ਆ। ਆਏ ਆਪਾਂ ਸੈੱਟ ਹੋਏ, ਕੰਮ ਕੀਤੇ, ਘਰ ਬਣਾਏ, ਬਿਜ਼ਨੈਸਿਸ ਬਣਾਏ, ਸਾਰਾ ਕੁਝ ਕੀਤਾ, ਨਿਆਣਿਆਂ ਨੂੰ ਆਪਾਂ ਪੜ੍ਹਾਉਣਾ ਸ਼ੁਰੂ ਕੀਤਾ। ਉਹ ਫਿਰ ਜਿੱਦਾਂ ਤੁਸੀਂ ਗੱਲ ਕੀਤੀ ਵੀ ਉੱਥੇ ਲੋਕਲ ਕਾਲਜਿਸ ਦੇ ਵਿੱਚ, ਕਮਿਊਨਿਟੀ ਕਾਲਜਿਸ 'ਚ ਟਿਕਦੇ ਨਹੀਂ, ਵੱਡੇ ਕਾਲਜਿਸ ਦੇ ਵਿੱਚ ਬਾਹਰਲੇ ਜਿਹੜੇ ਸ਼ਹਿਰਾਂ ਦੇ ਵਿੱਚ ਜਾਂਦੇ ਆ, ਤੇ ਫਿਰ ਜਦੋਂ ਇੱਕ ਵਾਰੀ ਉੱਥੇ ਚੱਲ ਜਾਂਦੇ ਫਿਰ ਵਾਪਸ ਨਹੀਂ ਆਉਂਦੇ। ਫਿਰ ਆਪਾਂ ਹੁਣ ਦੇਖਦੇ ਹਾਂ ਵੀ ਪਿੱਛੇ ਸੀਨੀਅਰਸ ਵੀ ਰਹਿ ਜਾਂਦੇ ਆ। ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਕੀ ਤੁਹਾਡੇ ਕੋਲ ਕੋਈ ਪਲਾਨ ਹੈਗੇ ਆ ਵੀ ਕਿੱਦਾਂ ਬੱਚਿਆਂ ਨੂੰ ਉੱਥੇ ਕੰਪੈਟੀਟਿਵ ਜੌਬਸ, ਕੰਪੈਟੀਟਿਵ ਜਿਹੜੀ ਸੈਲਰੀਜ਼ ਦੇ ਕੇ ਵੀ ਇੱਥੇ ਵੀ ਜਿਹੜੇ ਉਹ ਆ ਸਕਣ? ਕੀ ਤੁਹਾਡੇ ਪਲਾਨ ਇਸ ਚੀਜ਼ ਨੂੰ ਲੈ ਕੇ? ਹਾਂਜੀ, ਦੇਖੋ ਇਹ ਚੀਜ਼ ਇੰਪੋਰਟੈਂਟ ਹੈ। ਇਹ ਵੀ ਮੈਂ ਹਾਈਲਾਈਟ ਚੀਜ਼ ਨੂੰ ਕੀਤਾ ਸੀਗਾ ਇਹਦੇ ਵਿੱਚ ਜਦੋਂ ਆਪਾਂ ਕੈਂਪੇਨ ਸ਼ੁਰੂ ਕੀਤੀ ਆ। ਵੀ ਬੱਚੇ ਸੱਚੀ ਇਦਾਂ ਹੀ ਹੁੰਦੀ ਵੀ ਇਦਾਂ ਹੀ ਆ। ਹੁਣ ਮੇਰੇ ਆਪਣੇ ਬੱਚੇ ਨੂੰ ਲੈ ਲਓ, ਹੁਣ ਉਹ ਕਿਸੇ ਨੇ ਵੱਡੀ ਨੇ ਹੁਣ ਕਹਿੰਦੀ ਮੈਂ ਸੈਨ ਡਿਏਗੋ ਜਾਣਾ ਆ, ਪਿਓ ਨੇ ਆਪਾਂ ਗਾਹਾਂ ਐਜੂਕੇਸ਼ਨ ਵਧਾਉਣੀ ਆ। ਤੇ ਫਿਰ ਬੱਚੇ ਯੂਜੂਅਲੀ ਜਿੱਥੇ ਜਾਂਦੇ ਆ ਵੱਡੇ ਸਕੂਲ ਨੂੰ, ਉੱਥੇ ਸਟੇ ਰਹਿ ਜਾਂਦੇ ਆ। ਸੋ ਉਹਦੇ ਵਿੱਚ ਤਾਂ ਮਾਪਿਆਂ ਦਾ ਵੀ ਹੱਥ ਅੱਜ ਤੱਕ ਹੈਗਾ ਵੀ ਮਾਪਿਆਂ ਨੂੰ ਵੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਸਾਡੀਆਂ ਰੂਟਸ ਜਿੱਥੇ ਆ, ਫਿਰ ਰੂਟਸ ਦੇ ਨਾਲ ਜੁੜ ਕੇ ਰਹੋ ਤੁਸੀਂ। ਤੇ ਇਦਾਂ ਅੱਜ ਕੱਲ ਤਾਂ ਜੌਬਸ ਦਾ ਤਾਂ ਇੰਨਾ ਚੇਂਜ ਹੋ ਗਿਆ ਵੀ ਜਿਹੜਾ ਸਿਸਟਮ, ਜੇ ਤੁਸੀਂ 20-30 ਸਾਲ ਪੁਰਾਣਾ ਕਹਿੰਦੇ ਆ, ਤੁਸੀਂ ਜਿੱਦਾਂ ਹੁਣ ਆਪਾਂ ਘਰ ਬੈਠੇ ਜੌਬ ਕਰ ਸਕਦੇ ਆ। ਸੋ ਇਹਦੇ ਵਿੱਚ ਇਹ ਹੈਗਾ ਵੀ ਜਿਹੜੇ ਲੋਕਲ ਲੈਵਲ ਤੇ ਆ, ਸਾਨੂੰ ਹੋਰ ਜੌਬਾਂ ਕ੍ਰੀਏਟ ਕਰਾਉਣੀਆਂ ਪੈਣੀਆਂ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਵੀ। ਤੇ ਉਹ ਜੌਬਾਂ ਵੀ ਉਹ ਜਿਹੜੀਆਂ ਇਹ ਨਹੀਂ ਹੈਗੀਆਂ ਵੀ ਮੀਡੀਅਮ ਲੈਵਲ ਜਾਂ ਲੋ ਲੈਵਲ ਤੇ, ਮੈਂ ਥੋੜੀਆਂ ਹਾਈ ਲੈਵਲ ਵਾਲੀ ਹੋਣ। ਸੋ ਉਹਨਾਂ ਲਈ ਵੀ ਕੰਪੈਟੀਟਿਵ ਹੋਵੇ। ਐਜ਼ ਅ ਸੋਸਾਇਟੀ ਖਰਚੇ ਸਾਰਿਆਂ ਦੇ ਵਧੀ ਜਾਂਦੇ, ਕੋਈ ਸ਼ੱਕ ਵਾਲੀ ਗੱਲ ਹੈ। ਅੱਗੇ $100 ਦੀ ਗਰੋਸਰੀ ਦੀ ਰੇਹੜੀ ਭਰ ਜਾਂਦੀ ਸੀਗੀ, ਹੁਣ ਤਾਂ ਜਾਣੀ 300-400, ਜੇ ਸੈਮਸ ਕਲੱਬ ਜਾਂਦੇ ਸੀ $400 ਥੱਲੇ ਨਹੀਂ ਬੰਦਾ ਖਰਚ ਕੇ ਆਉਂਦਾ। ਸੋ ਇਹ ਨਿਆਣਿਆਂ ਨੂੰ ਵੀ ਵਿਚਾਰਿਆਂ ਨੂੰ ਇਦਾਂ ਦੀਆਂ ਚੀਜ਼ਾਂ ਦਾ ਇਹਨਾਂ ਦਾ ਹੁੰਦਾ, ਕਿਉਂਕਿ ਜੇ ਗਰੋਸਰੀ ਲੈ ਕੇ ਆਉਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗਣਾ। ਸੀ ਸਿਸਟਮ ਚੇਂਜ ਹੋ ਜਾਂਦਾ। ਪਰ ਲੋਕਲ ਲੈਵਲ ਤੇ ਥੋੜਾ ਜਿਹਾ ਸਾਡੇ ਕੋਲ ਮੇਨ ਸਾਡੇ ਦੇਹੀ ਦੋ ਆ, ਜਾਂ ਤਾਂ ਜਿਹੜੀ ਕਾਉਂਟੀ ਦੇ ਜਾਬਾਂ ਜ਼ਿਆਦਾ ਚੱਲਦੀਆਂ, ਜਾਂ ਸਾਡੇ ਸਨਸਵੀਟ ਚੱਲਦਾ ਹੈ, ਜਾਂ ਐਗਰੀਕਲਚਰ, ਜਾਂ ਚੌਥਾ ਟਰੱਕਿੰਗ ਹੈ। ਸੋ ਡੈਫੀਨੇਟਲੀ। ਸੋ ਤੁਹਾਡੇ ਕੀ ਪਲਾਨ ਹੈ? ਤੁਸੀਂ ਕੀ ਸੋਚਦੇ ਆ ਵੀ ਕਿੱਦਾਂ ਦੀ ਇੰਡਸਟਰੀ ਇੱਥੇ ਲਿਆਂਦੀ ਜਾ ਸਕਦੀ ਆ, ਜਾਂ ਕਿੱਦਾਂ ਦੀਆਂ ਜੌਬਸ ਇੱਥੇ ਆ ਸਕਦੀਆਂ ਐਜ਼ ਏ ਸਿਟੀ? ਜੇ ਕਾਉਂਸਲਰ ਮੈਂਬਰ ਤੁਸੀਂ ਬਣਦੇ ਆ, ਤੇ ਕੀ ਤੁਹਾਡੇ ਪਲਾਨ ਹੋਣਗੇ? ਹਾਂਜੀ, ਇਹ ਦੇਖੋ ਇਹ ਚੀਜ਼ ਲਈ ਤਾਂ ਸਕਾਈ ਇਜ਼ ਦ ਲਿਮਿਟ ਜਿੱਦਾਂ ਗੋਰੇ ਕਹਿੰਦੇ ਆ। ਸੋ ਜਿੱਥੇ ਵੀ ਆਪਾਂ ਅਪਰੋਚ ਕਰ ਸਕਦੇ ਆ, ਅਪਰੋਚ ਤੁਸੀਂ ਤਾਂ ਹੀ ਕਰ ਸਕਦੇ ਆ ਜੇ ਤੁਸੀਂ ਇਲੈਕਟਡ ਹੋਏ ਹੋ।
ਹੁਣ ਬਾਹਰ ਬੈਠਾ ਜੇ ਮੈਂ ਕਿਸੇ ਕੰਪਨੀ ਨੂੰ ਵੀ ਫੋਨ ਕਰਦਾ ਵੀ ਭਾਈ ਇੱਥੇ ਸਾਡੇ ਲੋੜ ਆ, ਸਾਡੇ ਇੱਥੇ ਇੰਨੀ ਜੌਬ ਹੈਗੇ, ਇੰਨੇ ਬੰਦੇ ਹੈਗੇ ਆ, ਪਾਪੂਲੇਸ਼ਨ ਇੰਨੀ ਵੱਧ ਗਈ ਆ, ਉਹ ਕੁਛ ਨਹੀਂ ਸੁਣਨਗੇ ਤੁਹਾਡੀ। ਜੇ ਤੁਸੀਂ ਇਲੈਕਟਡ ਹੈ ਐਜ਼ ਅ ਅਫੀਸ਼ੀਅਲ ਵੀ ਮੈਂ ਫਲਾਣਾ ਕਾਉਂਸਲ ਮੈਂਬਰ ਬੋਲਦਾ ਵੀ ਭਾਈ ਮੈਂ, ਸੋ ਮੇਰਾ ਅਪਰੋਚ ਇਹੀ ਆ ਵੀ ਜਿਹੜੀਆਂ ਬਾਹਰ ਕੰਪਨੀਆਂ ਉਹਨਾਂ ਨੂੰ ਤੁਸੀਂ ਜਾ ਕੇ ਮਿਲਣਾ ਪੈਣਾ, ਉਹ ਤੁਹਾਡੇ ਕੋਲ ਨਹੀਂ ਆਉਣਗੇ। ਇਹੀ ਮੈਂ ਗੱਲ ਇਹਨਾਂ ਨੂੰ ਇੱਥੇ ਸਾਡੇ ਜਦੋਂ ਅਫੋਰਡੇਬਲ ਹਾਊਸਿੰਗ ਨਹੀਂ ਚੱਲਦੀ ਸੀਗੀ, ਮੈਂ ਇਹਨਾਂ ਨੂੰ ਸਾਡੇ ਸਿਟੀ ਵਾਲਿਆਂ ਨੂੰ ਕਿਹਾ ਵੀ ਜਿਹੜੇ ਬਿਲਡਰ ਆ ਨਾ ਉਹਨਾਂ ਨੂੰ ਤੁਸੀਂ ਆਪ ਜਾ ਕੇ ਅਪਰੋਚ ਕਰਨਾ ਪੈਣਾ, ਇਹ ਨਹੀਂ ਵੀ ਉਹ ਤੁਹਾਡੇ ਕੋਲ ਆਉਣ। ਕਿਉਂ ਜਿਹੜੇ ਹੁਣ ਆਟੋਮੈਟਿਕਲੀ ਜਿਹਦਾ ਸਿਸਟਮ ਜਿਹਾ ਬਣ ਗਿਆ ਵੀ ਮੈਂ ਮੈਰੀਸਵਿਲ ਯਾਰ ਮੈਨੂੰ ਅੱਧੀ ਪ੍ਰਾਈਸ ਤੇ ਮੈਂ ਬਿਲਡ ਕਰ ਰਿਹਾ, ਜਾਂ ਮੈਂ ਲੂਸਾ ਹੈ ਉਧਰ ਮੈਨੂੰ ਅੱਧੀ ਪ੍ਰਾਈਸ, ਉਹਨੇ ਸਿਟੀ ਨੂੰ ਕੱਲ ਨੂੰ ਮਿਲਣਾ। ਹੁਣ ਸਿਟੀ ਜਾ ਕੇ ਕਹੋਗੇ ਹਾਂ ਵੀ ਫਲਾਣਿਆਂ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ, ਇੱਥੇ ਸਾਨੂੰ ਅਫੋਰਡੇਬਲ ਹਾਊਸਿੰਗ ਚਾਹੀਦੀ ਆ, ਇੰਨੇ ਲਾਟ ਇੱਥੇ ਬਣ ਸਕਦੇ ਆ, ਵੀ ਛੋਟੇ ਘਰ ਬਣਾਉਣੇ ਆ, ਉਹਨਾਂ ਨੂੰ ਇਨਸੈਂਟਿਵ, ਹਾਂਜੀ ਉਹਨਾਂ ਨੂੰ ਇਨਸੈਂਟਿਵ ਦੇਣੇ ਪੈਣਗੇ। ਇਨਸੈਂਟਿਵ ਦੇਖੋ ਕਈ ਤਰ੍ਹਾਂ ਦੇ ਹੈਗੇ ਆ ਇਨਸੈਂਟਿਵ, ਬਾਹਰ ਫੈਡਰਲ ਗ੍ਰਾਂਟ ਮਿਲਦੇ ਆ, ਸਟੇਟ ਗ੍ਰਾਂਟ ਮਿਲਦੇ ਆ, ਉਹ ਚੀਜ਼ਾਂ ਨੂੰ ਇੰਨਾ ਇਹਨੀ ਅਪਰੋਚ ਨਹੀਂ ਕੀਤਾ ਜਿੰਨਾ ਇੱਥੇ ਕਿ ਆਪਾਂ ਗਾਹਾਂ ਜਾ ਕੇ ਪੁਸ਼ ਕਰ ਸਕਦੇ ਹਾਂ। ਸੋ ਉਹਦੇ ਨਾਲ ਬਹੁਤ ਹੈਲਪ ਹੋਗੀ ਮੇਰੇ ਹਿਸਾਬ ਨਾਲ ਤਾਂ ਜੀ। ਵਿੱਚ ਸੁਖ ਸਿੱਧੂ ਜੀ ਤੁਸੀਂ ਕੀਤਾ ਵੀ 70s 80s 'ਚ ਤੁਹਾਡੇ ਪਰਿਵਾਰ ਆਏ ਆ, ਆਉਂ ਤਾਂ ਵੈਸੇ ਸਾਰੇ ਜਾਣੇ ਸਭ ਤੋਂ ਪਹਿਲਾਂ ਪੁੱਛਦੇ ਵੀ ਆਪਣੇ ਬਾਰੇ ਦੱਸੋ, ਅਸੀਂ ਤੁਹਾਨੂੰ ਵਿਚਕਾਰ 'ਚ ਜਾ ਕੇ ਪੁੱਛਦੇ ਹਾਂ ਵੀ ਕਦੋਂ ਤੋਂ ਤੁਸੀਂ ਇੱਥੇ ਯੂਬਾ ਸਿਟੀ ਦੇ ਵਿੱਚ ਰਹਿ ਰਹੇ ਆ, ਜੇ ਥੋੜਾ ਬਹੁਤ ਆਪਣੇ ਬਾਰੇ ਦੱਸਣਾ ਚਾਹੋ। ਨਹੀਂ ਥੈਂਕ ਯੂ ਬਿਲਕੁਲ। ਦੇਖੋ ਮੋਸਟਲੀ ਜਿੱਦਾਂ ਸਾਡੇ ਫਾਦਰ ਸਾਹਿਬ ਇੰਡੀਆ ਤੋਂ ਆਏ ਸੀਗੇ ਆਸਟ੍ਰੇਲੀਆ ਨੂੰ, 75 ਦੀ ਗੱਲ ਹੈ। ਉਸ ਵੇਲੇ ਇੱਕ ਗੇਮ ਜੀ ਚੱਲਦੀ ਹੁੰਦੀ ਸੀ ਵੀ ਜਾਣਾ, ਇਹਨੀ ਟਿਕਟਾਂ ਲੈ ਲੈਣੀਆਂ ਸਾਰਿਆਂ ਨੇ ਫੀਜੀ ਦੀਆਂ ਤੇ ਉੱਤਰ ਜਾਣਾ ਆਸਟ੍ਰੇਲੀਆ, ਤੇ ਆਸਟ੍ਰੇਲੀਆ ਜਦੋਂ ਉੱਥੇ ਜਹਾਜ਼ ਚੇਂਜ ਕਰਨਾ ਹੁੰਦਾ ਨਹੀਂ ਬਾਹਰ ਨਿਕਲ ਜਾਣਾ, ਤੇ ਇਹ ਵੀ 4 ਜਾਣੇ ਵਿਚਾਰੇ ਨਿਕਲਣ ਲੱਗੇ ਤਾਂ ਉਹਨਾਂ ਨੇ ਉਹਨੇ ਫੜ ਲਿਆ, ਕਹਿੰਦੇ ਆਓ ਤੁਹਾਡਾ ਜਹਾਜ਼ ਉੱਥੇ ਫੀਜੀ ਵਾਲਾ ਉੱਥੇ ਖੜਾ, ਆ ਜਾਓ ਪਕੜੇ ਬੈਠੋ ਵੀ ਜਹਾਜ਼ ਦੇ। ਤੇ ਫਾਦਰ ਸਾਹਿਬ ਨੇ ਸਾਨੂੰ ਦੱਸਣਾ, ਬੜਾ ਅਸੀਂ ਹੱਸਣਾ ਸਟੋਰੀ ਸੁਣ ਕੇ। ਉਹਨੂੰ ਕਹਿਣਾ ਅਸੀਂ ਗਏ ਤੇ ਜਾਂ ਫੀਜੀ ਗਏ ਤਾਂ ਉੱਥੇ ਸਾਨੂੰ ਕਮਾ ਦੀ ਸੀ ਜਾਵੇ ਸਾਰੇ ਪਾਸੇ, ਇਹ ਅਸੀਂ ਸੋਚਿਆ ਵੀ ਅਸੀਂ ਆਹ ਕੰਮ ਤਾਂ ਉੱਥੇ ਛੱਡ ਗਏ ਸੀਗੇ ਪੰਜਾਬ 'ਚ, ਵੀ ਆਹ ਇੱਥੇ ਗਏ ਮੂਹਰੇ ਇਹੀ ਕੰਮ ਰਿਹਾ। ਸੋ ਨਹੀਂ ਉੱਥੇ ਗੁਰਦੁਆਰਾ ਸਾਹਿਬ ਲੱਭ ਲਏ, ਤੇ ਗੁਰਦੁਆਰਾ ਸਾਹਿਬ 'ਚ ਗਾਹਾਂ ਰਿਸ਼ਤੇਦਾਰੀ ਲੱਭ ਲਈ, ਤੇ ਸਾਲ ਇਹ ਰਹੇ। ਤੇ ਜਿਹੜੇ ਸਾਡੇ ਉਹ ਫੀਜੀ ਵਾਲੇ ਰਿਸ਼ਤੇਦਾਰ ਸੀਗੇ, ਉਹਨੇ ਆਉਣਾ ਸੀ ਅਮਰੀਕਾ ਇੱਥੇ, ਤੇ ਉਹਨਾਂ ਨੇ ਇਹਨਾਂ ਨੂੰ ਚੌਹਾਂ ਨੂੰ ਨਾਲ ਵਿਜ਼ਟਰ ਵੀਜ਼ਾ ਦਵਾਤਾ ਸੀਗਾ ਸੀ, ਤਾਂ ਸਾਡੇ ਫਿਰ ਭਾਅ ਖੁੱਲੇ ਜਦੋਂ ਇਹ ਆਏ ਇੱਥੇ। ਵੀ ਨਹੀਂ ਸਾਡਾ ਜਿਹੜਾ ਹੁਣ ਵੀ ਸਾਡੇ ਕੋਲ ਖੇਤ ਆ, ਉਹ ਖੇਤ ਲਿਆ ਫਾਦਰ ਸਾਹਿਬ ਨੇ, ਉਹਦੇ ਹਿਸਾਬ ਨਾਲ ਇਹਨਾਂ ਨੂੰ ਮਿਲ ਗਈ ਫਿਰ ਗ੍ਰੀਨ ਕਾਰਡ ਦੀ ਐਂਟਰੀ। ਤੇ 83 'ਚ ਅਸੀਂ ਆਏ ਸੀਗੇ, ਮੇਰੀ ਸਿਸਟਰ ਤੇ ਮੈਂ ਤੇ ਮੇਰੀ ਮਦਰ, ਤੇ ਜਾਣੀ ਕਿ 71 ਦਾ ਮੇਰਾ ਜਨਮ ਆ, ਤੇ 74 'ਚ ਮੈਂ ਕਿਹਾ ਡੈਡ ਘਰੋਂ ਤੁਰ ਪਿਆ ਸੀ। ਮੈਨੂੰ ਤਾਂ ਇਹਨਾਂ ਦਾ ਚੇਤਾ ਹੀ ਨਹੀਂ ਸੀ ਐਜ਼ ਅ ਚਾਈਲਡ। ਜਾ ਕੇ 82 'ਚ ਜਦੋਂ ਇਹ ਇੱਥੋਂ ਅਮਰੀਕਾ ਤੋਂ ਇੰਡੀਆ ਆ ਗਏ, ਫਿਰ ਉਦੋਂ ਫਿਰ ਜਾਣੀ ਇੱਕ ਦੂਜੇ ਨਾਲ ਸਾਡੀ ਦੂਜੇ ਮਿਲਣ ਗੱਲ ਹੋਇਆ। ਤੇ ਜਦ ਫਿਰ ਅਸੀਂ ਯੂਬਾ ਸਿਟੀ ਆਏ ਆ, ਅਸੀਂ ਸਾਡੇ ਤੋਂ ਤਾਂ ਨਹੀਂ ਯੂਬਾ ਸਿਟੀ ਛੱਡ ਹੋਈ। ਕਈ ਤਾਂ ਕਹਿੰਦੇ ਆ ਵੀ ਯਾਰ ਬਾਹਰ ਚੱਲਦੇ ਆ, ਪਰ ਸਾਡੇ ਰੂਟਸ ਇੱਥੇ ਆ। ਆਈ ਥਿੰਕ ਫਾਰਮਿੰਗ ਸਾਨੂੰ ਬਹੁਤ ਪਿਆਰ ਹੈ। ਜਦੋਂ ਮੇਰੀ ਜੌਬ ਹੈਗੀ ਜਨਰਲ ਮੈਨੇਜਰ ਕੰਪਨੀ ਦਾ, ਮੈਂ ਲੱਗਾ ਆ ਜਿਹੜੀ ਮੈਡੀਕਲ ਕੰਪਨੀ ਨਾਲ, ਤੇ ਉਹ ਮੇਰੀ ਜੌਬ ਹੈਗੀ ਆ ਮੈਂਟਲ ਸਟ੍ਰੈਸ ਵਾਲੀ। ਤੇ ਜਿਹੜਾ ਖੇਤੀ ਵਾਲਾ ਕੰਮ ਆ, ਇਹ ਮੇਰੇ ਲਈ ਇੱਕ ਕਿਸਮ ਦਾ ਜਾਣ ਕੇ ਮੈਨੂੰ ਖੁਸ਼ੀ ਮਿਲਦੀ ਉੱਥੇ ਜਾ ਕੇ। ਤੇ ਉਹ ਖੇਤੀਬਾੜੀ ਛੱਡਣੀ ਹੁੰਦੀ ਸੀ, ਤਾਂ ਕਰਕੇ ਮੈਂ ਇਹੀ ਪਹਿਲਾਂ ਤੋਂ ਹੀ ਵੀ ਛੋਟੇ ਹੁੰਦੇ ਵੀ ਇੰਡੀਆ ਵੀ ਖੇਤੀ ਕਰਦੇ ਸੀਗੇ। ਛੋਟੇ ਹੁੰਦੇ ਨੂੰ ਉਸ ਵੇਲੇ ਫੈਮਿਲੀ ਤੁਹਾਨੂੰ ਪਤਾ ਨਿਆਣੇ ਨੂੰ ਤਾਂ ਨੱਠਣ ਵੀ ਨਹੀਂ ਜਾਂਦੇ, ਅੱਜ ਪੱਠੇ ਵੱਢ, ਅੱਜ ਏਦਾਂ ਕਰਨੀ ਉੱਦਾਂ ਕਰਨੀ, ਅਸੀਂ ਕਹਿੰਦੇ ਨਹੀਂ ਬੰਟੇ ਖੇਡਣੇ ਆ। ਤੇ ਉਹ ਚੀਜ਼ਾਂ ਅਸੀਂ ਪਹਿਲਾਂ ਨਾਲ ਜੁੜਿਓ ਕਰਕੇ ਯੂਬਾ ਸਿਟੀ 'ਚ ਰਹਿਣਾ। ਫਿਰ ਤਾਂ ਕਰਕੇ ਸੋਚਦੇ ਆ ਵੀ ਜੇ ਰਹਿਣਾ ਇੱਥੇ ਆ ਤਾਂ ਕਮਿਟਮੈਂਟ ਵੀ ਕਰੋ। ਤਾਂ ਆ ਜਿਹੜੀ ਇਹ ਵੀ ਕਮਿਊਨਿਟੀ ਸਰਵਿਸ ਇੱਕ ਕਿਸਮ ਦੀ, ਜੇ ਆਪਾਂ ਜਿੱਤ ਵੀ ਜਾਂਦੇ ਇਲੈਕਸ਼ਨ ਦੀ ਇਹ ਵਿੱਚ ਜਾ ਕੇ, ਤੇ ਉਹਦਾ ਜਿਹੜੇ ਆਪਣੇ ਕੰਮ ਆ ਉਹਨਾਂ ਨੂੰ ਜ਼ਰੂਰ ਮੋਰੇ ਫੋਰਫਰੰਟ ਤੇ ਲਿਆਵਾਂਗੇ ਚੀਜ਼ ਵਿੱਚ। ਜੀ, ਫਾਰਮਿੰਗ ਦੀ ਤੁਸੀਂ ਗੱਲ ਕੀਤੀ ਆ ਸੁਖ ਸਿੱਧੂ ਜੀ, ਐਜ਼ ਅ ਫਾਰਮਰ ਤੁਸੀਂ ਕੀ ਸੋਚਦੇ ਵੀ ਇਸ ਟਾਈਮ ਕਿਹੜੇ ਮੇਨ ਇਸ਼ੂਜ਼ ਫਾਰਮਿੰਗ ਦੇ ਵਿੱਚ ਜਿਹੜੇ ਉਹ ਹਨ, ਫਾਰਮਰਸ ਕੀ ਚੇਂਜ ਦੇਖਣਾ ਪਸੰਦ ਕਰਨਗੇ? ਦੇਖੋ ਫਾਰਮਿੰਗ ਦਾ ਜਿਹੜਾ ਆਪਾਂ ਇੰਡੀਆ ਪ੍ਰੋਟੈਸਟ ਚੱਲਦਾ ਸੀਗਾ ਨਾ, ਉਹ ਪ੍ਰੋਟੈਸਟ ਦੇਖੋ ਬਹੁਤ ਵਧੀਆ ਸੀਗਾ। ਉਹ ਪ੍ਰੋਟੈਸਟ ਇੱਥੇ ਕਰਨਾ ਚਾਹੀਦਾ ਸੀਗਾ 20 ਸਾਲ ਪਿੱਛੇ ਜੀ। ਉਹਦਾ ਮਤਲਬ ਇਹ ਹੈ ਵੀ ਜਦੋਂ ਇੱਥੇ ਜਿਹੜੀਆਂ ਹੁਣ ਵੱਡੀਆਂ ਕੋਰਪੋਰੇਸ਼ਨਸ ਬਣ ਗਈਆਂ ਆਲਰੇਡੀ, ਤੇ ਐਜ਼ ਅ ਫਾਰਮਰ ਤੁਸੀਂ ਉਹਨਾਂ ਦੇ ਹੜੱਪੇ ਥੱਲੇ ਆ ਜਾਂਦੇ ਬੇਸਿਕਲੀ। ਕਿਉਂ ਤੁਸੀਂ ਸਮਾਨ ਆਪਣਾ ਵੇਚਣਾ ਹੁੰਦਾ, ਜੋ ਵੀ ਤੁਸੀਂ ਕਰਨਾ, ਪਰ ਉਹ ਸਾਰੇ ਇੱਕ ਦੂਜੇ ਨਾਲ ਰਲ ਕੇ ਕੰਮ ਕਰਦੇ ਆ। ਠੀਕ ਹੈ, ਤੁਹਾਨੂੰ ਇਸ ਸਾਲ ਦੀ ਗੱਲ ਦੱਸਦਾ, ਮੇਰੇ ਕੋਲ ਚਲੋ ਹੈਗੇ ਇਕੱਲੇ ਭਰੂਣੇ ਹੀ ਆ, ਤੇ ਭਰੂਣਾਂ ਦੀ ਅਜੇ ਅਗਸਤ ਦੇ ਵਿੱਚ ਆਪਾਂ ਹਾਰਵੈਸਟ ਕੀਤੇ ਆ, ਤੇ ਦੇਖੋ ਅਕਤੂਬਰ ਆ ਗਿਆ, ਅਜੇ ਮੈਨੂੰ ਕੋਈ ਨਹੀਂ ਪਤਾ ਉਹਦਾ। ਇਹਨਾਂ ਦੇ ਆ ਕੇ ਨਾ ਉਹਨੇ ਟੈਸਟ ਕਰਨਾ ਹੁੰਦਾ ਵੀ ਕਿਹੜਾ ਭਰੂਣ ਦਾ ਫਰੂਟ ਦਾ ਸਾਈਜ਼ ਕਿਹੜਾ ਆ, ਤੇ ਅਜੇ ਮੈਨੂੰ ਇਹਦਾ ਨਹੀਂ ਕੁਛ ਨਹੀਂ ਪਤਾ ਵੀ ਕਿੰਨੇ ਸਾਈਜ਼ ਫਰੂਟ ਕਿੱਥੇ ਆ ਰਿਹਾ, ਵੀ ਕਦੋਂ ਮੈਨੂੰ ਉਹ ਪਤਾ ਲੱਗਣਾ। ਯੂਜਲੀ ਇਸ ਮੰਥ ਦੇ ਐਂਡ ਤੇ ਆਉਂਦਾ ਹੁੰਦਾ ਉਹ। ਤੇ ਫਿਰ ਇਹ ਕੀ ਕਰਦੇ ਆ, ਪੈਸੇ ਤੁਹਾਨੂੰ ਦੇਣੇ ਨਹੀਂ ਸਾਲ ਬਾਅਦ, 25% ਕਰਕੇ ਦੇਣੇ ਆ। ਪਰ ਜਿਹੜੇ ਤੁਹਾਡੇ ਬਿੱਲ ਤਾਂ 100% ਆ ਜਾਂਦੇ ਆ ਦੂਜੇ ਦਿਨ ਹੀ। ਜੇ ਤੁਸੀਂ ਅੱਜ ਡੀਜ਼ਲ ਖਰੀਦਿਆ, ਹੁਣ ਜਿਹੜਾ ਖੇਤਾਂ ਦਾ ਡੀਜ਼ਲ ਵੀ ਆ, ਦੇਖੋ ਉਹ ਡੀਜ਼ਲ $5 ਨੂੰ ਗੇਲਣ ਮੈਂ ਹੁਣੇ ਖਰੀਦ ਕੇ ਹਟਿਆ, 3 ਵੀਕਾਂ ਹੋਈਆਂ। ਇਹੀ ਡੀਜ਼ਲ ਪਿਛਲੇ ਸਾਲ ਸਾਨੂੰ ਮਿਲਦਾ ਸੀ $2.5 ਨੂੰ। ਦੇਖੋ ਫਾਰਮਰ ਦੀ ਪ੍ਰੋਬਲਮ ਜਿਹੜੀਆਂ ਬਾਕੀ ਟਰੱਕਾਂ ਵੀਰਾਂ ਨੂੰ ਪ੍ਰੋਬਲਮ ਹੈ, ਸੇਮ ਹੀ ਆ। ਦੇਖੋ ਜਿਹੜਾ ਖਰਚਾ ਲੇਬਰ ਦਾ ਵੀ ਲੈ ਲਓ,
ਲੇਬਰ ਵੀ ਦੇਖੋ, ਲੇਬਰ ਨੇ ਵੀ ਰੋਟੀ ਖਾਣੀ ਕਿਤੇ, ਗੱਲ ਤਾਂ ਇਹ ਵੀ ਹੈਗੀ ਵਿੱਚੋਂ। ਤੇ ਪਰ ਫਾਰਮਰ ਨੂੰ ਟਾਈਮ ਸਿਰ ਪੈਸੇ ਨਹੀਂ ਆਉਂਦੇ। ਹੁਣ ਮੈਂ ਇਸ ਸਾਲ ਮੈਂ ਕੰਪਨੀ ਬਦਲ ਲਈ, ਜਿਹਨੂੰ ਮੈਂ ਵੇਚਦਾ ਸੀਗਾ, ਮੈਂ ਇੱਕ ਹੋਰ ਕੰਪਨੀ ਕੋਲ ਚੱਲ ਗਿਆ, ਤੇ ਉਹ ਬੰਦੇ ਨੂੰ ਮੈਂ ਇਕੱਲੇ ਅਜੇ ਉਹਨਾਂ ਗੱਲਬਾਤ ਹੋਈ, ਮੈਂ ਕਿਹਾ ਵੀ ਫਲ ਫਰੂਟ ਦਾ ਅਜੇ ਪਤਾ ਨਹੀਂ ਲੱਗਾ ਕਿੰਨੇ ਹੋਏ ਆ। ਕਹਿੰਦਾ ਹਾਂ, ਕਹਿੰਦਾ ਪਤਾ ਲੱਗ ਜਾਣਾ। ਤੇ ਮੈਂ ਕਿਹਾ ਵੀ ਐਕਤੀ ਕੀ ਰੂਮਰ ਕੀ ਚੱਲਦਾ ਵੀ ਕਿੰਨੇ ਨੂੰ ਟਨ ਆ, ਵੀ ਬਾਹਰ ਲੋਕੀ ਰੌਲਾ ਪਾ ਰਹੇ ਵੀ 3000 ਨੂੰ ਟਨ ਭਰੂਣ ਵਿਕਣ ਗਿਆ ਐਕਤੀ। ਤੇ ਉਹ ਮੈਨੂੰ ਬਣਾ ਸਵਾਰ ਕੇ ਮੋਰੋਂ ਕਹਿੰਦਾ ਇਸ ਵੇਲੇ ਡਾਲਰ ਦਾ ਰੇਟ ਬਹੁਤ ਚੱਲ ਰਿਹਾ ਆ, ਜਿਹੜੇ ਸਾਡੇ ਬਾਇਰ ਆ ਉਹ ਕਹਿੰਦੇ ਜੇ ਜਨਵਰੀ ਤੱਕ ਕਾਮ ਡਾਊਨ ਹੋਗਾ, ਜਨਵਰੀ ਦੀ ਗੱਲ ਦੱਸਾਂਗੇ ਤੁਹਾਨੂੰ। ਸੋ ਇਹ ਬੜੀ ਮੁਸ਼ਕਲ ਜਿਹੜੀ ਉਹ ਗੱਲ ਹੈਗੀ। ਬਹੁਤ ਸਾਰੇ ਲੋਕ ਫਾਰਮਿੰਗ ਦੇ ਵਿੱਚ ਜੁੜ ਵੀ ਰਹੇ ਆ, ਨਵੇਂ ਵੀ ਜਿਹੜੇ ਆ ਰਹੇ ਆ, ਫੈਮਿਲੀ ਫਾਰਮਸ ਨੂੰ ਫਿਰ ਤਾਂ ਬਹੁਤ ਖਤਰਾ ਇਸ ਹਿਸਾਬ ਦੇ ਨਾਲ। ਕੀ ਐਜ਼ ਅ ਸਿਟੀ ਕਾਉਂਸਲਰ ਤੁਹਾਡੇ ਕੋਲ ਕੋਈ ਇਸ ਨੂੰ ਫਾਰਮਿੰਗ ਨੂੰ ਲੈ ਕੇ ਕੋਈ ਅਖਤਿਆਰ ਹੁੰਦੇ ਨੇ? ਐਜ਼ ਅ ਸਿਟੀ ਕਾਉਂਸਲਰ ਤੁਹਾਡੇ ਕੋਲ ਨਹੀਂ ਹੁੰਦਾ, ਪਰ ਅਗੇਨ ਗੱਲ ਉੱਥੇ ਅਪਰੋਚ ਤੇ ਆਉਂਦੀ ਵੀ ਤੁਸੀਂ ਅਪਰੋਚ ਕਿਹਨੂੰ ਕਰਦੇ ਆ ਬਾਹਰ। ਤੁਸੀਂ ਅਪਰੋਚ ਕਰ ਸਕਦੇ ਆ ਜਿਹੜੇ ਸਿਸਟਮ ਦਾ UC ਡੇਵਿਸ ਹੋਇਆ, ਇਹਨਾਂ ਨੂੰ ਤੁਸੀਂ ਅਪਰੋਚ ਕਰ ਸਕਦੇ ਆ। ਕਿਉਂ ਐਜ਼ ਇਲੈਕਟਡ ਅਫੀਸ਼ੀਅਲ ਉਹਨਾਂ ਨੂੰ ਤੁਸੀਂ ਇਹੀ ਕਹਿਣਾ ਵੀ ਮੇਰੇ ਜਿਹੜੇ ਕੰਸਟੀਚੂਐਂਟ ਆ ਉਹ ਮੈਨੂੰ ਕਹਿੰਦੇ ਵੀ ਆਪਾਂ ਏਦਾਂ ਦਾ ਸਾਨੂੰ ਆਹ ਹੈਲਪ ਚਾਹੀਦੀ ਆ। ਸੋ ਹੈਲਪ ਮਿਲ ਜਾਂਦੀ ਹੈ ਚੀਜ਼ਾਂ ਦੇ ਵਿੱਚ, ਪਰ ਗੱਲ ਤਾਂ ਇਹੀ ਮੁੜ ਕੇ ਆਉਂਦੀ ਆ ਵੀ ਜਿਹੜਾ ਹੁਣ ਖਰਚੇ ਆ, ਤੁਹਾਡੇ ਖਰਚੇ ਤੁਹਾਡੇ ਕੋਲ ਸਾਲ ਦੇ ਬੇਸਿਕਲੀ ਚਾਹੀਦੇ ਆ ਜੇ ਤੁਸੀਂ ਫਾਰਮ ਰਨ ਕਰਨਾ ਕੋਈ ਵੀ। ਕਿਉਂਕਿ ਜੇ ਸਾਲ ਤੱਕ ਤੁਹਾਡੇ ਕੋਲ ਹੈ ਨਹੀਂ ਗੇ ਤਾਂ ਤੁਸੀਂ ਤੁਹਾਨੂੰ ਇਹ ਢੇਰ ਪਾਉਣਾ ਆ, ਜਾਂ ਤੁਸੀਂ ਭਰੂਣੀ ਕਰਾਉਣੀ ਆ, ਜਾਂ ਕੋਈ ਹੋਰ ਕੰਮ ਕਰਾਉਣਾ, ਤੁਹਾਡੇ ਕੋਲ ਪੈਸੇ ਨਹੀਂ, ਫਿਰ ਤਾਂ ਆਪੇ ਔਖਾ ਆ। ਹੁਣ ਨਵੇਂ ਫਾਰਮਰ ਜਿਹੜੇ ਆ, ਪ੍ਰੋਬਲਮ ਉਹਨਾਂ ਨੂੰ ਇਹ ਪੈ ਰਹੀ ਆ, ਇੱਕ ਤਾਂ ਕਾਸਟ ਬਹੁਤ ਆ ਰਾਈਟ ਪਰ ਏਕੜ। ਜੇ ਤੁਸੀਂ ਹੁਣ 40,000 ਨੂੰ ਸਮਝ ਲਓ ਜੇ ਏਕੜ ਲੈਣਾ, ਤੇ ਉਹਦੇ ਵਿੱਚ ਤਾਂ ਤੁਹਾਡੇ ਕੋਲ ਬੇਸਿਕਲੀ ਪੈਸੇ ਬਣਨ ਦੇ ਚਾਂਸਿਸ ਬਹੁਤ ਘੱਟ ਹੈ। ਉਹਦੇ ਨਾਲ ਤੁਹਾਡੇ ਖਰਚੇ ਪੂਰੇ ਹੋਣਗੇ, ਜਾਂ ਤੁਸੀਂ ਟੈਕਸ ਤੋਂ ਬਚੋਗੇ। ਜੇ ਤੁਹਾਡਾ ਹੋਰ ਕੋਈ ਬਿਜ਼ਨਸ ਆ ਤੇ ਉਹ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ, ਤੁਸੀਂ ਕਹਿੰਦੇ ਮੈਨੂੰ ਟੈਕਸ ਰਾਈਟ ਆਫ ਚਾਹੀਦਾ, ਤੇ ਇਹ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਦੇ ਕੇ ਮੈਂ ਤਾਂ ਇਹ ਆਪਣੇ ਹਰੇਕ ਭਰਾ ਨੂੰ ਕਹਿੰਦਾ ਹੁੰਦਾ ਵੀ ਜਦੋਂ ਸੋਚ ਸਮਝ ਕੇ ਖਰੀਦ ਲਿਆ ਕਰੋ, ਕਿਉਂਕਿ ਇਹ ਲੌਂਗ ਟਰਮ ਗੇਮ ਹੈ, ਸ਼ੋਰਟ ਟਰਮ ਵਿੱਚ ਕੁਝ ਨਹੀਂ ਹੁੰਦਾ। ਜੀ ਤੁਸੀਂ ਆਪਣੇ ਵੈਬਸਾਈਟ ਦੇ ਉੱਤੇ ਤੇ ਆਪਣੇ ਪੈਂਫਲੇਟਸ ਦੇ ਵਿੱਚ ਸਿਟੀ ਬਿਊਟੀਫਿਕੇਸ਼ਨ ਨੂੰ ਲੈ ਕੇ ਵੀ ਇੱਕ ਜਿਹੜੀ ਉਹ ਗੱਲ ਕਰਦੇ, ਕੀ ਆ ਇਹ ਮੁੱਦਾ ਜਿਸ ਨੂੰ ਤੁਸੀਂ ਇਹ ਚੱਕ ਰਹੇ ਹੋ? ਹਾਂਜੀ, ਇਹ ਦੇਖੋ ਮੈਂ ਨੋਟਿਸ ਕਰੀਦਾ ਜਦੋਂ ਆਪਾਂ ਟਾਊਨ ਦੇ ਵਿੱਚ ਘੁੰਮੀਦਾ ਵੀ ਕਈ ਬਿਲਡਿੰਗਾਂ ਬਹੁਤ ਪੁਰਾਣੀਆਂ ਜਿਹੀਆਂ ਹੋਈਆਂ ਆ, ਉਹਨਾਂ ਨੂੰ ਕੋਈ ਦੇਖਭਾਲ ਨਹੀਂ ਕਰਦਾ। ਜਿਹੜੇ ਓਨਰ ਬੇਸਿਕਲੀ ਜਾਨੀ ਸਮਝੋ ਲੇਜ਼ੀ ਹੋਏ ਆ ਜਾਂ ਆਊਟ ਆਫ ਟਾਊਨ ਰਹਿੰਦੇ ਆ, ਉਹਨਾਂ ਨੂੰ ਮਾੜਾ ਕੋਈ ਹੈ ਨਹੀਂ ਗਾ ਵੀ ਉਹਨੇ ਐਜ਼ ਅ ਇਨਵੈਸਟਮੈਂਟ ਚੀਜ਼ ਲਈ ਆ। ਉਹਨਾਂ ਦੇ ਨਾਲ ਤੁਹਾਨੂੰ ਬਿਠਾਲ ਕੇ ਆਈ ਥਿੰਕ ਮੇਰੇ ਹਿਸਾਬ ਨਾਲ ਉਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਵੀ ਭਾਈ ਆਹ ਏਦਾਂ ਗੱਲ ਆ ਵੀ ਸਾਡੀ ਸਿਟੀ ਦੇ ਵਿੱਚ ਇਹ ਦੇਖਣ ਨੂੰ ਡੰਪ ਜਿਹਾ ਲੱਗਦਾ ਦੇਖਣ ਨੂੰ, ਰਾਈਟ। ਜਦੋਂ ਹੁਣ ਜੇ ਤੁਸੀਂ ਇੱਥੋਂ ਫਰੈਜ਼ਨੋ ਤੋਂ ਇੱਧਰ ਨੂੰ ਆਓਗੇ ਤਾਂ ਜੁੱਬਾਹੜੀ ਲੰਘੋਗੇ, ਤੁਹਾਨੂੰ ਜਿਹਦਾ ਘਾਹ ਡਾੜਾ ਗੋਡੇ ਗੋਡੇ ਘਾਹ ਹੋਇਆ ਹੋਵੇ ਹਾਈਵੇ ਦੇ ਵਾਲੇ ਦੇਸੇ, ਤੁਸੀਂ ਕਹਣਾ ਯਾਰ ਇਹ ਘਾਹ ਵੀ ਨਹੀਂ ਆਪਣਾ ਕੱਟ ਸਕਦੇ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨਹੀਂ ਪਈ ਨਹੀਂ ਪੇ ਟੈਨਸ਼ਨ ਕਰ ਰਹੇ। ਮੈਂ ਅਗੇਨ ਇੱਕ ਹੋਰ ਸਟੋਰੀ ਤੁਹਾਨੂੰ ਸੁਣਾਉਣਾ। ਡੋਰ ਟੂ ਡੋਰ ਵਾਕਿੰਗ ਕਰ ਰਿਹਾ ਸੀਗਾ ਤੇ ਇੱਕ ਨੇਬਰਹੁੱਡ 'ਚ ਮੈਂ ਗਿਆ, ਤੇ ਐਲਡਰ ਗੋਰਾ ਸੀਗਾ ਵਿਚਾਰਾ, ਮੇਰਾ 70 ਸਾਲ ਦਾ ਹੋਣਾ, ਤੇ ਉਹਦੇ ਘਰ ਦੇ ਮੋਹਰੇ ਜਿਹੜਾ ਸਾਈਡ ਵਾਕ ਸੀ ਨਾ, ਏਦਾਂ ਉੱਠਿਆ ਸੀਗਾ ਜਿੱਦਾਂ ਟਰੀ ਦੀਆਂ ਜੜ੍ਹਾਂ ਕਰਕੇ, ਜਾਣੀ ਕਿ ਇੰਨਾ ਗਿੱਠ ਭਰ ਉੱਚਾ ਹੋਣਾ। ਤੇ ਉਹ ਮੈਨੂੰ ਕਹਿੰਦਾ ਆਮ ਗਲੈਡ ਵੀ ਤੂੰ ਆਇਆ ਮੇਰੇ ਕੋਲ, ਵੀ ਕਹਿੰਦਾ ਮੈਂ ਸਿਟੀ ਵਾਲਿਆਂ ਨੂੰ ਕਈ ਵਾਰੀ ਫੋਨ ਕਰ ਚੁੱਕਾ ਵੀ ਆਹ ਸੇਫਟੀ ਇਸ਼ੂ ਆ, ਵੀ ਇੱਥੇ ਮੈਂ ਡਿੱਗ ਸਕਦਾ ਜਾਂ ਕੋਈ ਹੋਰ ਜਾ ਕੇ ਡਿੱਗ ਸਕਦਾ ਵੀ ਮੇਰੀ ਪ੍ਰਾਪਰਟੀ 'ਚ। ਕਹਿੰਦਾ ਵੀ ਉਹ ਸਿਟੀ ਵਾਲੇ ਮੈਨੂੰ ਇੱਦਾਂ ਕਹਿ ਦਿੰਦੇ ਇਟਸ ਨਾਟ ਬੈਡ ਇਨਫ। ਇਹਦਾ ਕੀ ਮਤਲਬ ਆ ਵੀ ਕੋਈ ਪ੍ਰੋਬਲਮ ਨਹੀਂ ਲੱਗੇ ਤਾਂ ਹੀ ਮਤਲਬ? ਹਾਂ, ਬਸ ਗੱਲ ਇੱਥੇ ਆਉਂਦੀ ਨਾ ਘੁੰਮ ਕੇ। ਸੋ ਮੈਂ ਉਹ ਬੰਦੇ ਦਾ ਫੋਨ ਨੰਬਰ ਲਿਆ, ਉਹਦਾ ਮੈਂ ਐਡਰੈਸ ਲਿਖ ਲਿਆ, ਤੇ ਮੈਂ ਉਹਨੂੰ ਕਿਹਾ ਕੋਈ ਨਹੀਂ ਵੀ ਮੈਂ ਕੁਛ ਕਰਦਾ। ਸੋ ਮੈਂ ਜਿਹੜੇ ਬੰਦਿਆਂ ਨਾਲ ਕਨੈਕਟਡ ਹੈ ਮੈਂ ਉਹਨਾਂ ਨੂੰ ਫੋਨ ਲਾਇਆ, ਉਹਦੇ ਮੈਂ ਕਿਹਾ ਵੀ ਇੱਦਾਂ ਦਾ ਬੰਦਾ ਆ ਵੀ ਇਹ ਤੇ ਆਹ ਪ੍ਰੋਬਲਮ ਪੈ ਰਹੀ ਆ। ਜਾਣੀ ਕਿ ਮੈਂ ਗੱਲ ਇਹੀ ਕਹਿੰਦਾ ਵੀ ਜਦੋਂ ਇਲੈਕਸ਼ਨ ਦੇ ਵਿੱਚ ਤੁਸੀਂ ਖੜੇ ਆ ਤਾਂ ਉਸ ਵੇਲੇ ਤੁਹਾਡੇ ਲੋਕੀ ਗੱਲਾਂ ਸੁਣਦੇ ਆ, ਉਹਨਾਂ ਨੂੰ ਪਤਾ ਵੀ ਸ਼ਾਇਦ ਕੱਲ ਨੂੰ ਲੈਟ ਹੋ ਗਿਆ, ਕੱਲ ਨੂੰ ਆ ਕੇ ਵੀ ਤੰਗ ਕਰੂਗਾ ਥੋੜਾ ਜਿਹਾ। ਤੇ ਉਹ ਬੰਦਿਆਂ ਨੇ ਸਮਝ ਦਿਹਾੜੀ ਦੇ ਵਿੱਚ ਉਹ ਬੰਦੇ ਦੇ ਕੋਲ ਚੱਲ ਗਿਆ। ਮੈਂ ਉਹਨੂੰ ਦੂਜੇ ਦਿਨ ਫਾਲੋ ਅਪ ਕੀਤਾ, ਮੈਂ ਕਿਹਾ ਵੀ ਇੱਦਾਂ ਦਾ ਮੈਂ ਬੰਦਿਆਂ ਨੂੰ ਉਹਨਾਂ ਨੂੰ ਕਿਹਾ ਸੀਗਾ ਕੋਈ ਤੇਰੇ ਕੋਲ ਆਉਣਗੇ, ਉਹ ਕਹਿੰਦਾ ਆ ਵੀ ਗਏ ਆਲਰੇਡੀ। ਉਹ ਕਹਿੰਦਾ ਫਿਰ ਕਹਿੰਦਾ ਉਹ ਟੈਂਪਰੇਰੀ ਫਿਕਸ ਕਰ ਗਏ, ਉਹ ਕਹਿੰਦੇ ਪਰਮਾਨੈਂਟ ਫਿਕਸ ਕਰਾਂਗੇ 2-3 ਮਹੀਨਿਆਂ ਨੂੰ, ਅਸੀਂ ਸਾਡੇ ਕੋਲ ਥੋੜੀ ਜਿਹੀ ਪ੍ਰੋਬਲਮ ਹੋਰ ਪੈ ਰਹੀ ਹੈ। ਮੈਂ ਕਿਹਾ ਵੀ ਠੀਕ ਆ। ਉਹ ਕਹਿੰਦਾ ਮੇਰੇ ਕੋਲ 3 ਵੋਟਾਂ ਕਹਿੰਦਾ ਤੇਰੀਆਂ ਪੱਕੀਆਂ। ਸੋ ਮੈਨੂੰ ਇਸ ਵਿੱਚ ਬਹੁਤ ਖੁਸ਼ੀ ਮਿਲੀ ਵੀ ਅਗਲੇ ਦਾ ਕੰਮ ਹੋ ਗਿਆ, ਰਾਈਟ। ਕਿਉਂਕਿ ਮੈਂ ਤਾਂ ਕੋਈ ਏਦਾਂ ਵੱਡਾ ਉਹ ਦੂਜਾ ਦਾ ਕੀਤਾ ਨਹੀਂ, ਆਪ ਤਾਂ ਕੀਤਾ ਨਹੀਂ ਵੀ ਮੈਂ ਕਾਂਡੀ ਲੈ ਕੇ ਚੱਲ ਗਿਆ ਮੈਂ ਠੀਕ ਕਰ ਦਿੰਦਾ। ਤੇ ਪਰ ਲੇਕਿਨ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੰਮ ਕਰਾਉਣਾ ਕਿੱਥੋਂ ਆ। ਸੋ ਇਸ ਚੀਜ਼ਾਂ ਨਾਲ ਆਪਣੇ ਕਨੈਕਸ਼ਨ ਔਰ ਚੀਜ਼ਾਂ ਦੇ ਬਣੇ ਹੋ ਆ। ਸੋ ਆਈ ਥਿੰਕ ਬੀਨ ਹੈਲਪਫੁਲ ਟੂ ਦ ਕਮਿਊਨਿਟੀ। ਕੋਈ ਵੀ ਹੋਵੇ, ਪੰਜਾਬੀ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਸਾਨੂੰ ਉਸ ਚੀਜ਼ ਦਾ ਨਹੀਂ ਫਰਕ ਪਿਆ। ਆਈ ਥਿੰਕ ਜਿਹੜਾ ਸਿਟੀਜ਼ਨ ਇੱਥੇ ਦਾ ਰਹਿੰਦਾ ਉਹਦੀ ਆਪਾਂ ਹਰੇਕ ਤਰ੍ਹਾਂ ਹੈਲਪ ਕਰੀਏ। ਯੂਨੀਵਰਸਿਟੀ ਤੋਂ ਇੱਕ ਸਾਡੇ ਫੇਸਬੁੱਕ ਤੇ ਜਿਹੜੇ ਦਰਸ਼ਕ ਨੇ ਉਹ ਸਵਾਲ ਪੁੱਛਦੇ ਨੇ ਸਕੂਲ ਸਿਕਿਉਰਿਟੀ ਨੂੰ ਲੈ ਕੇ, ਤੁਸੀਂ ਕੀ ਦੇਖਦੇ ਹੋ? ਗੁਰਵਿੰਦਰ ਸਿੰਘ ਹੁਣੀ ਪੁੱਛ ਰਹੇ ਨੇ। ਹਾਂਜੀ, ਦੇਖੋ ਮੈਂ ਤਾਂ ਹੀ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਅੱਗੇ ਵੀ ਜਦੋਂ ਇੱਥੇ 1-2 ਵਾਰੀ ਪ੍ਰੋਬਲਮ ਪਏ ਸੀਗੇ ਤਾਂ ਜਿਹੜਾ ਸਾਡਾ ਸੁਪਰਨਟੈਂਡੈਂਟ ਆ ਉਹ ਵੀ ਮੈਨੂੰ ਜਾਣਦਾ ਆ, ਤੇ ਬਾਕੀ ਜਿਹੜੇ ਐਜੂਕੇਸ਼ਨ ਬੋਰਡ ਵਾਲੇ ਉਹਨਾਂ 'ਚ ਵੀ 2 ਬੰਦੇ ਜਾਣਦੇ ਆ। ਸੋ ਇਹ ਚੀਜ਼ਾਂ ਆਈ ਥਿੰਕ ਵੈਰੀ ਇੰਪੋਰਟੈਂਟ ਆ।
ਉਹ ਜਿਹੜੇ ਬੰਦੇ ਆ ਉਹ ਪੁਸ਼ ਕਰ ਸਕਦੇ ਇਸ ਚੀਜ਼ ਨੂੰ। ਸੋ ਆਪਾਂ ਥਿੰਕ ਐਜ਼ ਅ ਕਮਿਊਨਿਟੀ ਜੇ ਆਪਾਂ ਇਕੱਠੇ ਹੋ ਗਏ, ਆਪਾਂ ਮੀਟਿੰਗ ਉਹਨਾਂ ਨਾਲ ਕਾਲ ਕਰੀਏ ਵੀ ਭਾਈ ਸਾਨੂੰ ਤਾਂ ਬਹੁਤ ਡਰ ਆ ਵੀ ਸਾਡੇ ਬੱਚਿਆਂ ਨੂੰ ਸੇਫਟੀ ਚਾਹੀਦੀ ਆ। ਆਈ ਥਿੰਕ ਇਟ ਨੀਡਸ ਬੀ ਪੁਸ਼। ਦੇਖੋ ਇਸ ਚੀਜ਼ ਦਾ ਖਰਚਾ ਹੈਗਾ, ਫ੍ਰੀ ਤਾਂ ਕੁਝ ਵੀ ਨਹੀਂ ਹੁੰਦਾ, ਆਪਾਂ ਸਾਰਿਆਂ ਨੂੰ ਪਤਾ। ਸੋ ਆਈ ਥਿੰਕ ਖਰਚੇ ਦੇ ਹਿਸਾਬ ਨਾਲ ਵੀ ਸੋਚਣਾ ਪੈਣਾ, ਪਰ ਆਈ ਥਿੰਕ ਇਟਸ ਇੰਪੋਰਟੈਂਟ ਟੂ ਹੈਵ ਸਿਕਿਉਰਿਟੀ। ਭਾਵੇਂ 2 ਹੋਣ 3 ਹੋਣ, ਕੋਈ ਨਾ ਕੋਈ ਹੋਣਾ ਚਾਹੀਦਾ ਉੱਥੇ, ਕਿ ਅੱਜ ਕੱਲ ਕੁਝ ਨਹੀਂ ਪਤਾ ਲੱਗਦਾ ਵੀ ਕਿਹਨਾਂ ਦਿਮਾਗ ਕਿਤੇ ਨੂੰ ਖਰਾਬ ਹੋ ਜਾਣਾ। ਪੁੱਠੇ ਕੰਮ ਨੂੰ ਜ਼ਿਆਦਾ ਲੋਕੀ ਜਾਣੀ ਕਿ ਕਰ ਰਹੇ ਆ। ਸੋ ਬੱਚਿਆਂ ਦਾ ਜਿਹੜਾ ਮੇਰੇ ਹਿਸਾਬ ਨਾਲ ਵੀ ਸਹਿਮਣਾ ਜਾਂ ਡਰਨਾ ਜਾਂ ਐਜੂਕੇਸ਼ਨ ਨੂੰ ਧਿਆਨ ਨਹੀਂ ਦੇਣਾ, ਉਹ ਚੀਜ਼ਾਂ ਉਹਨਾਂ ਲਈ ਇੰਪੋਰਟੈਂਟ ਆ। ਆਪਾਂ ਸਾਰੇ ਉਹਨੂੰ ਰਲ ਕੇ ਸਪੋਰਟ ਕਰੀਏ। ਜੀ ਜੀ। ਸੋ ਸੀਨੀਅਰਸ ਦੀ ਤੁਸੀਂ ਇਹਦੇ ਵਿੱਚ ਗੱਲ ਕਰ ਰਹੇ ਸੀ, ਸੋ ਸੀਨੀਅਰ ਕੇਅਰਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਆ, ਕਿੱਦਾਂ ਐਜ਼ ਅ ਸਿਟੀ ਕਾਉਂਸਲਰ ਤੁਹਾਡਾ ਕੀ ਦਿੱਤੇ? ਹਾਂਜੀ, ਇਹਦੇ ਪਾਸੇ ਵੀ ਤੁਸੀਂ ਦੇਖੋ ਐਜ਼ ਅ ਇਲੈਕਟਡ ਅਫੀਸ਼ੀਅਲ ਤੁਸੀਂ ਕੀ ਕੁਝ ਕਰ ਸਕਦੇ ਆ। ਮੈਂ ਯੂਨਾਈਟਿਡ ਵੇ ਥਰੂ ਕਰਕੇ, ਮੈਂ ਅਜੇ ਵੀ ਮੈਂਬਰ ਆ ਯੂਨਾਈਟਿਡ ਵੇ, ਉਦੋਂ ਵੀ ਮੈਂਬਰ ਸੀਗਾ, ਉਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤੇ ਹੁਣ ਪਾਸਟ ਪ੍ਰੈਜ਼ੀਡੈਂਟ ਆ। ਤੇ ਉਹਦੇ ਥਰੂ ਕਈ ਸਾਨੂੰ ਜਿੱਦਾਂ ਚੀਜ਼ਾਂ ਮਿਲਦੀਆਂ ਦੇਖਣ ਨੂੰ ਵੀ ਜਿਹੜੇ ਲੋਕਲ ਲੈਵਲ ਤੇ ਆਪਾਂ ਹੈਲਪ ਕਰ ਰਹੇ ਸੀ। ਨਹੀਂ, ਕਈ ਵਾਰੀ ਕਿਸੇ ਨੂੰ ਖਾਣੇ ਦਾ ਹੁੰਦਾ, ਕਿਸੇ ਨੂੰ ਹੁੰਦਾ ਵੀ ਖਰਚਾ ਚਾਹੀਦਾ ਜਾਂ ਇਹ ਚਾਹੀਦਾ, ਤੇ ਉਹਦੇ ਵਿੱਚ ਗ੍ਰਾਂਟ ਵੀ ਸਾਨੂੰ ਕਈ ਮਿਲੇ ਤੇ ਉਹ ਗ੍ਰਾਂਟ ਵੀ ਯੂਜ਼ ਕਰ ਰਹੇ ਆ। ਤੇ ਆਈ ਥਿੰਕ ਜਿਹੜੀ ਅਫੋਰਡੇਬਲ ਹਾਊਸਿੰਗ ਆ, ਇਹਨਾਂ ਨਾਲ ਸੀਨੀਅਰਸ ਦੀ ਵੀ ਪ੍ਰੋਬਲਮ ਪੈ ਰਹੀ ਹੈ ਕਿ ਸੀਨੀਅਰ ਦੀ ਹੁੰਦੀ ਹੈ ਸੈਟ ਇਨਕਮ, 1800 ਮਹੀਨੇ ਦਾ ਮਿਲਣਾ ਜੋ ਵੀ ਆ। ਹੁਣ ਜੇ ਉਹਨਾਂ ਦਾ ਰੈਂਟ ਹੀ 1800 ਹੋ ਗਿਆ, ਵਿਚਾਰਿਆਂ ਨੇ ਰੋਟੀ ਕਿੱਥੋਂ ਖਾਣੀ ਆ? ਸੋ ਇਹ ਚੀਜ਼ ਨੂੰ ਵੀ ਆਪਾਂ ਨੂੰ ਇੰਪਰੂਵ ਕਰਨਾ ਪਊਗਾ। ਜਦੋਂ ਲਾਸਟ ਟਾਈਮ ਸਾਡੇ ਪ੍ਰੋਬਲਮ ਪਿਆ ਸੀਗਾ ਆਪਣੇ, ਇੱਕ ਤਾਂ ਜਦੋਂ ਸਾਡੇ ਫਲੱਡ ਦਾ ਇੱਥੋਂ ਸਾਡੇ ਉਹ ਔਰਵਿਲ ਡੈਮ ਦਾ ਰੌਲਾ ਪਿਆ ਸੀਗਾ, ਹਾਂਜੀ ਬਿਲਕੁਲ, ਉਦੋਂ ਕਈ ਸੀਨੀਅਰ ਸਿਟੀਜ਼ਨ ਵਿਚਾਰੇ ਜਿਹੜੇ ਹੋਮਸ ਦੇ ਵਿੱਚ ਰਹਿ ਰਹੇ ਸੀਗੇ ਨਾ, ਜਿਹੜੇ ਉਹਨਾਂ ਦੇ ਟੇਕ ਕੇਅਰ ਹੋਮਸ, ਉਹ ਵਿਚਾਰੇ ਉੱਥੇ ਫਸੇ ਸੀ, ਉਹਨਾਂ ਲਈ ਕੋਈ ਸਾਧਨ ਹੀ ਨਹੀਂ ਸੀਗਾ ਬਾਹਰ ਨਿਕਲਣ ਦਾ। ਸੋ ਉਹ ਹੁਣ ਮੈਂ ਸਿਟੀ ਦੀ ਮੀਟਿੰਗ 'ਚ ਗਿਆ ਸੀਗਾ, ਮਹੀਨਾ ਹੋਇਆ, ਉੱਥੇ ਇਹ ਗੱਲ ਦੁਆਰਾ ਚੱਲੀ ਸੀਗੀ। ਤੇ ਹੁਣ ਸਿਟੀ ਵਾਲੇ ਇੱਕ ਸਿਸਟਮ ਜਿਹਾ ਬਣਾ ਰਹੇ ਆ ਵੀ ਉਹ ਜਾਂ ਤੁਹਾਨੂੰ ਪੇਜ ਆਏਗਾ ਜਾਂ ਤੁਹਾਨੂੰ ਟੈਕਸ ਆਏਗਾ ਉਹਦਾ ਵੀ ਐਮਰਜੈਂਸੀ ਆ, ਏਦਾਂ ਕਰੋ। ਪਰ ਕਈਆਂ ਨੇ ਕਿਹਾ ਵੀ ਕਈ ਸੀਨੀਅਰ ਸਿਟੀ ਕੋਲ ਫੋਨ ਵੀ ਹੈ ਨੀਗਾ। ਸੋ ਜਿਹੜੇ ਜਿੱਦਾਂ ਸੀਨੀਅਰ ਹੋਮ ਸਮਝ ਲਓ, ਉਹਨਾਂ ਤੇ ਵੀ ਥੋੜਾ ਜਿਹਾ ਆਈ ਥਿੰਕ ਸਕੰਜਾ ਕੱਸਣਾ ਚਾਹੀਦਾ, ਕਿ ਉਹ ਜਿਹੜੀ ਸੀਨੀਅਰ ਕੇਅਰ ਉੱਥੇ ਵੀ ਕਈ ਵਾਰੀ ਆਪਾਂ ਲੋਕਾਂ ਤੋਂ ਸੁਣਦੇ ਆ ਵੀ ਉੱਥੇ ਦੇਖਭਾਲ ਸਵਾਰ ਕੇ ਨਹੀਂ ਹੋ ਰਹੀ, ਜਾਂ ਉਹਨਾਂ ਨੂੰ ਖਾਣਾ ਨਹੀਂ ਮਿਲਿਆ, ਜਾਂ ਉਹਨਾਂ ਦੀ ਸਫਾਈ ਹੈ ਨੀਗੀ। ਸੋ ਆਈ ਥਿੰਕ ਜਿਹੜੀ ਸਾਡੇ ਐਨਫੋਰਸਮੈਂਟ ਡਿਪਾਰਟਮੈਂਟਸ ਆ, ਉਹਨਾਂ ਨੂੰ ਮਾੜਾ ਜਿਹਾ ਤੁਸੀਂ ਐਜ਼ ਸਿਟੀ ਲਾ ਸਕਦੇ ਵੀ ਭਾਈ ਇੱਥੇ ਜਾ ਕੇ ਚੈੱਕ ਕਰਕੇ ਆਓ ਵੀ ਆਹ ਚੀਜ਼ ਏਦਾਂ ਹੋ ਰਹੀ ਹੈ। ਸੋ ਆਈ ਥਿੰਕ ਜਿੰਨਾ ਐਨਫੋਰਸਮੈਂਟ ਵਧਾ ਸਕਦੇ ਆ ਉਹ ਵਧਾਉਣਾ ਚਾਹੀਦਾ। ਜੀ ਨਹੀਂ ਬਿਲਕੁਲ। ਸੋ ਕਾਫੀ ਕੁਛ ਦੇਖੋ ਸੁਖ ਸਿੱਧੂ ਹੁਣਾਂ ਨੇ ਆਪਣੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ, ਚਾਹੇ ਉਹ ਹੋਮਲੈਸਨੈਸ ਆ, ਪਬਲਿਕ ਸੇਫਟੀ, ਪੁਲਿਸ, ਅਫੋਰਡੇਬਲ ਹਾਊਸਿੰਗ, ਸੀਨੀਅਰ ਕੇਅਰ, ਬੱਚਿਆਂ ਦੀ ਐਜੂਕੇਸ਼ਨ, ਇਹ ਸਾਰੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਉਹ ਕੀਤੀਆਂ ਆ। ਅਤੇ ਇੱਕ ਵਾਰੀ ਫਿਰ ਜੇ ਤੁਸੀਂ ਆਪਣਾ ਡਿਸਟ੍ਰਿਕਟ ਦਾ ਦੱਸਣਾ ਚਾਹੁੰਦੇ ਆ ਵੀ ਯੂਬਾ ਸਿਟੀ ਦੇ ਜਿਹੜੇ ਕਾਉਂਸਲ ਦਾ ਡਿਸਟ੍ਰਿਕਟ 2 ਕਿਹੜਾ ਇਲਾਕਾ ਜਿਹੜਾ ਇਸ ਦੇ ਵਿੱਚ ਆਉਂਦਾ ਆ? ਹਾਂਜੀ ਅਗੇਨ ਇਹ ਗੱਲ ਬੜੀ ਇੰਪੋਰਟੈਂਟ ਹੈ। ਕਈਆਂ ਨੂੰ ਅਜੇ ਵੀ ਕਨਫਿਊਜ਼ਨ ਸੀਗਾ ਵੀ ਆਪਣਾ ਜਿਹੜਾ ਡਿਸਟ੍ਰਿਕਟ ਆ ਇਹ ਜਾਂਦਾ ਸਟਰ ਤੱਕ ਜਾਂ ਵਿਲੀਅਮਸ ਤੱਕ, ਇਹਨੇ ਸਟਰ ਤੱਕ ਨਹੀਂ ਜਾਂਦਾ। ਇਹ ਸਾਡਾ ਡਿਸਟ੍ਰਿਕਟ ਹੈਗਾ ਆ ਹਾਈਵੇ 99 ਤੋਂ ਲੈ ਕੇ ਇੱਧਰ ਨੂੰ ਦੂਜੇ ਪਾਸੇ ਵੈਸਟ ਪਾਸੇ ਨੂੰ ਜਾ ਕੇ ਜਿੱਥੇ ਟਾਊਨਸ਼ਿਪ ਰੋਡ ਐਂਡ ਹੁੰਦੀ ਆ। ਸੋ ਟਾਊਨਸ਼ਿਪ ਰੋਡ ਤੋਂ ਵੀ ਜਿਹੜਾ ਅੰਦਰਲੇ ਪਾਸੇ ਇੱਧਰਲੇ ਐਡਰੈਸ ਹੈ ਉਹ ਪਾ ਸਕਦਾ, ਜਿਹੜਾ ਦੂਜੇ ਪਾਸੇ ਉਹ ਨਹੀਂ ਪਾ ਸਕਦਾ, ਕਿਉਂ ਮੈਨੂੰ ਪਤਾ ਕਈ ਪੰਜਾਬੀਆਂ ਦੇ ਘਰ ਦੂਜੇ ਪਾਸੇ ਹੈਗੇ ਖੇਤਾਂ ਵਾਲੀ ਸਾਈਡ ਤੇ, ਪਰ ਉਹ ਨਹੀਂ ਕਰ ਸਕਦੇ ਵੋਟ। ਤੇ ਸਾਊਥ ਸਾਈਡ ਹੋ ਗਿਆ ਕਲੂਸਾ ਹਾਈਵੇ ਤੇ ਨਾਰਥ ਸਾਈਡ ਹੋ ਗਿਆ ਪੀਸ ਰੋਡ। ਸੋ ਇਹਦੇ ਵਿੱਚ ਜਿੰਨੇ ਕਿ ਰੈਜ਼ੀਡੈਂਟਸ ਹੈਗੇ ਆ ਉਹ ਸਾਰੇ ਪਾ ਸਕਦੇ ਆ। ਸੋ ਟੋਟਲ ਵੋਟ ਅਗੇਨ 8700 8800 ਦੁਆਲੇ ਸੀਗੀ, ਤੇ ਵਿੱਚੋਂ ਆਪਣੇ 1400 ਵੋਟ ਹੈਗੀ ਪੰਜਾਬੀਆਂ ਦੀ। ਤੇ ਇਹ ਡਿਸਟ੍ਰਿਕਟ ਨੂੰ ਜਿੱਦਾਂ 2 ਦੇ ਵਿੱਚ 3 ਜਾਣੇ ਰਨ ਕਰ ਰਹੇ, ਉਹ ਵੀ ਮੈਂ ਦੁਬਾਰਾ ਦੱਸ ਦਿੰਦਾ। ਤੇ ਵਿੱਚੋਂ ਜਿਹੜਾ ਇਨਕੰਬੈਂਟ ਹੈ ਮਾਰਕ ਹੈ, ਤੇ ਦੂਜਾ ਇੱਕ ਬੰਦਾ ਚੱਕ ਆ, ਤੇ ਤੀਜਾ ਮੈਂ, ਤੇ ਸਾਰੇ ਤਿੰਨਾਂ ਨੇ ਇਸ ਵੇਲੇ ਜ਼ੋਰ ਲਗਾਇਆ ਵੀ ਸਾਰੇ ਡੋਰ ਟੂ ਡੋਰ ਵਾਕਿੰਗ ਚੱਲ ਰਹੀ ਆ। ਤੇ ਸਾਈਨ ਮੈਨੂੰ ਪਤਾ ਜੇ ਮੈਂ ਸਾਈਨ ਲਾ ਤੇ ਚੰਗੇ ਘਰਾਂ ਦੇ ਵਿੱਚ ਤਾਂ ਦੂਜੇ ਬੰਦੇ ਨੂੰ ਉਹਨੂੰ ਕਾਹਲ ਪੈ ਗਈ, ਹੁਣ ਉਹ ਵੀ ਲਾਉਣ ਲੱਗ ਪਿਆ। ਤੇ ਇੱਕ ਹੋਰ ਜਿਹੜੀ ਗੱਲ ਸੀਗੀ, ਜਿਹੜੇ ਬੈਲਟਸ ਹੀ ਸੀਗੇ ਨਾ, ਬੈਲਟਸ ਤੇ ਤੁਸੀਂ ਮੇਰਾ ਵੀ ਬੈਲਟਸ ਕੱਲ ਆ ਗਿਆ, ਮੈਂ ਵੀ ਰੱਖਿਆ, ਮੈਂ ਕੋਲੇ ਰੱਖਿਆ ਆ। ਇਹਦੇ ਵਿੱਚ ਤੁਸੀਂ ਜਦੋਂ ਪਾਉਣੀ ਆ ਨਾ ਵੋਟ, ਲਾਸਟ ਟਾਈਮ ਸਾਨੂੰ ਇੱਕ ਹੋਰ ਪ੍ਰੋਬਲਮ ਪਈ ਸੀਗੀ, 350 ਵੋਟ ਖਰਾਬ ਹੋ ਗਈ ਸੀਗੀ, ਜਾਨੀ ਕੈਂਸਲ ਕਰਤੀ ਸੀ ਉਹਨੇ। ਤੇ ਉਹ ਕੈਂਸਲ ਮੇਨਲੀ ਇਸੇ ਕਰਦੇ ਆ, ਆਹ ਲਾਈਨ ਦੇ ਉੱਤੇ ਤੁਸੀਂ ਸਾਈਨ ਕਰਨੇ ਹੁੰਦੇ ਆ ਇੱਥੇ, ਠੀਕ ਹੈ। ਇਹ ਸਾਈਨ ਲਾਜ਼ਮੀ ਆ, ਏਦਾਂ ਨਹੀਂ ਹੈਗਾ ਵੀ ਤੁਸੀਂ ਜੇ ਤੁਹਾਡੀ ਫੈਮਿਲੀ ਦੀ ਆ, ਤੁਹਾਡੇ ਨਿਆਣੇ ਬਾਹਰ ਗਏ ਹੋ, ਤੁਸੀਂ ਆਪੇ ਘੁੱਗੀ ਜੀ ਮਾਰ ਕੇ ਪਿਆ ਲੈ ਵੀ ਵੋਟ ਮੈਂ ਪਾਤੀ, ਉਹ ਏਦਾਂ ਨਹੀਂ ਗੱਲ ਚੱਲਣੀ। ਉਹ ਤੁਹਾਡਾ ਜਿਹੜਾ ਆਨਲਾਈਨ ਸਿਗਨੇਚਰ ਹੈ ਨਾ, ਉਹਨਾਂ ਮੈਚ ਕਰਦੇ ਆ। ਸੋ ਹੁਣ ਉਹ ਜਿਹੜੀ ਗਾਹਾਂ 300 ਵੋਟ ਉਦੋਂ ਖਰਾਬ ਹੋਈ, ਸਾਨੂੰ ਉਹਨੇ ਦਿਖਾਲੀ ਦੇਖਣੀ ਵੀ ਕਿਹੜੀ ਸੀਗੀ। ਖਰੇ ਉਹਦੇ ਵਿੱਚ 87 ਵੋਟਾਂ ਸਾਡੀਆਂ ਸੀਗੀਆਂ, ਰਾਈਟ। ਆਪਾਂ ਕਈ ਵਾਰੀ ਅਣਗਹਿਲੀ ਕਰ ਜਾਂਦੇ ਇਹ ਚੀਜ਼ ਨੂੰ। ਸੋ ਪਲੀਜ਼ ਸਿਗਨੇਚਰ ਐਨ ਆਪਣਾ ਜਿੱਦਾਂ ਤੁਸੀਂ ਨੋਰਮਲੀ ਕਰਦੇ ਆ ਉਦਾਂ ਕਰ ਲਓ। ਥੋੜਾ ਬਾਲਾ ਤਾਂ ਚਲੋ ਹੁੰਦਾ ਹੀ ਫਰਕ ਹਰੇਕ ਦਾ, ਵੀ 10 ਸਾਲ ਤੋਂ ਹੁਣ ਤੱਕ ਅਗਲੇ ਦਾ ਮਾੜਾ ਜਿਹਾ ਚੇਂਜ ਹੋਣਾ, ਤੁਸੀਂ ਥੋੜਾ ਜਿਹਾ ਸ਼ਕੱਤ ਲਿਖਣ ਲੱਗ ਪਓਗੇ ਜਾਂ ਡਿਫਰੈਂਸ ਹੋਊਗਾ, ਪਰ ਫਿਰ ਵੀ ਉਹਦੀ ਮੈਚਿੰਗ ਕਰ ਲੈਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਉਦਾਂ ਹੀ ਘੁੱਗੀ ਮਾਰੀ ਆ, ਕਿਹੜਾ ਅਸਲੀ ਸਿਗਨੇਚਰ ਹੈ। ਸੋ ਇਹ ਪਲੀਜ਼
ਸਾਈਨ ਕਰਕੇ, ਜੇ ਤੁਸੀਂ ਫੜਾਉਣਾ ਵੀ ਹੈ ਕਿਸੇ ਨੂੰ ਵੀ ਹਾਂ ਮੇਰੇ ਰਿਸ਼ਤੇਦਾਰ ਨੇ ਵੀ ਉਹਨਾਂ ਨੂੰ ਡ੍ਰੌਪ ਆਊਟ ਕਰਨਾ, ਤਾਂ ਵੀ ਸਾਈਨ ਜ਼ਰੂਰੀ ਚਾਹੀਦੇ ਆ, ਕਿਉਂ ਉੱਦਾਂ ਤੁਸੀਂ ਫਿਰ ਇਲੀਗਲ ਕੰਮ ਚੱਲਣਾ ਪੈਂਦਾ ਜੀ। ਸੋ ਸਿੱਧੂ ਜੀ, ਟਰੱਕਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ, ਮੇਰੇ ਦਿਮਾਗ 'ਚੋਂ ਆਲਮੋਸਟ ਵਿਸਰ ਚੱਲੀ ਸੀ ਗੱਲ। ਟਰੱਕ ਪਾਰਕਿੰਗ ਨੂੰ ਲੈ ਕੇ ਯੂਨੀਵਰਸਿਟੀ 'ਚ ਕੁਛ ਵਰੇ ਪਹਿਲਾਂ ਕਾਫੀ ਰੌਲਾ ਰੱਪਾ ਜਿਹੜਾ ਹੋ ਰਿਹਾ, ਸਿਟੀ ਕੌਂਸਲ ਤੱਕ ਜਿਹੜੇ ਆਪਣੇ ਟਰੱਕਰਸ ਆ ਉਹਨਾਂ ਨੇ ਪਹੁੰਚ ਵੀ ਜਿਹੜੀ ਉਹ ਕੀਤੀ। ਮਸਲਾ ਉੱਠ ਜਾਂਦਾ ਵੀ ਇਹ ਟੂ ਲਾਊਡ ਨੇ, ਇਹਨਾਂ ਨੂੰ ਬਾਹਰ ਆਊਟ ਆਫ ਸਿਟੀ ਜਿਹੜਾ ਉਹ ਕਰੋ, ਪਰ ਹਰ ਇੱਕ ਦੇ ਲਈ ਜਿਹੜੇ ਘਰਾਂ 'ਚ ਰਹਿੰਦੇ ਆ ਉਹਨਾਂ ਦੇ ਲਈ ਇਹ ਚੀਜ਼ ਕਰਨਾ ਮੁਮਕਿਨ ਨਹੀਂ ਆ। ਸੋ ਐਜ਼ ਸਿਟੀ ਕਾਉਂਸਲਮੈਨ ਜੇ ਤੁਸੀਂ ਚੁਣੇ ਜਾਂਦੇ ਆ, ਤੁਹਾਡਾ ਕੀ ਇਸ ਦੇ ਉੱਤੇ ਪੱਖ ਆ? ਕਿਉਂਕਿ ਜੇ ਇੰਡਸਟਰੀ ਉਹ ਵੱਧ ਰਹੀ ਆ ਤੇ ਉਹਨੂੰ ਅਕਮੋਡੇਟ ਵੀ ਕਰਨਾ ਪੈਣਾ। ਬਿਲਕੁਲ ਬਿਲਕੁਲ। ਦੇਖੋ ਜਿਹੜਾ ਟਰੱਕਿੰਗ ਇੰਡਸਟਰੀ ਆ ਇੰਨੀ ਸਪੈਸ਼ਲੀ ਆਪਣੇ ਕਲਚਰ 'ਚ ਇੰਨੀ ਵੱਡੀ ਹੋ ਗਈ ਆ, ਇੰਨਾ ਟੈਕਸ ਇਹ ਲਿਆ ਰਿਹਾ, ਦੇ ਕੇ ਰਹੇ ਆ, ਸਿਟੀ ਨੂੰ ਦੇ ਰਹੇ ਆ, ਇਹ ਚੀਜ਼ ਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਆ। ਹੁਣ ਜ਼ਿਆਦਾ ਇਸ ਵੇਲੇ ਸਦਰ ਕਾਉਂਟੀ ਨਾਲ ਜਦੋਂ ਜਿਹੜੇ ਸਿਸਟਮ ਦਾ ਰੌਲਾ ਪਿਆ ਸੀਗਾ ਵੀ ਅਪਰੂਵਲ ਨਹੀਂ ਮਿਲਦੇ ਲਾਟਾਂ ਦੇ, ਤੇ ਸਿਟੀ ਦੇ ਵਿੱਚ ਤਾਂ ਇੱਕ ਵੱਡਾ ਲਾਟ ਆ ਜਿਹੜਾ ਮੇਰੇ ਡਿਸਟ੍ਰਿਕਟ 'ਚ ਪੈ ਰਿਹਾ, ਉਹ ਹੈਗਾ ਇੱਥੇ ਵਾਲਮਾਰਟ ਦੇ ਨਾਲ ਆ, ਉੱਥੇ ਟਰੱਕ ਪਾਰਕਿੰਗ ਕਾਫੀ ਵੱਡੀ ਆ ਉਹ, ਤੇ ਉਹਨਾਂ ਦਾ ਤਾਂ ਚਲੋ ਠੀਕ ਹੈ, ਪਰ ਹੋਰ ਨਵੀਂ ਇੱਥੇ ਸਿਟੀ ਦੇ ਵਿੱਚ ਜੇ ਇੱਥੇ ਕੋਈ ਇਸ ਵੇਲੇ ਤਾਂ ਮੇਰਾ ਖਿਆਲ ਕੋਈ ਜਿਹੜਾ ਥੈਂ ਹੀ ਹੈ ਨਹੀਂਗਾ ਜਿਹੜਾ ਜਿਹਨੂੰ ਦੀ ਅਪਰੂਵ ਕਰ ਸਕਦੇ ਆ। ਸੋ ਇਹ ਸ਼ੇਅਰਡ ਰਿਸਪਾਂਸਿਬਿਲਿਟੀ ਤਾਂ ਬਣਨੀ ਆ ਵੀ ਜੇ ਕਾਉਂਟੀ ਦੇ ਨਾਲ ਤੁਸੀਂ ਬਹਿ ਕੇ ਗੱਲ ਕਰੋਗੇ ਵੀ ਭਾਈ ਹਾਂ ਸਾਡੇ ਹੋਰ ਵੀ ਬੰਦੇ ਹੈਗੇ ਆ, ਕਿਉਂਕਿ ਆਬਵੀਅਸਲੀ ਤਾਂ ਪ੍ਰੋਬਲਮ ਹੈਗੀ ਪਾਰਕਿੰਗ ਤਾਂ ਕਿਤੇ ਕਰਨੀ ਆ, ਟਰੱਕਾਂ ਹੁਣ ਕਿਹੜਾ ਤੁਸੀਂ ਆਪਣੇ ਘਰ ਦੇ ਕੋਠੇ ਤੇ ਕੇ ਚੜ੍ਹ ਲੈਣਾ, ਰਾਈਟ? ਉਹ ਸੋ ਇਹਦੇ ਲਈ ਪ੍ਰੋਵਾਈਡ ਕਰਨਾ, ਸਿਟੀ ਦੇ ਨਾਲ ਬਹਿ ਕੇ ਆਈ ਥਿੰਕ ਮੀਟਿੰਗਾਂ ਕਰਨੀਆਂ ਚਾਹੀਦੀਆਂ, ਇਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਸਾਡਾ ਦੁੱਖ ਆ। ਜੇ ਤੁਸੀਂ ਸੋਚਦੇ ਅੱਜ ਤੱਕ ਕੋਈ ਉੱਥੇ ਸਿਟੀ ਜਾ ਕੇ ਵਿੱਚ ਕਿਸੇ ਨੇ ਕਿਹਾ ਹੋਵੇ, ਮੇਰਾ ਨਹੀਂ ਖਿਆਲ ਕਿਸੇ ਨੇ ਜਾ ਕੇ ਉੱਥੇ ਰੌਲਾ ਪਾਇਆ ਹੋਣਾ ਵੀ ਭਾਈ ਸਾਨੂੰ ਪਾਰਕਿੰਗ ਦਿਓ, ਵਧਾਓ, ਜਾ ਏਜੰਡੇ ਦੇ ਆਈਟਮ ਚਾੜੀ ਹੋਵੇ, ਹਨਾ? ਜੇ ਚਾੜੀ ਵੀ ਹੋਈ ਉਹਨੀ ਫੇਰ ਨਹੀਂ ਸਪੋਰਟ ਕਰਨੀ, ਕਿ ਉਹਨਾਂ ਨੂੰ ਉਹ ਸਾਡੇ ਵਾਲਾ ਦੁੱਖ ਹੈ ਨਹੀਂਗਾ। ਹੁਣ ਆਪਾਂ ਆਪਣੀ ਕਮਿਊਨਿਟੀ ਦਾ ਦੁੱਖ ਤਾਂ ਹੀ ਪ੍ਰਗਟ ਦੂਜਾ ਕਰ ਸਕਦੇ ਹਾਂ, ਸਾਂਝਾ ਵੀ ਕਰ ਸਕਦੇ ਵੀ ਸਾਨੂੰ ਪਤਾ ਆ ਵੀ ਇਹਦਾ ਕੀ ਪ੍ਰੋਬਲਮ ਆ, ਕਿੰਨੇ ਬੰਦੇ ਸਾਡੇ ਹੁਣ ਜਿੰਨੇ ਬੰਦੇ ਅੱਧੇ ਸਾਡੀ ਹੈਲਪ ਕਰ ਰਹੇ ਆ, ਅੱਧੇ ਟਰੱਕਾਂ 'ਚ ਹੀ ਬੈਠੇ ਆ, ਤੇ ਉਹਨਾਂ ਨੂੰ ਪ੍ਰੋਬਲਮ ਤਾਂ ਪੈਂਦੀ ਹੈ ਵਿਚਾਰਿਆਂ ਨੂੰ। ਸੋ ਆਈ ਥਿੰਕ ਇਸ ਚੀਜ਼ ਦਾ ਮੈਂ ਤਾਂ ਜ਼ਰੂਰ ਜਿੱਥੇ ਵੀ ਮੈਨੂੰ ਚਾਂਸ ਮਿਲੂਗਾ ਮੈਂ ਹੈਲਪ ਕਰੂੰਗਾ ਇਹਦੇ ਵਿੱਚ। ਅਮਰਜੀਤ ਬੈਂਸ ਯੂਨੀਵਰਸਿਟੀ ਤੋਂ ਨਹੀਂ ਹੈ, ਉਹ ਕਹਿੰਦੇ ਵੀ ਹੁਣ ਇੱਕ ਤਾਂ ਚਲੋ ਦੂਰ ਲਾ ਕੇ ਪਾਰਕ ਆਏ, ਉੱਥੇ ਤਾਂ ਚਲੋ ਰੱਬ ਆਸਰੇ ਜਾਂ ਸਿਕਿਉਰਿਟੀ ਗਾਰਡ ਜਾਂ ਕੈਮਰਾਜ਼ ਉਹ ਸਾਰੀਆਂ ਚੀਜ਼ਾਂ ਆ, ਪਰ ਕਹਿੰਦੇ ਕੰਪਨੀ ਆਫਿਸ ਦੇ ਬਾਹਰ ਖੜੇ 2 ਟਰੱਕ ਸੀਗੇ, ਉਹ ਬ੍ਰੇਕ ਇਨ ਕੀਤੇ ਗਏ, ਉਹਨਾਂ ਨੇ ਜਿਹੜੇ CPU ਯੂਨਿਟ ਆ ਉਹ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੀ ਅਮਰੀਕਾ ਕਹਿੰਦੇ ਵੀ ਇਹ ਤਾਂ ਇੰਡੀਆ ਵਾਂਗੂ ਬਣਦਾ ਜਾਂਦਾ ਆ, ਚੋਰੀ ਕਰਨ ਵਾਲਿਆਂ ਨੂੰ ਕੋਈ ਡਰ ਹੀ ਕਿਸੇ ਚੀਜ਼ ਦਾ ਨਹੀਂ ਆ। ਤੁਸੀਂ ਕੀ ਇਸ ਚੀਜ਼ ਦੇ ਬਾਬਤ ਕਰੋਗੇ? ਇਕੱਲਾ ਇਹੀ ਨਹੀਂ, ਸਮੈਸ਼ ਐਂਡ ਗ੍ਰੈਬ, ਹੋਰ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਵੱਧਦੀਆਂ ਜਾ ਰਹੀਆਂ, ਬਿਜ਼ਨਸ ਓਨਰ ਵੀ ਡਰਿਆ ਪਿਆ ਵੀ ਮੈਂ ਆਪਣਾ ਬਿਜ਼ਨਸ ਕਰੂੰਗਾ ਕਿ ਬਾਹਰ ਇੱਥੇ ਬੰਦੂਕ ਲੈ ਕੇ ਤਾਣ ਕੇ ਬੈਠਾ ਰਹੂੰਗਾ। ਨਹੀਂ ਸਹੀ। ਦੇਖੋ ਇਹ ਪ੍ਰੋਬਲਮ ਤਾਂ ਹੈਵੀ ਹੈ ਇਹ ਚੀਜ਼ਾਂ। ਹੁਣ ਮੈਂ ਸਾਡੀ ਕੰਪਨੀ ਦੀ ਮੈਂ ਜਿਹੜੀ ਕੰਮ ਕਰਦਾ ਸੀ ਵੀ ਬਿਲਡਿੰਗ ਲਈ, ਉਧਰ ਗਾਰਡਨ ਹਾਈਵੇ ਪੈਂਦਾ, ਉਹਦੇ ਉੱਤੇ ਬਿਲਡਿੰਗ ਲਈ ਆ, ਤੇ ਪਿਛਲੇ ਸਾਲ ਉਹ 3 ਵਾਰੀ ਲੋਕ ਭੰਨ ਕੇ ਅੰਦਰ ਵੜ ਕੇ ਸਮਝ ਲਓ 60,000 ਦਾ ਸਮਾਨ ਚੱਕ ਕੇ ਲੈ ਗਿਆ ਉਹ ਜੀ। ਤੇ ਕੰਮ ਉਹਨਾਂ ਦੇ ਜਿਹੜੀਆਂ ਚੀਜ਼ਾਂ ਲੈ ਕੇ ਉਹਨਾਂ ਦੇ ਕਿਸੇ ਕੰਮ ਨਹੀਂ ਹੈਗੀਆਂ, ਉਹ ਸਾਡੇ ਜਿਹੜੇ ਲੇਜ਼ਰਾਂ ਦੇ ਜੇ ਕੰਮ ਸਿਸਟਮ ਚੱਲਣਾ, ਉਦਾਂ ਉਹ ਕਦੇ ਬਾਹਰ ਤੁਸੀਂ ਵੇਚ ਵੀ ਨਹੀਂ ਸਕਦੇ। ਮੈਨੂੰ ਨਹੀਂ ਪਤਾ ਉਹ ਕਾਹਦੇ ਲੈ ਕੇ ਚੱਕ ਕੇ ਲੈ ਗਏ, ਤੇ ਪਰ ਅੱਜ ਤੱਕ ਸਿਟੀ ਵਾਲਿਆਂ ਤੋਂ ਬੰਦਾ ਕੋਈ ਨਹੀਂ ਫੜ ਹੋਇਆ। ਤੇ ਅਸੀਂ ਸਾਡੇ ਕੋਲ ਕੈਮਰੇ ਵੀ ਸੀਗੇ ਵਿੱਚ, ਉਹਨਾਂ ਦੀ ਫੋਟੋਆਂ ਜੇ ਵੀ ਆਉਣੀਆਂ, ਪਰ ਹੁਣ ਕੈਮਰੇ ਜਿਹੜੇ ਸਿਸਟਮ ਤੁਸੀਂ ਲਾਉਣੇ ਹੁੰਦੇ ਨਾ, ਥੋੜਾ ਜਿਹਾ ਭਾਵੇਂ $500 ਹੋਰ ਖਰਚ ਦਿਆ ਕਰੋ, ਕੈਮਰਾ ਵਧੀਆ ਹੋਵੇ ਜਿਹਨਾਂ ਐਨ ਰੈਕਗਨਾਈਜ਼ ਹੋਵੇ, ਕਿਉਂ ਸਿਟੀ ਵਾਲੇ ਵੀ ਕਹਿ ਦਿੰਦੇ ਤਾਂ ਗ੍ਰੇਨੀ ਹੈ ਫੋਟੋ, ਇਹ 100% ਸ਼ੋਰ, ਹਾਈ ਕੁਆਲਿਟੀ ਚਾਹੀਦੀ ਆ। ਸੋ ਇਹ ਚੀਜ਼ਾਂ ਤੁਹਾਨੂੰ ਆਪ ਹੀ ਪ੍ਰੋਟੈਕਸ਼ਨ ਦੇ ਕਰਨੀਆਂ ਪੈਣੀਆਂ। ਕੈਮਰੇ ਵਧੀਆ ਲਵਾਓ, ਸਾਰੇ ਪਾਸੇ ਅੰਦਰ ਵੀ ਲਵਾਓ। ਦੇਖੋ ਹੁਣ ਮਰਸੈਟ ਵਾਲੇ ਕੇਸ ਦੇ ਵਿੱਚ ਆਪਾਂ ਨੂੰ ਆਪੇ ਕਲੀਅਰ ਹੋ ਗਿਆ ਵੀ ਅੰਦਰ ਵੀ ਜੇ ਕੈਮਰਾ ਹੁੰਦਾ ਸਾਨੂੰ ਪਤਾ ਲੱਗਦਾ ਵੀ ਅੰਦਰ ਕੀ ਹੋ ਰਿਹਾ ਸੀਗਾ। ਸੋ ਇਹ ਸੇਫਟੀ ਦੀਆਂ ਚੀਜ਼ਾਂ ਤਾਂ ਆਪਾਂ ਨੂੰ ਆਪ ਵੀ ਕਰਨੀਆਂ ਪੈਣੀਆਂ। ਪਰ ਜਿੱਦਾਂ ਹੁਣ ਆ ਚੋਰੀ ਹੋ ਰਹੀ ਹੈ, ਕੈਟਲਾਈਕ ਕਨਵਰਟਰ ਦੇਖੋ ਦੂਜੇ ਦਿਨ ਕੱਢ ਕੇ ਲੈ ਜਾਂਦੇ ਆ, ਇਹ ਨਵਾਂ ਸਿਸਟਮ ਚੱਲ ਲਿਆ। ਸੋ ਵਧੀ ਜਾਂਦਾ ਕ੍ਰਾਈਮ। ਪਰ ਆਈ ਥਿੰਕ ਐਜ਼ ਜਿਹੜੇ ਸਿਟੀ ਹੋਈ ਜਾਂ ਕਾਉਂਟੀ ਵੀ ਹੋਈ, ਸ਼ਰਫ ਡਿਪਾਰਟਮੈਂਟ ਹੋਈ ਜਾਂ ਪੁਲਿਸ ਡਿਪਾਰਟਮੈਂਟ ਹੋਈ, ਇਹ ਤਾਂ ਹੀ ਬੰਦੇ ਵਧਾਉਣਗੇ ਜੇ ਇਹਨਾਂ ਦਾ ਗਾਹਾਂ ਇਹਨਾਂ ਦੇ ਕੋਲ ਪੈਸੇ ਹੋਣਗੇ, ਰਾਈਟ? ਉਹ ਚੀਜ਼ ਨਾਲ ਆਪਾਂ ਇਹਨਾਂ ਨਾਲ ਜ਼ਰੂਰ ਸਹਿਮਤ ਆ ਫਿਰ ਹਾਂ ਵੀ ਆਪਾਂ ਨੂੰ ਬੰਦੇ ਵਧਾਉਣੇ ਚਾਹੀਦੇ ਆ, ਪਰ ਲੇਕਿਨ ਉਹਲੇ ਫੰਡਿੰਗ ਚਾਹੀਦੀ ਆ। ਫੰਡਿੰਗ ਤਾਂ ਫਿਰ ਬਾਹਰੋਂ ਪਬਲਿਕ ਤੋਂ ਆਉਣੀ ਆ ਜੀ। ਇਨਫਲੇਸ਼ਨ ਨੇ ਲੋਕਾਂ ਦਾ ਲੱਕ ਤੋੜਿਆ ਪਿਆ ਸੁਖ ਸਿੱਧੂ ਜੀ, ਰਿਸੈਸ਼ਨ ਲੂਮਿੰਗ ਆ। ਉਸੇ ਦੌਰਾਨ ਹੀ ਹੁਣ ਇਹ ਇਲੈਕਸ਼ਨਾਂ ਨੇ, ਜੇ ਰਿਸੈਸ਼ਨ ਆਉਂਦਾ ਹੈ ਜਾਂ ਇਨਫਲੇਸ਼ਨ ਨਹੀਂ ਹਟਦੀ, ਤੁਹਾਡੇ ਕੀ ਐਜ਼ ਅ ਸਿਟੀ ਕਾਉਂਸਲ ਮੈਂਬਰ ਜੇ ਤੁਸੀਂ ਜਿੱਤਦੇ ਆ, ਤੁਹਾਡੇ ਕਦਮ ਹੋਣਗੇ ਵੀ ਲੋਕਾਂ ਨੂੰ ਇਹ ਮਹਿੰਗਾਈ ਜਾਂ ਜਿਹੜੇ ਮੰਦੇ ਦੇ ਵਿੱਚੋਂ ਕਿੱਦਾਂ ਜਿਹੜਾ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਵੀ ਠੀਕ ਰਹੂਗਾ ਕੰਮ, ਕੋਈ ਨਹੀਂ, ਆਰਥਿਕ ਤੌਰ ਦੇ ਉੱਤੇ ਉਹਨਾਂ ਨੂੰ ਕਿੱਦਾਂ ਮਜ਼ਬੂਤ ਕਰ ਸਕਦੇ? ਹਾਂਜੀ ਦੇਖੋ, ਇਹ ਰਿਸੈਸ਼ਨ ਦਾ ਉਹਨਾਂ ਨੂੰ ਬ੍ਰੇਕਾਂ ਲਾਉਣੀਆਂ ਪਈਆਂ। ਬ੍ਰੇਕਾਂ ਥੋੜੀਆਂ ਆਈ ਥਿੰਕ ਮੇਰੇ ਹਿਸਾਬ ਨਾਲ ਲੇਟ ਲਾਈਆਂ, ਥੋੜੀਆਂ ਅਰਲੀ ਲਾਉਂਦੇ ਤਾਂ ਹੌਲੀ ਸਰ ਜਾਣਾ ਸੀਗਾ। ਹੁਣ ਤਾਂ ਜਦੋਂ ਜੇਕ ਬ੍ਰੇਕ ਖਿੱਚ ਦਿੱਤੀ ਉਹ ਗੱਲ ਕਰ ਦਿੱਤੀ ਉਹਨੇ। ਤੇ ਇਹਦੇ ਵਿੱਚ ਮਹਿੰਗਾਈ ਤਾਂ ਹੁਣ ਜਦੋਂ ਆਪਾਂ ਘਰਾਂ ਦੀ ਪ੍ਰਾਈਸ ਦੀ ਪਹਿਲਾਂ ਗੱਲ ਕੀਤੀ ਵੀ ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਚੜ੍ਹ ਗਈਆਂ ਵੀ ਆਮ ਬੰਦਾ ਤਾਂ ਅਫੋਰਡ ਨਹੀਂ ਕਰ ਸਕਦਾ।
ਰਾਈਟ। ਇਹ ਚੀਜ਼ਾਂ ਨੂੰ ਹੁਣ ਆਈ ਥਿੰਕ ਉਹਦੇ ਨਾਲ ਥੋੜਾ ਜਿਹਾ ਨੱਥ ਪਊਗੀ ਵੀ ਥੋੜਾ ਇਹ, ਪਰ ਗੱਲ ਉੱਥੇ ਆ ਜਾਂਦੀ ਹੈ ਜਿਹੜਾ ਕੰਜ਼ਿਊਮਰ ਹੈ ਉਹਦਾ ਇੰਟਰਸਟ ਰੇਟ ਵੱਧ ਜਾਣਾ, ਉਹ ਵਿਚਾਰਾ ਉੱਥੇ ਦਾ ਉੱਥੇ ਘੁੰਮੀ ਜਾਊਗਾ। ਤੇ ਇਹਦੇ ਵਿੱਚ ਕੋਈ ਮੈਂ ਐਵੇਂ ਕਹਾਂ ਵੀ ਮੈਂ ਗੱਪ ਮਾਰ ਕੇ ਕਹਿ ਦਾਂ ਵੀ ਮੈਂ ਏਦਾਂ ਕਰ ਦੂੰਗਾ, ਕੋਈ ਇਹਦੇ ਵਿੱਚ ਸੌਖਾ ਡਿਸੀਜਨ ਨਹੀਂ ਹੈਗਾ। ਆਈ ਥਿੰਕ ਕਿ ਜਿਹੜਾ ਫਾਈਨੈਂਸ ਦਾ ਸਿਸਟਮ ਹੈ ਨਾ, ਇਹ ਤਾਂ ਪਹਿਲਾਂ ਤੋਂ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ, ਆਪ ਵੀ ਸਿੱਖਣਾ ਚਾਹੀਦਾ ਇਸ ਚੀਜ਼ ਦੇ ਵਿੱਚ, ਕਿਉਂ ਤੁਸੀਂ ਮੈਨੇਜ ਕਿੱਦਾਂ ਕਰਨਾ ਟਫ ਟਾਈਮਸ ਨੂੰ। ਜਦੋਂ ਗੁੱਡ ਟਾਈਮ ਤੇ ਉਹਦਾ ਹਰੇਕ ਹੀ ਬੜਕਾ ਮਾਰ ਲਾ ਪਾਉਂਦਾ ਵੀ ਮੈਂ ਆਹ ਲੈਣਾ, ਮੈਂ ਹਮਰ ਲੈ ਲਿਆ ਤੇ ਮੈਂ ਰੇਂਜ ਰੋਵਰ ਲੈ ਲਿਆ। ਆਪਾਂ ਥੋੜਾ ਜਿਹਾ ਇਹ ਚੀਜ਼ਾਂ ਤੋਂ ਵੀ ਸੋਚ ਕੇ ਚੱਲਿਆ ਕਰੀਏ। ਮੈਂ ਕਹਿੰਦਾ ਇਹੀ ਐਕਚੁਅਲੀ ਪਰਸੋਂ ਜੇ ਅਸੀਂ 5-7 ਜਾਣੇ ਬੰਦੇ ਬੈਠੇ ਸੀ, ਇਹ ਗੱਲਾਂ ਕਰ ਰਹੇ ਸੀਗੇ ਵੀ ਜਦੋਂ ਤਾਂ ਹੁਣ ਗੁੱਡ ਟਾਈਮ ਚੱਲ ਰਿਹਾ ਸੀ ਸਾਰਿਆਂ ਨੇ ਵੱਡੀਆਂ ਗੱਡੀਆਂ ਕਢਾ ਲਈਆਂ, ਤੇ ਹੁਣ ਜਦੋਂ ਬੈਡ ਟਾਈਮ ਆ ਕੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਭਾਈ ਮੈਂ ਇਹਨੂੰ ਵੇਚ ਦੇਵਾਂ, ਮੈਂ ਛੋਟੀ ਗੱਡੀ ਨਾਲ ਸਰਦਾ ਮੇਰਾ, ਤੇ ਆਪਣੇ ਆਪ ਨੂੰ ਵੀ ਕੰਟਰੋਲ ਕਰੋ ਹਨਾ। ਹਰੇਕ ਚੀਜ਼ ਜੇ ਆਪਾਂ ਗਵਰਨਮੈਂਟ ਤੇ ਛੱਡ ਦਿੰਦੇ ਆ ਵੀ ਗਵਰਨਮੈਂਟ ਕਰੂਗੀ, ਤੁਹਾਨੂੰ ਪਤਾ ਹੀ ਆ ਇੱਥੇ ਦੀ ਗਵਰਨਮੈਂਟ ਲੈ ਲਓ ਜਾਂ ਇੰਡੀਆ ਦੀ ਲੈ ਲਓ, ਉਹਨੇ ਸਾਰਾ ਕੁਝ ਤੁਹਾਡੇ ਲਈ ਕਰਨਾ, ਤੁਹਾਨੂੰ ਆਪ ਵੀ ਸਾਰਾ ਕੁਝ ਜਾਣੀ ਉਸ ਚੀਜ਼ ਨਾਲ ਅੱਖਾਂ ਖੋਲ ਕੇ ਤੁਰਨਾ ਪੈਣਾ। ਸੋ ਆਈ ਥਿੰਕ ਜੇ ਐਜ਼ ਅ ਸਿਟੀ ਕਾਉਂਸਲ ਮੈਂ ਬਣਾ 100% ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਇਹ ਵਿੱਚੋਂ, ਪਰ ਇਦਾਂ ਹਾਂ ਸਮਝਾ ਸਕਦਾ, ਵੀ ਸੁਝਾਅ ਦੇ ਸਕਦਾ ਵੀ ਆਪਾਂ ਇਦਾਂ ਨਹੀਂ ਇਦਾਂ ਕਰੋ, ਵੀ ਆਹ ਟਰਾਈ ਕਰਕੇ ਦੇਖ ਲਓ, ਇਦਾਂ ਚੀਜ਼ ਨੂੰ ਨੇ ਵੀ ਕਿੱਦਾਂ ਦੀਆਂ ਚੀਜ਼ਾਂ ਦੇ ਵਿੱਚ ਖਰਚੇ ਜਿਹੜੇ ਐਜ਼ ਅ ਸਿਟੀ, ਕਿਉਂਕਿ ਆਪਾਂ ਸਿਟੀ ਦੇ ਤੌਰ ਤੇ ਗੱਲ ਕਰ ਰਹੇ ਹਾਂ ਵੀ ਉੱਥੇ ਬਚਾਏ ਜਾ ਸਕਦੇ ਖਰਚੇ ਤਾਂ ਹੁਣ ਹਰੇਕ ਚੀਜ਼ ਦੇ ਵਾਟਰ ਬਿੱਲ ਦੇਖੋ, ਜੇ ਤੁਸੀਂ ਵਾਟਰ ਰੇਟਸ ਨੂੰ ਦੇਖ ਲਓ, ਵਾਟਰ ਸਾਡੇ 5 ਸਿਟੀ ਦੇ ਵਾਟਰ ਰੇਟਸ ਵੱਧ ਗਏ ਆ। ਮੇਰੇ ਕੋਲ ਰੈਂਟਲ ਪ੍ਰਾਪਰਟੀ ਆ, ਤੇ ਉਹਦੇ ਵਿੱਚ ਮੈਂ ਕਦੇ ਪਾਣੀ ਦਾ ਕੋਈ ਚਾਰਜ ਨਹੀਂ ਪਾਉਂਦਾ ਹੁੰਦਾ ਸੀਗਾ, ਤੇ ਉਹਨੇ $100 ਤੋਂ ਲੈ ਕੇ ਹੁਣ ਸਮਝ ਲਓ ਉਹ $250 ਕਰਤਾ ਆਲਮੋਸਟ। ਤੇ ਰਾਈਟ ਪਿਛਲੇ ਜਾਣੀ 4-5 ਸਾਲਾਂ ਚ ਹੋ ਗਿਆ ਇੰਨਾ, ਡਬਲ ਤੋਂ ਵੀ ਜ਼ਿਆਦਾ ਹੋ ਗਿਆ। ਸੋ ਹੁਣ ਫਿਰ ਮੈਨੂੰ ਵੀ ਸੋਚਣਾ ਪੈ ਰਿਹਾ ਵੀ ਭਾਈ ਹੁਣ ਮੈਂ ਜੇ ਐਜ਼ ਅ ਪ੍ਰਾਪਰਟੀ ਓਨਰ ਵੀ ਮੈਂ ਕੋਲੋਂ ਦੇਈ ਜਾਵਾਂ ਤਾਂ ਮੇਰਾ ਵੀ ਸਰਨਾ ਨੀਗਾ। ਸੋ ਇਹ ਚੀਜ਼ਾਂ ਦੇ ਵਿੱਚ ਆਈ ਥਿੰਕ ਸਾਰਿਆਂ ਦਾ ਕੰਟਰੋਲ ਤਾਂ ਨਹੀਂ ਆਪਣਾ ਹੋਣੀਆਂ, ਪਰ ਹਾਂ ਏਦਾਂ ਹੈਗਾ ਵੀ ਜਿਹੜਾ ਇਨਕਮ ਵਾਈਜ਼ ਆ ਤੁਸੀਂ ਉਸ ਹਿਸਾਬ ਨਾਲ ਵੀ ਚੱਲੋ ਵੀ ਇੰਨੇ ਮੈਂ ਬਚਾਉਣੇ ਆ। ਇਹ ਆਪਣੇ ਪ੍ਰੋਬਲਮ ਬਹੁਤ ਪੈ ਰਹੀ ਹੈ ਵੀ ਲੋਕੀ ਖਰਚੇ ਥੋੜੇ ਵਧਾ ਲੈਂਦੇ ਆ। ਖਰਚੇ ਘਟਾਓ, ਸੇਵਿੰਗ ਨੂੰ ਵਧਾਓ ਸਮਾਂਗੇ ਜਿੰਨਾ। ਜੇ ਰੋਜ਼ ਹੀ ਜਾ ਕੇ ਹੁਣ ਆਪਾਂ ਜੇ ਰਾਊਂਡ ਟੇਬਲ ਪੀਜ਼ਾ ਖਾਣਾ ਤਾਂ $100 ਨੂੰ ਤਾਂ ਉਹ ਵੀ ਪੁੱਗਦਾ ਨਹੀਂ ਹੈਗਾ ਦੇਖੋ ਦੇਖੀ। ਤੇ ਆਈ ਥਿੰਕ ਆਪਣੇ ਆਪ ਨੂੰ ਕੰਟਰੋਲ ਕਰਨਾ, ਕਿਉਂਕਿ ਫਾਈਨੈਂਸ਼ੀਅਲ ਸਿਸਟਮ ਤਾਂ ਤੁਹਾਡੇ ਹੱਥ ਵਿੱਚ ਕੰਟਰੋਲ ਹੈ, ਇਹਦੇ ਵਿੱਚ ਕਿਸੇ ਦੇ ਹੱਥ ਵਿੱਚ ਕੋਈ ਕੰਟਰੋਲ ਨਹੀਂ ਇਸ ਚੀਜ਼ ਦਾ। ਜੀ ਅਮਰਜੀਤ ਬੈਂਸ ਉਹ ਕਹਿੰਦੇ ਨੇ ਵੀ ਪੁਲਿਸ ਅੱਜ ਕੱਲ ਰੋਬਰੀਜ਼ ਦੇ ਬਾਰੇ ਕੇਅਰ ਨਹੀਂ ਕਰਦੀ, ਉਹ ਰਿਚ ਏਰੀਆਜ਼ ਦੇ ਵਿੱਚ ਪੈਟਰੋਲਿੰਗ ਉਹਨਾਂ ਦੀ ਜਾਰੀ ਆ, ਜ਼ਿਆਦਾ ਕਰਦੇ ਆ, ਪੂਰ ਏਰੀਆਜ਼ ਦੇ ਵਿੱਚ ਘੱਟ ਆ, ਜਾਂ ਮਾਈਨੋਰਟੀ ਏਰੀਆਜ਼ ਦੇ ਵਿੱਚ। ਤੁਹਾਡੀ ਕੀ ਇਸ ਦੇ ਉੱਤੇ ਵਿਚਾਰ? ਦੇਖੋ ਇਹ ਤਾਂ ਹੁਣ ਆਪਾਂ ਉਹਨਾਂ ਦੇ ਨਾਲ ਬਹਿ ਕੇ ਇਹ ਗੱਲਾਂ ਕਰ ਸਕਦੇ ਹਾਂ। ਆਈ ਥਿੰਕ ਕੋਈ ਪਰਪਸਲੀ ਤਾਂ ਨਹੀਂ, ਮੇਰੇ ਦਾ ਖਿਆਲ ਜਿੱਦਾਂ ਮੈਨੂੰ ਦੋਨੇ ਜਾਣਦੇ ਆ ਵੀ ਚੀਫ ਆਫ ਪੁਲਿਸ ਵੀ ਜਾਣਦਾ ਮੁੰਡਾ ਤੇ ਸ਼ਰਫ ਵਾਲਾ ਵੀ ਜਾਣਦਾ, ਆਈ ਥਿੰਕ ਪਰਪਸਲੀ ਨਹੀਂ ਕੁਛ ਕਰਦੇ ਹੋਣਗੇ। ਮੇਰੇ ਹਿਸਾਬ ਨਾਲ ਤਾਂ ਇਹੀ ਆ। ਪਰ ਜੇ ਕਿਸੇ ਕਮਿਊਨਿਟੀ ਨੂੰ ਜਾਂ ਕਿਸੇ ਏਰੀਆ ਨੂੰ ਪ੍ਰੋਬਲਮ ਪੈਂਦੀ ਆ, ਮੈਨੂੰ ਤੁਸੀਂ ਪਲੀਜ਼ ਆ ਕੇ ਫੋਨ ਕਰੋ, ਮੇਰੇ ਨਾਲ ਗੱਲ ਕਰੋ, ਮੈਨੂੰ ਦੱਸੋ, ਤੇ ਮੈਂ ਉਹਨਾਂ ਨਾਲ ਬਹਿ ਕੇ ਇਸ ਚੀਜ਼ ਦਾ ਉਹਨਾਂ ਦੇ ਸਾਹਮਣੇ ਹੁਣੇ ਗੱਲ ਕਰ ਸਕਦਾ। ਮੈਨੂੰ ਵੇਟ ਕਰਨੀ ਨਹੀਂ ਹੈਗੀ ਵੀ ਮੈਂ ਇਲੈਕਟ ਹੋ ਕੇ ਗੱਲ ਕਰੂੰਗਾ, ਉਹ ਤਾਂ ਪਹਿਲਾਂ ਵੀ ਆਪਾਂ ਗੱਲ ਕਰ ਸਕਦੇ ਹਾਂ। ਇਹ ਥੋੜਾ ਜਿਹਾ ਜਿੰਨਾ ਉਹਨਾਂ ਦੇ ਕੰਨ 'ਚ ਗੱਲ ਪਵੇ ਏਦਾਂ ਦੀ ਉਨਾ ਹੀ ਉਹ ਸੁਣਦੇ ਆ ਸਾਨੂੰ, ਇਹ ਮੈਨੂੰ ਪੱਕਾ ਪਤਾ ਇਸ ਗੱਲ ਦਾ। ਤੇ ਸੁਖ ਸਿੱਧੂ ਜੀ, ਤੁਹਾਡੇ ਨਾਲ ਜਾਂ ਤੁਹਾਡੇ ਕੈਂਪੇਨ ਬਾਰੇ ਕਿਸੇ ਨੇ ਹੋਰ ਜਾਣਨਾ ਹੋਵੇ ਤਾਂ ਉਹ ਕਿੱਥੇ ਜਾਣਕਾਰੀ ਪ੍ਰਾਪਤ ਕਰ ਸਕਦੇ? ਹਾਂਜੀ ਦੇਖੋ, ਸਾਡੀ ਵੈਬਸਾਈਟ ਐਕਚੁਅਲੀ ਲਾਸਟ ਟਾਈਮ ਤੁਹਾਨੂੰ ਮੈਂ ਜਦੋਂ ਬਿਗਨਿੰਗ ਤੇ ਕਿਹਾ ਸੀਗਾ ਵੀ ਲਾਸਟ ਟਾਈਮ ਤਾਂ ਆਪਾਂ ਲੈਸਨ ਬੜੇ ਸਿੱਖੇ ਸੀਗੇ ਵੀ ਕਿਹੜੀਆਂ ਚੀਜ਼ਾਂ ਸਾਡੇ ਇਲੈਕਸ਼ਨ ਲਈ ਚੰਗੀਆਂ ਰਹੀਆਂ, ਕਿਹੜੀਆਂ ਮਾੜੀਆਂ ਰਹੀਆਂ। ਤੇ ਵੈਬਸਾਈਟ ਇੱਕ ਸੀਗੀ ਵੀ ਜਿਹੜਾ ਅਸੀਂ ਐਨ ਐਕਚੁਅਲੀ ਇੱਥੇ ਜ਼ੋਰ ਲਾਤਾ ਵੀ ਬਹੁਤ ਵਧੀਆ ਜੀ ਬਣਾਈ ਆ, ਤੇ ਲੋਕਲ ਕੰਪਨੀ ਆਪਾਂ ਹਾਇਰ ਕੀਤੀ ਆ। ਫਿਰ ਜਿੰਨੇ ਆਪਣੇ ਇਲੈਕਸ਼ਨ ਦੇ ਜਿਹੜੇ ਫੰਡ ਖਰਚ ਰਹੇ ਆ ਉਹ ਇੱਥੇ ਲੋਕਲ ਖਰਚ ਹੋ ਰਹੇ ਇਸ ਚੀਜ਼ ਦੇ ਵਿੱਚ। ਤੇ ਇਹ ਵੈਬਸਾਈਟ ਤੇ ਜਿੰਨੀ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਉਹ ਤੁਹਾਨੂੰ ਮਿਲ ਰਹੀ ਹੈ। ਬਾਕੀ ਅਸੀਂ ਜਿਹੜਾ ਡੋਰ ਟੂ ਡੋਰ ਜਾ ਰਹੇ ਆ, ਇੱਦਾਂ ਦਾ ਕਾਰਡ ਜਿਹਾ ਦੇ ਰਹੇ ਆ ਇਕੱਲੇ ਨੂੰ। ਤੇ ਟਿਊਜ਼ਡੇ ਨੂੰ ਤੁਹਾਨੂੰ ਮੇਲ ਦੇ ਵਿੱਚ ਵੀ ਇਦਾਂ ਦੇ ਫਲਾਇਰ ਆਉਣਗੇ। ਤੇ ਬਾਕੀ ਮੇਰਾ ਫੋਨ ਨੰਬਰ ਨੋਟ ਕਰ ਲਓ ਤੁਸੀਂ, ਜਦੋਂ ਮਰਜ਼ੀ ਮੈਨੂੰ ਕਰ ਸਕਦੇ ਆ, 5306390300। ਸੋ 639-0300। ਜੀ ਥੈਂਕ ਯੂ ਜੀ। ਸੋ ਇਨ ਲਾਸਟ ਫਿਊ ਸੈਕਿੰਡਸ ਜੇ ਤੁਸੀਂ ਆਪਣੇ ਸੰਭਾਵੀ ਵੋਟਰਸ ਨੂੰ ਕੀ ਕਹਿਣਾ ਚਾਹੁੰਦੇ ਆ? ਥੈਂਕ ਯੂ ਪਹਿਲਾਂ ਤੁਹਾਡਾ ਜੀ ਬਹੁਤ ਜਿਹੜਾ ਤੁਸੀਂ ਦੋਨਾਂ ਨੇ ਇੰਟਰਵਿਊ ਦਾ ਮੈਨੂੰ ਟਾਈਮ ਦਿੱਤਾ, ਬਹੁਤ ਅਪਰੀਸ਼ੀਏਟ ਕਰਦੇ ਹਾਂ ਤੁਹਾਨੂੰ। ਤੇ ਨਾਲੇ ਤੁਸੀਂ ਜਿਹੜਾ ਬੇਸਿਕਲੀ ਐਜ਼ ਅ ਕਮਿਊਨਿਟੀ ਸਰਵਿਸ ਕਰ ਰਹੇ ਆ, ਲੋਕਾਂ ਨੂੰ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ। ਬਾਕੀ ਜਿਹੜੀ ਇਲੈਕਸ਼ਨ ਦੀ ਗੱਲ ਹੈ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਵੀ ਪਲੀਜ਼ ਹੈਲਪ ਕਰੋ। ਇਹ ਆਪਣੇ ਕੋਲ ਸੁਨਹਿਰੀ ਇੱਕ ਮੌਕਾ ਆ ਵੀ ਆਪਾਂ ਇੱਕ ਬੰਦਾ ਆਪਣਾ ਵਿੱਚ ਬਾੜ ਲਈਏ। ਮੈਨੂੰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਮੈਂ ਆਪਣੀ ਬੱਲੇ ਕਰਾਉਣ ਲਈ ਵਿੱਚ ਬਾੜ ਰਿਹਾ, ਮੈਂ ਤਾਂ ਐਜ਼ ਅ ਕਮਿਊਨਿਟੀ ਮੈਂਬਰ ਚਾਹੁੰਦਾ ਸਾਰਿਆਂ ਲਈ ਇਹ 'ਚ ਭਲਾ ਹੋਊਗਾ ਵੀ ਜੇ ਆਪਾਂ ਵਿੱਚ ਇੱਕ ਬੰਦਾ ਰੱਖੂਗਾ, ਤੁਹਾਡੀਆਂ ਗੱਲਾਂ ਸੁਣਾਉਣ ਵਾਲਾ, ਮੂਹਰੇ ਕੋਈ ਗਾਹਾਂ ਪਹੁੰਚਾਉਣ ਵਾਲਾ ਜਾਂ ਉਹਨੂੰ ਪੁਸ਼ ਕਰਨ ਵਾਲਾ ਤੁਹਾਡੇ ਲਈ। ਇਸ ਲਈ ਮੈਂ ਜ਼ਰੂਰ, ਜਿੱਦਾਂ ਵੀ ਮੈਂ ਹੁਣ ਕਹਿੰਦਾ ਉੱਦਾਂ ਵੀ ਮਗਰੋਂ ਕਹੂੰਗਾ। ਮੈਨੂੰ ਇੱਕ ਬੰਦਾ ਕਹਿੰਦਾ ਯਾਰ ਤੂੰ MLA ਬਣ ਕੇ ਮਗਰੋਂ ਉਹਨੂੰ ਬੁਲਾਉਣਾ ਨਾ ਬੰਦ ਕਰ ਦੇ। ਮੇਰੇ ਕੋਲ ਏਦਾਂ ਦਾ ਹੈ ਨਹੀਂ ਕੰਮ, ਆਪਾਂ ਜਿੱਦਾਂ ਦੇ ਹੋਣਾ ਉੱਦਾਂ ਦੇ ਮਗਰੋਂ ਰਵਾਂਗੇ। ਪਰ ਪਲੀਜ਼ ਐਜ਼ ਅ ਕਮਿਊਨਿਟੀ ਸਾਰੇ ਰਲ ਕੇ ਹੈਲਪ ਕਰੋ ਜ਼ਰੂਰ। ਜੀ ਥੈਂਕ ਯੂ ਸੁਖ ਸਿੱਧੂ ਜੀ, ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਤੇ ਪ੍ਰਵੀਨ ਜੀ ਇੱਥੇ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਹੁਣ ਸਮੇਟਦੇ ਹਾਂ। ਸੋ ਕਾਫੀ ਲੰਮੀ ਚੌੜੀ ਗੱਲਬਾਤ ਕੀਤੀ, ਖੁੱਲ ਕੇ ਸੁਖ ਸਿੱਧੂ ਉਹਨਾਂ ਨੇ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਚੰਗਾ ਲੱਗਾ। ਸਾਡੇ ਹਰ ਇੱਕ ਸਵਾਲ ਦਾ ਜਿਹੜਾ ਉਹਨਾਂ ਨੇ, ਕਿਉਂਕਿ ਇੱਕ ਜੀ ਤੁਸੀਂ ਜੀ ਹਾਂਜੀ ਵੀ ਉਹ ਜਿਹੜੇ ਜਵਾਬ ਦਿੱਤੇ, ਚੰਗੀ ਗੱਲ ਆ। ਸੋ ਹੋਪਫੁਲੀ ਜਿੱਦਾਂ ਵੀ ਹੁੰਦਾ ਆ, ਜਿੱਦਾਂ ਵੀ ਨਤੀਜੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਜੋ ਵੀ ਬਣਦਾ ਆ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਉਹ ਕਰਾਂਗੇ। ਸੋ ਸੁਖ ਸਿੱਧੂ ਯੂਨੀਵਰਸਿਟੀ ਸਿਟੀ ਕੌਂਸਲ ਦੇ ਡਿਸਟ੍ਰਿਕਟ 2 ਦੇ ਲਈ ਸੰਭਾਵੀ ਕੈਂਡੀਡੇਟ ਨੇ। ਜੇ ਤੁਹਾਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ, ਤੁਹਾਨੂੰ ਉਹਨਾਂ ਦਾ ਪਲੇਟਫਾਰਮ ਠੀਕ ਲੱਗਦਾ ਆ, ਵਧੀਆ ਆ, ਤਾਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾ ਸਕਦੇ ਆ। ਤੇ ਬਾਕੀ ਜ਼ਰੂਰ ਵੋਟ ਜ਼ਰੂਰ ਪਾਉਣੀ ਆ, ਇਹ ਸਭ ਤੋਂ ਅਹਿਮ ਜਿਹੜੀ ਉਹ ਗੱਲ ਹੈਗੀ ਆ। ਜੀ ਪ੍ਰਵੀਨ, ਬਿਲਕੁਲ ਉਹਨਾਂ ਨੂੰ ਹੋਰ ਵੀ ਸਵਾਲ ਕਰੋ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ, ਕਈ ਵਾਰੀ ਸਵਾਲ ਸਾਡੇ ਮਨਾਂ ਦੇ ਵਿੱਚੋਂ ਨਿਕਲ ਵੀ ਜਾਂਦੇ ਆ, ਹੁਣ ਤਾਂ ਆਏ ਨੇ, ਹੁਣ ਤਾਂ ਘਰ ਜਾ ਰਹੇ ਨੇ। ਹਾਂ ਬਿਲਕੁਲ, ਉਹਨਾਂ ਨੂੰ ਸਵਾਲ ਕਰੋ ਤੇ ਉਹਨਾਂ ਦਾ ਏਜੰਡਾ ਪੁੱਛੋ। ਜਿਵੇਂ ਆਪਾਂ ਸੇਫਟੀ ਤੇ ਬਹੁਤ ਚਰਚਾ ਕੀਤੀ ਹੈ ਕਿ ਯਾਰ ਪਬਲਿਕ ਸੇਫਟੀ, ਜਿਵੇਂ ਬੱਚਿਆਂ ਦੇ ਸਕੂਲਾਂ ਦੀ ਜਾਂ ਹੋਰ, ਜਾਂ ਟਰੱਕਿੰਗ ਪਾਰਕਿੰਗ ਦੇ ਬਾਰੇ ਆਪਾਂ ਗੱਲਬਾਤ ਕੀਤੀ ਹੈ, ਤੇ ਇਸ ਬਾਬਤ ਤੁਹਾਡੇ ਜਿਹੜੇ ਹੋਰ ਸ਼ੰਕੇ ਨੇ ਉਹ ਵੀ ਉਹਨਾਂ ਨੂੰ ਜ਼ਰੂਰ ਮਿਲ ਕੇ ਨਿਵਾਰਤ ਕਰੋ ਆਪਣੇ ਸ਼ੰਕੇ। ਸੋ ਧੰਨਵਾਦ ਸੁਖ ਸਿੱਧੂ ਜੀ ਕਈ ਫੇਰ, ਤੇ ਪ੍ਰਵੀਨ ਥੈਂਕ ਯੂ, ਤੇ ਮਿਲਦੇ ਆਪਾਂ ਦੇ ਵਿੱਚ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।